वाहिगुरू जी का खालसा वाहिगुरू जी की फतेह। अस्सलाम वालेकुम। आदाब वर्तमान ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 3 दिसंबर 2021 20 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਚਿਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਜਗਮੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਨੌਜਵਾਨ ਕੌਮ ਦੀ ਜਿਹੜੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨ ਸੰਘਰਸ਼ ਜਿਹੜੇ ਵਿੱਚ ਪਾਇਆ ਯੋਗਦਾਨ ਸ਼ਲਾਘਾਯੋਗ ਹੈ। ਜ਼ਰੂਰਤ ਹੈ ਕਿ ਇਸ ਬਹਾਰ ਨੂੰ ਬਰਕਰਾਰ ਰੱਖਿਆ ਜਾਵੇ ਔਰ ਸਾਡੇ ਨਾਲ ਹੋ ਰਹੀਆਂ ਜਿਹੜੀਆਂ ਵਧੀਕੀਆਂ ਦਾ ਜਵਾਬ ਅਸੀਂ ਲਗਾਤਾਰਤਾ ਨਾਲ ਦਈਏ ਅਤੇ ਆਪਣੀ ਜਿਹੜੀ ਸੰਸਥਾਵਾਂ ਮਜ਼ਬੂਤ ਕਰੀਏ ਔਰ ਮੀਡੀਆ ਦੇ ਪਿੜ ਵਿੱਚ ਟੀਵੀ 84 ਵੱਲੋਂ ਨਿਭਾਏ ਜਾ ਰਹੇ ਰੋਲ ਲਈ ਸਮੁੱਚੀ ਟੀਮ ਦਾ ਧੰਨਵਾਦ ਔਰ ਵਾਹਿਗੁਰੂ ਕਰੇ ਟੀਵੀ 84 ਨੂੰ ਹੋਰ ਬੁਲੰਦੀ ਬਖਸ਼ੇ ਔਰ ਟੀਵੀ 84 ਵਰਗੇ ਜਿਹੜੇ ਸਾਡੇ ਅਦਾਰੇ ਮਜ਼ਬੂਤ ਹੋਣਗੇ ਤਾਂ ਹੀ ਅਸੀਂ ਸਾਡੇ ਖਿਲਾਫ ਹੋਰ ਇਹ ਝੂਠੇ ਪ੍ਰੋਪਗੈਂਡਾ ਦਾ ਜਿਹੜਾ ਮੂੰਹ ਤੋੜਵਾਂ ਜਵਾਬ ਦੇ ਸਕਾਂਗੇ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਮੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸ ਦੀ ਪੋਸਟਰ ਗਰਲ ਕੰਗਨਾ ਰਾਣੌਤ ਅਖੀਰ ਕਿਸਾਨਾਂ ਦੇ ਕਾਬੂ ਆ ਹੀ ਗਈ ਔਰ ਆਪਣੇ ਘਰ ਮੰਡੀ ਹਿਮਾਚਲ ਪ੍ਰਦੇਸ਼ ਤੋਂ ਕਾਰ ਰਾਹੀਂ ਚੰਡੀਗੜ੍ਹ ਮੁੜਦਿਆਂ ਕੀਰਤਪੁਰ ਸਾਹਿਬ ਦੇ ਨੇੜੇ ਕਿਸਾਨਾਂ ਨੇ ਜਿਸ ਵਿੱਚ ਬੀਬੀਆਂ ਵੀ ਸ਼ਾਮਲ ਸਨ ਕੰਗਨਾ ਰਾਣੌਤ ਦੀ ਜਿਹੜੀ ਕਾਰ ਨੂੰ ਲਗਭਗ 2 ਘੰਟੇ ਘੇਰ ਕੇ ਰੱਖਿਆ। ਡਰੀ ਸਹਿਮੀ ਹੋਈ ਜਿਹੜੀ ਕੰਗਨਾ ਰਾਣੌਤ ਆਪਣੀ ਜਿਹੜੀ ਪੁਲਿਸ ਸਿਕਿਉਰਿਟੀ ਦੇ ਨਾਲ ਕਾਰ ਵਿੱਚੋਂ ਬਾਹਰ ਨਿਕਲੀ ਅਤੇ 2 ਹੱਥ ਜੋੜ ਕੇ ਆਪਣੀਆਂ ਕਰਤੂਤਾਂ ਲਈ ਮਾਫੀ ਮੰਗੀ ਔਰ ਪੰਜਾਬ ਜ਼ਿੰਦਾਬਾਦ ਦਾ ਨਾਰਾ ਵੀ ਲਗਾਇਆ। ਸੋ ਫਰਾਕ ਦਿਲ ਕਿਸਾਨਾਂ ਨੇ ਉਹਨੂੰ ਅੱਗੋਂ ਲਈ ਸਖਤ ਤਾੜਨਾ ਕਰਕੇ ਸੁਰੱਖਿਅਤ ਜਾਣ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਜਗਮੀਤ ਸਿੰਘ ਉਸ ਦਾ ਸ਼ੁਕਰੀਆ ਅਦਾ ਕਰਦੇ ਜੀ। ਹੁਣ ਤਾਂ ਸਾਡਾ ਵਾ ਦੂਸਰੀ ਜਨਰੇਸ਼ਨ ਨਾਲ ਹੈ, ਦੂਸਰੀ ਨੇ ਵੀ ਅੱਗੋਂ ਜਿਹੜਾ ਸਫ਼ਰ ਉਹਨਾਂ ਦਾ ਜਾਰੀ ਹੈ ਔਰ ਤੀਸਰੀ ਜਨਰੇਸ਼ਨ ਸਾਡੀਆਂ ਅੱਖਾਂ ਦੇ ਸਾਹਮਣੇ। ਬਿਲਕੁਲ। ਔਰ ਜਦੋਂ ਨਿਊਯਾਰਕ 'ਚ ਮੁੱਢਲੇ ਸਾਲਾਂ 'ਚ ਸਾਡਾ ਆਉਣਾ ਹੁੰਦਾ 1990 ਦੇ ਤੇ ਵੀਰ ਗੋਬਿੰਦਰ ਸਿੰਘ ਜਿਹੜੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਹੀ ਕੰਮ ਕਰਦੇ ਸੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਨਿਊਯਾਰਕ 'ਚ। ਇੱਕ ਬਹੁਤ ਹੀ ਸਿੰਸੀਅਰ ਗੰਭੀਰ ਜਜ਼ਬਾਤੀ ਔਰ ਉਹਨਾਂ ਦੇ ਆਪਣੇ ਭਰਾਤਾ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸੀ ਖਾਲਿਸਤਾਨ ਦੇ। ਔਰ ਜਿਵੇਂ ਉਹਨਾਂ ਨੇ ਇਹਨਾਂ ਸਾਰੇ 30 ਵਰ੍ਹਿਆਂ ਦੇ ਵਿੱਚ ਬੜੀ ਵਫਾਦਾਰੀ ਦੇ ਨਾਲ ਕੌਮੀ ਕੌਜ਼ ਨੂੰ ਸਮਰਪਿਤ ਹੋ ਕੇ ਔਰ ਸਾਡੇ ਨਾਲ ਨਿੱਜੀ ਤੌਰ ਤੇ ਇੱਕ ਜਜ਼ਬਾਤੀ ਸਾਂਝ ਵੀ ਰੱਖਦੇ ਨੇ, ਮਜ਼ਬੂਤੀ ਨਾਲ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਨੇ। ਔਰ ਇਹ ਦੋਵੇਂ ਹੀ ਉਹਨਾਂ ਦੇ ਬੇਟਾ ਔਰ ਬੇਟੀ ਇੱਥੇ ਹੀ ਨਿਊਯਾਰਕ 'ਚ ਹੀ ਹੋਏ। ਹੁਣ ਉਹ ਕਾਰੋਬਾਰੀ ਸਿਲਸਿਲੇ 'ਚ ਇੱਥੋਂ ਪਹਿਲਾਂ ਬੈਟਲ ਕ੍ਰੀਕ ਮਿਸ਼ੀਗਨ ਔਰ ਹੁਣ ਡਾਲਸ ਟੈਕਸਾਸ 'ਚ ਨੇ।
ਔਰ ਜਗਮੀਤ ਸਿੰਘ ਇਹਨੂੰ ਵੀ ਮੈਂ ਬਹੁਤ ਛੋਟੇ ਤੋਂ ਗਰੋ ਹੁੰਦੇ ਦੇਖਿਆ ਹੈ। ਜੀ ਬਹੁਤ ਘੱਟ ਬੋਲਣ ਵਾਲਾ। ਫਿਰ ਜਦੋਂ ਇਹ ਆਪਣੀ ਕਾਲਜ ਐਜੂਕੇਸ਼ਨ ਲੈ ਰਿਹਾ ਸੀ ਉਸ ਤੋਂ ਪਹਿਲਾਂ ਸਕੂਲਿੰਗ ਡੇਜ਼ ਦੇ ਵਿੱਚ ਵੀ ਯੂਨਾਈਟਿਡ ਸਿਕਸ ਦੇ ਕੈਂਪ ਜਿਹੜੇ ਮਿਸ਼ੀਗਨ ਚ ਲੱਗਦੇ ਰਹੇ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ। ਔਰ ਸੰਤ ਪਿੰਡਾਂ ਵਾਲਿਆਂ ਪ੍ਰਤੀ, ਸੰਘਰਸ਼ ਪ੍ਰਤੀ ਸਿੰਸੀਅਰ, ਬਹੁਤ ਘੱਟ ਬੋਲਣਾ ਲੇਕਿਨ ਸਿਧਾਂਤਕ ਤੌਰ ਦੇ ਉੱਤੇ ਬੜੀ ਨਿਖਰੀ ਹੋਈ ਸੋਚ। ਜੀ ਔਰ ਹੁਣ ਚੰਗਾ ਕਾਰੋਬਾਰ ਹੈ, ਗ੍ਰਸਤੀ ਜੀਵਨ ਚ ਹੈ ਜਗਮੀਤ ਸਿੰਘ। ਉਹਨਾਂ ਦੇ ਸਪੁੱਤਰ ਦੇ ਹੋਣ ਤੇ ਵੀ ਅਸੀਂ ਜਿਹੜਾ ਹੈ ਉਹ ਉਹਨਾਂ ਨੇ ਸਪਾਂਸਰ ਵੀ ਕੀਤਾ ਸੀ। ਅਸੀਂ ਵੀ ਸਮੁੱਚੇ ਪੰਥ ਵੱਲੋਂ ਮੁਬਾਰਕਬਾਦ ਦਿੱਤੀ ਸੀ। ਅੱਜ ਵੀ ਇਹ ਪ੍ਰੋਗਰਾਮ ਜਗਮੀਤ ਸਿੰਘ ਹੋਰਾਂ ਵੱਲੋਂ ਹੀ ਸਪਾਂਸਰ ਕੀਤਾ ਗਿਆ। ਜੀ ਉਹ ਮੰਥਲੀ ਡੋਨਰ ਵੀ ਨੇ ਸਾਡੇ। ਨਾਈਸ। ਔਰ ਸਾਨੂੰ ਇਹੀ ਮਾਣ ਹੈ। ਔਰ ਅਕਸਰ ਹੁਣ ਤਾਂ ਹਰ ਰੋਜ਼ ਹੀ ਕਹਿਣਾ ਬਣ ਜਾਂਦਾ ਜਿਹਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ ਕਿ ਭਾਈ ਸਾਡੀ ਟੇਕ ਤਾਂ ਉਹਨਾਂ ਗੁਰਸਿੱਖਾਂ ਦੇ ਉੱਤੇ ਹੈ, ਉਹਨਾਂ ਵੀਰਾਂ ਭੈਣਾਂ ਤੇ ਹੈ ਜਿਹੜੇ ਕਿਰਤੀ ਨੇ, ਬਿਲਕੁਲ ਇਮਾਨਦਾਰ ਨੇ। ਜੇ ਸਾਨੂੰ ਧਨਾਡਾਂ ਦਾ ਕੋਈ ਨਾ ਅਸੀਂ ਕਦੇ ਸਹਾਰਾ ਤੱਕਿਆ ਤੇ ਨਾ ਹੀ ਮੈਨੂੰ ਕਦੇ ਲੱਗਦਾ ਹੁੰਦਾ ਹੈ ਕਿ ਵੀ ਉਹ ਧਨਾਡ ਹਮੇਸ਼ਾ ਇਨਵੈਸਟਮੈਂਟ ਦੇ ਨਾਲ ਬਣਦਾ ਹੈ। ਜੀ ਔਰ ਜਿਹੜੀਆਂ ਫਰੀडम ਸਟਰਗਲਸ ਹੁੰਦੀਆਂ ਨੇ ਉਹ ਤਿਆਗ, ਕੁਰਬਾਨੀ ਮੰਗਦੀਆਂ। ਇਹ ਤਾਂ ਇੱਕ ਕੈਪੀਟਲਿਸਟ ਲਈ, ਪੂੰਜੀਵਾਦੀ ਲਈ ਤਾਂ ਲੂਜ਼ਿੰਗ ਪ੍ਰੋਪੋਜੀਸ਼ਨ ਹੁੰਦੀ ਹੈ। ਇਹ ਤਾਂ ਘਾਟੇ ਦਾ ਸੌਦਾ ਹੁੰਦਾ। ਇਹਦੇ 'ਚ ਇਸ ਵਣਜ ਦੇ ਵਿੱਚ ਮੁਨਾਫਾ ਨਹੀਂ ਹੈ। ਜੀ ਸੋ ਇਸ ਦੇ ਵਿੱਚ ਜਿਹੜੇ ਪਿਆਰ ਦੇ ਪੁਤਲੇ ਨੇ, ਗੁਰੂ ਨੂੰ ਪਿਆਰ ਕਰਦੇ ਨੇ, ਗੁਰੂ ਪੰਥ ਨੂੰ ਪਿਆਰ ਕਰਦੇ ਨੇ, ਇਹ ਉਹਨਾਂ ਦੀ ਖੇਡ ਹੀ ਹੈ। ਔਰ ਸਾਡੇ ਨਾਲ ਵੀ ਸਾਰੇ ਪੀਰੀਅਡ 'ਚ ਉਹੀ ਖੜੇ ਨੇ। TV 84 ਵੀ ਜੇ ਪਿਛਲੇ 9 ਵਰਿਆਂ ਦੇ ਵਿੱਚ ਨਾ ਤਾਂ ਸਾਨੂੰ ਕੋਈ ਵੱਡੀਆਂ ਕਿਸੇ ਕਾਰੋਬਾਰੀ ਸੰਸਥਾਵਾਂ ਦੀਆਂ ਐਡਾਂ ਦੀ ਤਵੱਕੋ ਹੈ, ਨਾ ਹੀ ਕੋਈ ਦੇ ਕੇ ਰਾਜੀ ਹੈ, ਤੇ ਅਸੀਂ ਲੈ ਕੇ ਵੀ ਰਾਜੀ ਨਹੀਂ ਜਿਨ੍ਹਾਂ ਨੂੰ ਇਹਦੀ ਅਹਿਮੀਅਤ ਦਾ ਅਹਿਸਾਸ ਨਾ ਹੋਏ। ਪਰ ਦੂਸਰੇ ਪਾਸੇ ਆਮ ਸਾਡੇ ਜਿਹੜੇ ਵੀਰ ਭੈਣਾਂ ਸਟਰਗਲਿੰਗ ਫੇਸ ਚੋਂ ਨਿਕਲੇ, ਥੋੜਾ ਬਹੁਤ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਕੀਤਾ ਹੈ, ਉਹ ਹਮਦਰਦੀ ਵੀ ਰੱਖਦੇ ਨੇ ਔਰ ਅੱਗੇ ਵੱਧ ਕੇ ਮਦਦ ਵੀ ਕਰਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਗੋਬਿੰਦਰ ਸਿੰਘ, ਉਹਨਾਂ ਦੇ ਸਪੁੱਤਰ ਜਗਮੀਤ ਸਿੰਘ, ਔਰ ਮੈਂ 3rd ਜਨਰੇਸ਼ਨ ਦੀ ਗੱਲ ਵੀ ਕੀਤੀ ਹੈ, ਔਰ ਅਸੀਂ ਇਵੇਂ ਹੀ ਆਸ ਕਰਦੇ ਹਾਂ ਕਿ ਗੁਰੂ ਘਰ ਦੇ ਵਿੱਚ ਜਿੱਥੇ ਸਿੱਖੀ ਨਾਮਦਾਨ ਬਖਸ਼ੇ ਉੱਥੇ ਇਵੇਂ ਹੀ ਕੌਮ ਪ੍ਰਤੀ, ਖਾਲਿਸਤਾਨ ਪ੍ਰਤੀ, ਕੌਮੀ ਘਰ ਪ੍ਰਤੀ ਵੀ ਕਮਿਟਮੈਂਟ ਬਣੀ ਰਹੇ। ਅਸੀਂ ਪਿਛਲੇ ਆਲਮੋਸਟ 3-4 ਦਿਨ ਤੋਂ ਸਿੰਸ ਮੰਡੇ ਇਸ ਦਾ ਜ਼ਿਕਰ ਕਰਦੇ ਆ ਰਹੇ ਕਿ ਕਿਵੇਂ 28 ਨਵੰਬਰ ਨੂੰ ਵੀਰ ਹਰਪ੍ਰੀਤ ਸਿੰਘ ਰਾਣਾ ਜਿਹੜੇ ਕਿ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੀ ਸਾਨੂੰ ਵਿਛੋੜਾ ਦੇ ਗਏ। ਔਰ ਉਹਨਾਂ ਦਾ ਅੰਤਮ ਸੰਸਕਾਰ, ਜਿਸ ਨੂੰ ਕ੍ਰੀਮੇਸ਼ਨ ਲਫ਼ਜ਼ ਦੇ ਵਿੱਚ ਕਈ ਕੁਛ ਹੀ ਆਉਂਦਾ ਹੈ, ਲੇਕਿਨ ਅਸੀਂ ਗੁਰਮਤਿ ਦੇ ਲਫ਼ਜ਼ ਅੰਤਮ ਸੰਸਕਾਰ ਤੇ ਫਿਰ ਅੰਤਮ ਅਰਦਾਸ, ਇਹ ਦੋ ਅੱਡ-ਅੱਡ ਮੌਕੇ ਹੁੰਦੇ ਨੇ। ਕਿਉਂਕਿ ਕੁਝ ਥਾਵਾਂ ਤੇ ਤਾਂ ਹੁਣ ਇੱਥੇ ਤਾਂ ਰਾਦਰ 3 ਹੋ ਜਾਂਦੇ ਨੇ, ਕਿਉਂਕਿ ਤੁਸੀਂ ਅੰਤਮ ਸੰਸਕਾਰ ਤੋਂ ਪਹਿਲਾਂ ਜਿੱਥੇ ਇਕੱਠੇ ਹੁੰਦੇ ਹੋ ਹਾਲ ਡਿਫਰੈਂਟ ਹੁੰਦਾ ਹੈ। ਫਿਰ ਜਿੱਥੇ ਟਰਾਂਸਪੋਰਟ ਕਰਕੇ ਕ੍ਰੀਮੇਟੋਰੀਅਮ ਹੁੰਦਾ ਹੈ ਉਹ ਸੈਕੰਡ ਸਮਾਗਮ ਹੋ ਜਾਂਦਾ ਹੈ, ਔਰ ਫਿਰ ਅੰਤਮ ਅਰਦਾਸ ਗੁਰਦੁਆਰਾ ਸਾਹਿਬ 'ਚ ਹੁੰਦੀ ਹੈ। ਸੋ ਇੱਥੇ ਉਹਨਾਂ ਦਾ ਜਿਹੜਾ ਕੱਲ ਸਵੇਰ ਵੇਲੇ 9 ਤੋਂ 12 ਵਜੇ ਤੱਕ ਫਿਊਨਰਲ ਹਾਊਸ ਦੇ ਵਿੱਚ ਜਿਹੜੀ ਗੈਦਰਿੰਗ ਹੈ, ਉਹਨਾਂ ਦੀ ਮਈਅਤ, ਉਹਨਾਂ ਦੇ ਅੰਤਮ ਜਿਹੜਾ ਮ੍ਰਿਤਕ ਸਰੀਰ ਦੀ ਮੌਜੂਦਗੀ 'ਚ, ਉਹ 114-30 ਰੌਕਵੇ ਬੁਲੇਵਾਰਡ, ਸਾਊਥ ਓਜ਼ੋਨ ਪਾਰਕ, ਨਿਊਯਾਰਕ 11420, 9 ਤੋਂ 12 ਵਜੇ ਤੱਕ ਉੱਥੇ ਪ੍ਰੋਗਰਾਮ ਹੋਏਗਾ। ਉਸ ਦੇ ਵਿੱਚ ਜ਼ਾਹਰ ਹੈ ਪਾਠ ਔਰ ਕੀਰਤਨ, ਔਰ ਉੱਥੋਂ ਫਿਰ ਜਿਹੜੀ ਇਹ ਬਾਡੀ ਸੰਸਕਾਰ ਲਈ ਜਾਏਗੀ। ਔਰ 3 ਤੋਂ 5 ਵਜੇ ਤੱਕ ਗੁਰਦੁਆਰਾ ਰਿਚਮੰਡ ਹਿੱਲ, ਜਿਹੜਾ ਕਿ ਜਿੱਥੇ ਅੰਤਮ ਅਰਦਾਸ ਰੱਖੀ ਗਈ ਹੈ, ਉਹ ਸਾਰੇ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਸੰਸਥਾ ਔਰ ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਅਮਰੀਕਾ, ਕੈਨੇਡਾ ਭਰ ਤੋਂ ਪਹੁੰਚ ਰਹੇ ਨੇ। ਆਲਰੇਡੀ ਜਿਵੇਂ ਅਸੀਂ ਦੱਸਿਆ ਸੀ ਕਿ ਸੀਐਟਲ ਤੋਂ ਵੀ 8 ਸਿੰਘਾਂ ਦਾ ਜਥਾ, ਕੈਲੀਫੋਰਨੀਆ ਤੋਂ 20 ਦੇ ਕਰੀਬ, ਔਰ ਕੈਨੇਡਾ ਤੋਂ ਪਹੁੰਚ ਚੁੱਕੇ ਨੇ। ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਵੀਰ ਜੱਸਾ ਸਿੰਘ, ਉਦੈ ਸਿੰਘ, ਇਹ ਸਾਰੇ ਆ ਰਹੇ ਨੇ। ਹੋਰ ਵੀ ਬਹੁਤ ਸਾਰੇ ਪੈਨਸਿਲਵੇਨੀਆ ਔਰ ਬਾਕੀ ਥਾਵਾਂ ਤੋਂ
ਜੀ ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਪਹੁੰਚ ਸਕਦੇ ਨੇ, ਬਿਲਕੁਲ ਕਿਉਂਕਿ ਇਹ ਇੱਕ ਸਿਰਫ ਹਰਪ੍ਰੀਤ ਸਿੰਘ ਰਾਣਾ ਦੀ ਵਿਦਾਇਗੀ ਨਹੀਂ ਹੈ, ਇਹ ਇੱਕ ਖਾਲਿਸਤਾਨੀ ਕੌਜ਼ ਦੀ ਸੈਲੀਬ੍ਰੇਸ਼ਨ ਹੈ। ਬਿਲਕੁਲ ਹਰਪ੍ਰੀਤ ਸਿੰਘ ਰਾਣਾ ਦੀ ਜ਼ਿੰਦਗੀ ਦੇ ਅਖੀਰਲੇ ਵਰੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਹੀ ਕੌਜ਼ ਨੂੰ ਸਮਰਪਿਤ ਸੀ ਔਰ ਉਹ ਉਸੇ ਹੀ ਕੌਜ਼ ਦੇ ਵਿੱਚ ਇਮਰਸ ਹੋਏ ਹੋਏ ਉਸ ਦੇ ਵਿੱਚ ਹੀ ਆਪਣਾ ਆਪਾ ਉਹਨਾਂ ਨੇ ਕੁਰਬਾਨ ਕੀਤਾ। ਸੋ ਇਹ ਇੱਕ ਬਹੁਤ ਵੱਡਾ ਯੁੱਧ ਹੈ ਔਰ ਜਿਵੇਂ ਕੱਲ ਟੈਲੀਕਾਨਫਰੰਸ ਵੀ ਹੋਈ, ਦੱਸਿਆ ਗਿਆ ਕਾਫੀ 50-60 ਦੇ ਕਰੀਬ ਨੁਮਾਇੰਦੇ ਅਮਰੀਕਾ ਕੈਨੇਡਾ ਭਰ ਚੋਂ ਇਸ ਦੇ ਵਿੱਚ ਸ਼ਾਮਲ ਸੀ ਟੈਲੀਕਾਨਫਰੰਸ। ਜੀ ਉਹਨਾਂ ਨੂੰ ਕੌਮੀ ਨਾਇਕ, ਕੌਮੀ ਯੋਧੇ ਦਾ ਦਰਜਾ ਦਿੰਦਿਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਜਿੱਥੇ ਵੀ ਲੰਗਰ ਹਾਲ ਔਰ ਦੂਜੇ ਨੇ ਉਹਨਾਂ ਦੀ ਫੋਟੋ ਲਾਉਣ ਦਾ ਮਤਾ ਵੀ ਹੋਇਆ। ਹੋਰ ਵੀ ਜੋ ਫੈਸਲੇ ਹੋਣਗੇ ਕੱਲ ਜਦੋਂ ਸ਼ਾਮ ਦਾ ਅੰਤਮ ਅਰਦਾਸ ਵਾਲਾ ਹੋਏਗਾ ਉਹਦੇ ਵਿੱਚ ਸਾਹਮਣੇ ਆਣਗੇ। ਔਰ ਅਸੀਂ ਇਹ ਦੱਸ ਦਈਏ ਕਿ ਅਸੀਂ ਸਾਡੀ ਟੀਵੀ 84 ਦੀ ਟੀਮ ਵੱਧ ਤੋਂ ਵੱਧ ਹਿੱਸਾ ਉਹ ਬੇਸ਼ੱਕ ਸੰਸਕਾਰ ਤੋਂ ਪਹਿਲਾਂ ਜਿਹੜਾ ਜਿੱਥੇ ਗੈਦਰਿੰਗ ਹੈ ਉੱਥੋਂ ਦਾ ਜਾਂ ਫਿਰ ਬਾਅਦ ਦੇ ਵਿੱਚ ਅੰਤਮ ਅਰਦਾਸ ਹੈ ਉਹਨੂੰ ਕਵਰ ਕਰੇਗੀ। ਅਸੀਂ ਸਾਡੇ ਇੱਥੇ ਸਟੂਡੀਓ ਦੇ ਵਿੱਚ ਵੀ ਮੌਜੂਦਗੀ ਹੋਏਗੀ ਔਰ ਉੱਥੋਂ ਵੀ ਔਨ ਦਾ ਸਾਈਟ ਜਿਹੜਾ ਹੈ ਵੱਧ ਤੋਂ ਵੱਧ ਜੋ ਅਸੀਂ ਕਰ ਸਕਦੇ ਹਾਂ ਉਹਨੂੰ ਕਵਰ ਕਰਾਂਗੇ, ਕਿਉਂਕਿ ਕਈ ਵਾਰ ਸਿਗਨਲ ਪ੍ਰੋਬਲਮ ਵੀ ਹੁੰਦੀ ਹੈ, ਕੋਈ ਹੋਰ ਟੈਕਨੀਕਲ ਹਿੱਚ ਵੀ ਹੁੰਦੀ ਹੈ, ਲੇਕਿਨ ਫਿਰ ਵੀ ਅਸੀਂ ਇਸ ਨੂੰ ਪ੍ਰਾਇੋਰਟੀ 'ਚ ਰੱਖਦੇ ਹਾਂ ਕਿਉਂਕਿ ਇਕੱਲਾ ਉਹਨਾਂ ਨੂੰ ਟ੍ਰਿਬਿਊਟ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡਾ ਇੱਕ ਖਾਲਿਸਤਾਨੀ ਚੈਨਲ ਔਰ ਇਹ ਸਾਡਾ ਹੀ ਆਪਣਾ ਸਾਥੀ ਸਾਥੋਂ ਵਿਛੜਿਆ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਹੋਏ ਔਰ ਵੀਰ ਹਰਪ੍ਰੀਤ ਸਿੰਘ ਰਾਣਾ ਨੂੰ ਜਿਹੜੀ ਹੈ ਇਹੀ ਟ੍ਰਿਬਿਊਟ ਹੋਏਗੀ ਕਿ ਉਹਨਾਂ ਦੇ ਸੁਪਨੇ ਨੂੰ, ਉਹਨਾਂ ਦੇ ਕੌਜ਼ ਨੂੰ ਜਿਹੜਾ ਅੱਗੇ ਤੋਰਨ ਦੇ ਲਈ ਜਿੰਨੇ ਅਸੀਂ ਲੱਗੇ ਹੋਏ ਹਾਂ, ਅਸੀਂ ਤਾਂ ਤੁਰਦੇ ਰਹੀਏ ਮਜ਼ਬੂਤ ਕਦਮਾਂ ਨਾਲ ਔਰ ਹੋਰ ਵੀ ਜਿੱਥੇ ਜਿੱਥੇ ਸੁਨੇਹਾ ਜਾਏਗਾ ਉਹਨਾਂ ਨੂੰ ਲੱਗੇ ਕਿ ਭਾਈ ਬਾਹਰ ਬੈਠਿਆਂ ਲਈ ਅਕਸਰ ਇੱਥੇ ਬੈਠੇ ਜਿਹੜੇ ਰੱਚੜ ਕਿਸਮ ਦੇ ਜਾਂ ਹਕੂਮਤੀ ਜਮਹੂਰੀਆਂ ਵਾਂਗ ਗੱਲਾਂ ਕਰਨ ਵਾਲੇ ਨੇ ਉਹ ਅਕਸਰ ਇਹ ਇੱਕ ਤਾਨਾ ਮਾਰਨਗੇ ਕਿ ਜੀ ਉੱਥੇ ਤੁਸੀਂ ਲੋਕਾਂ ਦੇ ਪੁੱਤ ਪਰਵਾ ਕੇ ਇੱਥੇ ਆਪ ਜਿਹੜੇ ਆ ਮੌਜਾਂ ਕਰਦੇ ਹੋ, 에ਅਰ ਕੰਡੀਸ਼ਨ ਗੱਡੀਆਂ 'ਚ ਘੁੰਮਦੇ ਹੋ, 에ਅਰ ਕੰਡੀਸ਼ਨ ਕਮਰਿਆਂ 'ਚ ਬਹਿੰਦੇ ਹੋ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਹਰਪ੍ਰੀਤ ਸਿੰਘ ਰਾਣਾ ਨੇ ਦੱਸਿਆ ਕਿ ਅਮਰੀਕਾ ਵਰਗੇ ਮੁਲਕ 'ਚ ਆ ਕੇ ਇੱਕ ਸਿਟੀਜ਼ਨ ਬਣ ਕੇ ਇੱਕ ਖਾਂਦੇ ਪੀਂਦੇ ਪਰਿਵਾਰ 'ਚ ਚੰਗਾ ਕੰਮਕਾਰ ਛੱਡ ਕੇ ਵੀ ਖਾਲਿਸਤਾਨ ਵੱਲ ਤੁਰਨ ਵਾਲੇ ਆਪਣੀ ਜ਼ਿੰਦਗੀ ਨਿਛਾਵਰ ਕਰਦੇ ਹਨ। ਹੁਣ ਅਸੀਂ ਮੁੱਦਾ ਤਾਂ ਕਿਸਾਨੀ ਦਾ ਆਨੇ ਬਹਾਨੇ ਆ ਹੀ ਜਾਂਦਾ, ਪਰ ਅੱਜ ਉਸ RSS ਦੀ ਪੋਸਟਰ ਗਰਲ ਕੰਗਣਾ ਰਣੌਤ ਦੇ ਨਾਲ ਕੀ ਹੁੰਦਾ ਜਾਂ ਕਿਵੇਂ ਉਹ ਨੱਕ ਦੇ ਨਾਲ ਲੀਕਾਂ ਕੱਢਦੀ ਹੈ ਉਹਦੀ ਗੱਲ ਕਰਨ ਤੋਂ ਪਹਿਲਾਂ ਹਾਲਾਂ ਬਹੁਤ ਵਾਰ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਬਾਰੇ ਮੈਂ ਘੱਟ ਗੱਲ ਕਰਦਾ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਵੀ ਇਹ ਪਾਕਿਸਤਾਨੀ ਸ਼ਹਿਰੀਆਂ ਨੇ ਦੇਖਣਾ ਕਿ ਉਹਨਾਂ ਨੇ ਕਿਵੇਂ ਆਪਣੇ ਸਿਸਟਮ ਨੂੰ ਰਨ ਕਰਨਾ ਹੈ, ਉੱਥੇ ਕੀ ਸਮੱਸਿਆਵਾਂ ਨੇ, ਜੇ ਮਹਿੰਗਾਈ ਹੈ, ਲਾਅ ਐਂਡ ਆਰਡਰ ਹੈ ਜਾਂ ਕੋਈ ਹੋਰ ਸਮੱਸਿਆਵਾਂ ਨੇ ਉਹਦੇ ਤੇ ਅਸੀਂ ਘੱਟ ਤੋਂ ਘੱਟ ਟਿੱਪਣੀ ਕਰਦੇ ਹਾਂ। ਹਾਲਾਂ ਇੱਕ ਦੋਸਤ ਹੋਣ ਦੇ ਨਾਤੇ, ਵੈਲ ਵਿਸ਼ਰ ਹੋਣ ਦੇ ਨਾਤੇ, ਇੱਕ ਗੁਆਂਢੀ ਮੁਲਕ ਹੋਣ ਦੇ ਨਾਤੇ, ਭਵਿੱਖ ਦੇ ਖਾਲਿਸਤਾਨ ਦੇ ਗੁਆਂਢੀ ਔਰ ਪਾਕਿਸਤਾਨੀ ਹਕੂਮਤ ਖਾਸ ਤੌਰ ਤੇ ਜਿਵੇਂ ਮੌਜੂਦਾ ਹਕੂਮਤ ਦਾ ਵੀ ਸਿੱਖਾਂ ਪ੍ਰਤੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ, ਗੁਰਦੁਆਰਿਆਂ ਦੀ ਸਾਂਭ ਸੰਭਾਲ, ਇਹ ਸਾਰੇ ਮੁੱਦੇ ਨੇ ਜਿਹਦੇ 'ਚ ਇਕੱਲਾ ਮੇਰਾ ਨਹੀਂ ਦੁਨੀਆ 'ਚ ਬੈਠੇ ਸਿੱਖਾਂ ਦਾ ਪਾਕਿਸਤਾਨ ਦੇ ਵਿੱਚ ਇੰਟਰਸਟ ਹੈ। ਔਰ ਕਈ ਵਾਰ ਜਿੱਥੇ ਅਸੀਂ ਆਪਣੀ ਉਸ ਪਾਕ ਧਰਤੀ ਜਿੱਥੇ ਸਾਡੀ ਗੁਰੂ ਸਾਹਿਬਾਨ ਦੀ ਜਿਹੜੀ ਹੈ ਸਰਜ਼ਮੀਨ ਮੱਕਾ ਮਦੀਨਾ ਸਿੱਖ ਕੌਮ ਦਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਇਸ ਲਈ ਅਸੀਂ ਤਾਂ ਹਮੇਸ਼ਾ ਹੀ ਖੈਰ ਮੰਗਾਂਗੇ ਉਸ ਧਰਤੀ ਦੀ ਔਰ ਆਪਣੇ ਉਸ ਮੁਲਕ ਦੇ ਵਿੱਚ ਲਗਭਗ 220 ਕਰੋੜ ਦੇ ਕਰੀਬ ਲੋਕ ਵਸਦੇ ਨੇ, 4 ਸੂਬਿਆਂ 'ਚ ਵੱਡਾ ਹਿੱਸਾ ਲਗਭਗ 65% ਦੀ ਆਬਾਦੀ ਪੰਜਾਬ ਵਾਸੀਆਂ ਦੀ ਹੈ। ਔਰ ਇਹੀ ਹੁੰਦਾ ਹੈ ਜਿੱਥੇ ਤੁਹਾਡੀ ਗੁੱਡਵਿਲ ਹੁੰਦੀ ਹੈ, ਵੈਲ ਵਿਸ਼ੇਸ ਹੁੰਦੀਆਂ, ਉੱਥੋਂ ਤੁਸੀਂ ਇਹੀ ਤਵੱਕੋ ਕਰਦੇ ਹੋ ਕਿ ਵੀ ਠੰਡੀ ਹਵਾ ਆਏ ਔਰ ਸਭ ਜੇ ਕੋਈ ਸਮੱਸਿਆ ਵੀ ਹੋਏ ਤਾਂ ਉਹਦਾ ਹੱਲ ਹੋਏ। ਲੇਕਿਨ ਇੱਕ ਮਾੜੀ ਖਬਰ ਜਿਸ ਨੇ ਅੱਜ ਕੱਲਾ ਹੀ ਨਹੀਂ ਪਾਕਿਸਤਾਨ ਦੇ ਨਿਊਜ਼ ਚੈਨਲਸ ਔਰ ਉਹਨਾਂ ਦੇ ਮੀਡੀਆ 'ਚ
ਭਾਰਤ ਦਾ ਮੀਡੀਆ ਸਵੇਰ ਤੋਂ ਲੈ ਕੇ ਜਿਉਂ ਲੱਗਾ ਹੋਇਆ ਔਰ ਬਾਹਰ ਵੀ ਇਸ ਦਾ ਪ੍ਰਭਾਵ ਔਰ ਰੀਪਰਕਸ਼ਨਸ ਦੇਖਣ ਚ ਆਉਣਗੀਆਂ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਹਕੂਮਤ ਖੁਦ ਜੋ ਸਲੂਕ ਮਾਈਨੋਰਿਟੀਜ਼ ਨਾਲ ਕਰ ਰਹੀ ਹੈ ਉੱਥੇ ਮੁਸਲਮਾਨਾਂ ਦੀ ਲਿੰਚਿੰਗ ਔਰ ਕਿਸ ਕਿਸਮ ਦੇ ਗੈਰ ਕਾਨੂੰਨੀ ਕਰਾਊਡਸ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਜਿਵੇਂ ਅਸੀਂ ਗੁੜਗਾਵਾਂ ਦੇ ਵਿੱਚ ਅਜੇ ਵੀ ਕੱਲ ਵੀ ਵਾਕਿਆ ਹੁੰਦਾ ਹੈ ਕਿ ਭੀੜ ਉਹਨਾਂ ਦੀ ਇਕੱਠੀ ਹੋ ਕੇ ਜੁਮੇ ਦੀ ਨਮਾਜ਼ ਪੜ੍ਹਨ ਤੋਂ ਰੋਕਣ ਲਈ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੈ ਔਰ ਜੋ ਕੁਝ ਕਸ਼ਮੀਰ ਵਾਦੀ 'ਚ ਚੱਲ ਰਿਹਾ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਹਿਊਮਨ ਰਾਈਟਸ ਐਕਟਿਵਿਸਟ ਨੂੰ ਵੀ ਜਿਹੜਾ ਉਹ ਦਹਿਸ਼ਤਗਰਦੀ ਕਾਨੂੰਨਾਂ ਥੱਲੇ ਰਗੜਿਆ ਜਾ ਰਿਹਾ ਯੂਪੀ ਦੇ ਵਿੱਚ ਕੀ ਚੱਲ ਰਿਹਾ ਈਵਨ ਮਥੁਰਾ ਦੀ ਮਸਜਿਦ ਨੂੰ ਜਿਹੜਾ ਉਹ ਮੰਦਰ ਡਿਕਲੇਅਰ ਕਰਕੇ ਉੱਥੇ ਮੂਰਤੀ ਕ੍ਰਿਸ਼ਨ ਜੀ ਦੀ ਮੂਰਤੀ ਰੱਖਣ ਦੀ ਗੱਲ ਹਿੰਦੂ ਮਹਾਸਭਾ ਵੱਲੋਂ ਕੀਤੀ ਉਹਨੂੰ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਨੇ ਮੋਰੀਆ ਨੇ ਐਂਡੋਰਸ ਕੀਤਾ ਸੋ ਉੱਥੇ ਤੱਕ ਕਿੰਨੀਆਂ ਲਿੰਚਿੰਗਸ ਹੋਈਆਂ ਨੇ ਲੇਕਿਨ ਜਦੋਂ ਪਾਕਿਸਤਾਨ ਨੇ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਜਦੋਂ ਕਰਤਾਰਪੁਰ ਸਾਹਿਬ ਫੋਟੋ ਸ਼ੂਟ ਨੂੰ ਲੈ ਕੇ ਇੰਡੀਆ ਨੇ ਤਲਬ ਕੀਤਾ ਉਹਨਾਂ ਦੇ ਚਾਰਜ ਡੀ ਅਫੇਅਰਸ ਨੂੰ ਡਿਪਲੋਮੈਟ ਨੂੰ ਤੇ ਪਾਕਿਸਤਾਨ ਨੇ ਫੌਰਨ ਇਸਲਾਮਾਬਾਦ 'ਚ ਉਹਨਾਂ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਜਿੱਥੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਕਰਤਾਰਪੁਰ ਸਾਹਿਬ ਫੋਟੋ ਸ਼ਾਟ ਦਾ ਫੌਰਨ ਨੋਟਿਸ ਲਿਆ ਹੈ ਲੇਕਿਨ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋ ਵੀ ਤੁਸੀਂ ਮਾਈਨੋਰਿਟੀਜ਼ ਨਾਲ ਕੀ ਕਰ ਰਹੇ ਹੋ ਔਰ ਤੁਸੀਂ ਆਪਣਾ ਧਿਆਨ ਦਿਓ ਹੁਣ ਇੱਕ ਪਾਸੇ ਤਾਂ ਜਦੋਂ ਭਾਰਤ ਆਪਣੀ ਇਸ ਕਿਸਮ ਦੀ ਕਰਤੂਤ ਨਾਲ ਆਲਰੇਡੀ ਦੁਨੀਆ ਦੇ ਵਿੱਚ ਉਹ ਸਟੇਟ ਡਿਪਾਰਟਮੈਂਟ ਰਿਪੋਰਟ ਹੋਏ ਜਾਂ ਅਮਰੀਕਾ ਦਾ ਯੂਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੇ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਹੋਇਆ ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਉਹਨੂੰ ਨਹੀਂ ਮੰਨਿਆ ਹੁਣ ਇਸ ਸਭ ਦੇ ਚਲਦਿਆਂ ਜੇ ਇੱਕ ਅੱਧੀ ਐਸੀ ਹਾਈ ਪ੍ਰੋਫਾਈਲ ਘਟਨਾ ਜਿਸ ਤੇ ਦੁਨੀਆ ਦਾ ਜਿਹਦਾ ਸਬੰਧ ਸਿਰਫ ਪਾਕਿਸਤਾਨ ਦੇ ਦੀਆਂ ਅਕਲੀਅਤਾਂ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਹੀ ਅੰਦਰੂਨੀ ਘਟਨਾ ਨਹੀਂ ਹੈ ਇਹ ਘਟਨਾ ਨੇ ਆਉਣ ਵਾਲੇ ਪੀਰੀਅਡ 'ਚ ਇਸ ਨੂੰ ਇੰਡੀਆ ਜਾਂ ਦੂਸਰੀ ਲੌਬੀ ਤਾਂ ਰੱਬ ਕਰੇਗੀ ਇਹ ਜੈਨੂਇਨ ਕੰਸਰਨ ਵੀ ਹੈ ਕੌਣ ਤੁਹਾਡੇ ਨਾਲ ਇੱਕ ਪਾਸੇ ਪਾਕਿਸਤਾਨ ਦੀ ਇਕਨੋਮੀ ਜਿਸ ਪਾਸੇ ਜਾ ਰਹੀ ਹੈ ਉਹ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਡੰਡਾ ਸਿਰ ਤੇ ਰੱਖਿਆ ਹੋਇਆ ਹੈ ਬਿਲੀਅਨ 2 ਬਿਲੀਅਨ ਦੇਣਾ ਉਹਨਾਂ ਨੇ ਨੱਕ ਨਾਲ ਉਹ ਲੀਕਾਂ ਕਢਵਾ ਰਹੇ ਨੇ ਆਹ ਸ਼ਰਤ ਵੀ ਮੰਨੋ ਉਹ ਵੀ ਮੰਨੋ ਮਹਿੰਗਾਈ ਸਿਖਰਾਂ ਤੇ ਛੂ ਰਹੀ ਹੈ ਔਰ ਇਸ ਸਾਰੇ ਦੇ ਚੱਲਦੇ ਆ ਜੇ ਪਾਕਿਸਤਾਨ ਦਾ ਜਦੋਂ ਅਸੀਂ ਐਕਸਪੋਰਟ ਦੀ ਗੱਲ ਕਰਦੇ ਤੇ ਉਹਦਾ ਇੱਕ ਗੱਲ ਦਾ ਧਿਆਨ ਰਹੇ ਕਿ ਪਾਕਿਸਤਾਨ ਦਾ ਜੇ ਮਿੱਤਰ ਅਦਰਵਾਈਜ਼ ਚਾਈਨਾ ਦੇ ਨਾਲ ਉਸ ਦੀ ਸਾਂਝ ਦੀ ਗੱਲ ਹਮੇਸ਼ਾ ਹੁੰਦੀ ਹੈ ਕਿ ਜੀ ਦੋਸਤੀ ਹਿਮਾਲਿਆ ਤੋਂ ਉੱਚੀ ਤੇ ਸਮੁੰਦਰ ਤੋਂ ਡੂੰਘੀ ਲੇਕਿਨ ਜੇ ਖਿੱਤੇ ਦੇ ਵਿੱਚ ਵੀ ਔਰ ਗਲੋਬਲ ਲੈਵਲ ਤੇ ਵੀ ਪਾਕਿਸਤਾਨ ਦਾ ਕੋਈ ਸਾਥੀ ਰਿਹਾ ਜਾਂ ਪਾਕਿਸਤਾਨ ਨੂੰ ਹਰ ਹਾਲਤ ਦੇ ਵਿੱਚ ਹਮਾਇਤ ਦਿੰਦਾ ਰਿਹਾ ਤਾਂ ਸ੍ਰੀਲੰਕਾ ਮੁਲਕ ਹੈ ਔਰ ਸ੍ਰੀਲੰਕਾ ਦੀ ਕ੍ਰਿਕਟ ਟੀਮ ਔਰ ਇਹੀ ਕਾਰਨ ਸੀ ਕਿ ਇੰਡੀਅਨ ਏਜੰਸੀਆਂ ਨੇ ਜਦੋਂ ਸ੍ਰੀਲੰਕਾ ਦੀ ਟੀਮ ਲਾਹੌਰ ਦੇ ਵਿੱਚ ਖੇਡਣ ਆਈ ਸੀ ਉਹਨਾਂ ਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਔਰ ਇਸ ਸਭ ਦੇ ਬਾਵਜੂਦ ਕਿਉਂਕਿ ਇਹਦਾ ਇੱਕ ਆਪਣਾ ਹਿਸਟਰੀ ਹੈ ਕਿ ਹਾਲਾਂਕਿ ਸ੍ਰੀਲੰਕਾ ਇੱਕ ਬੁੱਧਿਸਟ ਮੁਲਕ ਹੈ ਮੁਸਲਮਾਨਾਂ ਦੀ ਆਬਾਦੀ ਵੀ ਉੱਥੇ 9-10% ਦੇ ਕਰੀਬ ਹੈ ਉਹ ਆਪਣੇ ਸਾਧਨਾਂ ਨਾਲੋਂ ਵੀ ਕਿਤੇ ਜ਼ਿਆਦਾ ਖੁਸ਼ਹਾਲ ਨੇ ਐਵਰੇਜ ਸ੍ਰੀਲੰਕਨਸ ਦੇ ਮੁਕਾਬਲੇ ਜਿਹੜੇ ਮੁਸਲਮਾਨ ਨੇ ਸ੍ਰੀਲੰਕਾ 'ਚ 3 ਗੁਣਾ ਜ਼ਿਆਦਾ ਬੈਟਰ ਨੇ ਇਕਨੋਮਿਕਲੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਲਿਟੇ ਨੇ ਜਿਹੜੀ ਲਿਬਰੇਸ਼ਨ ਟਾਈਗਰਸ ਆਫ ਤਾਮਿਲਏਲਮ ਉਹ ਆਪਣੀ ਆਜ਼ਾਦ ਮੁਲਕ ਦੀ ਸਟਰਗਲ ਲੜ ਰਹੇ ਸਨ ਇੱਕ ਸਟੇਜ ਤੱਕ ਕਿਉਂਕਿ ਸ੍ਰੀਲੰਕਾ ਦੇ ਮੁਸਲਮਾਨ ਨਿਊਟਰਲ ਰਹੇ ਉਹਦੇ 'ਚ ਸ੍ਰੀਲੰਕਾ ਦੀ ਕਿਉਂਕਿ ਸ੍ਰੀਲੰਕਾ ਸਿਹਾਲੀਜ਼ ਉਹਨਾਂ ਦੀ ਵੱਡੀ ਰੇਸ ਹੈ ਬੁੱਧਿਸਟ ਮੈਜੋਰਿਟੀ ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਨਿਊਟਰਲ ਰੱਖਿਆ ਲੇਕਿਨ ਲਿਟੇ ਜਿਹੜੀ ਕਿ ਇੰਡੀਆ ਦੀ ਰਾਹ ਵੱਲੋਂ ਹੀ ਤਿਆਰ ਕੀਤੀ ਗਈ ਸੀ ਉਹਨਾਂ ਨੇ ਜਿਹੜੇ ਸ੍ਰੀਲੰਕਾ ਦੇ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ ਸੀ ਔਰ ਇਸ ਕਾਰਨ ਕਰਕੇ ਫਿਰ ਪਾਕਿਸਤਾਨ ਦਾ ਇੰਟਰਸਟ ਹੋਰ ਵੀ ਜ਼ਿਆਦਾ ਹੋ ਗਿਆ ਜਿਹੜਾ ਇਹਨਾਂ ਦਾ ਖਾਤਮਾ ਹੋਇਆ ਫਾਈਨਲੀ ਲਿਟੇ ਦਾ ਔਰ ਜਾਫਨਾ 'ਚ ਜਿਹੜੀ ਬਰੂਟੈਲਿਟੀ ਵੀ ਕੀਤੀ ਸ੍ਰੀਲੰਕਨ ਫੌਜ ਨੇ ਉਹਦੇ 'ਚ ਪਾਕਿਸਤਾਨ ਦੀ ਬਹੁਤ ਵੱਡੀ ਮਦਦ ਰਹੀ ਹੈ ਸ੍ਰੀਲੰਕਾ ਨੂੰ ਹਥਿਆਰਾਂ ਦੇ ਪੱਖੋਂ ਵੀ ਦੂਸਰੇ ਪੱਖੋਂ ਵੀ ਉਹਦੇ ਲਈ ਵੀ ਸ੍ਰੀਲੰਕਾ ਸ਼ੁਕਰਗੁਜ਼ਾਰ ਰਿਹਾ ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ 71 ਦੀ ਵਾਰ ਵੇਲੇ ਵੀ ਜਿਹੜਾ ਹੈ ਉਹ ਭਾਰਤ ਦੇ ਹੱਕ 'ਚ ਸ੍ਰੀਲੰਕਾ ਨਹੀਂ ਸੀ ਭੁਗਤਿਆ ਔਰ ਪਾਕਿਸਤਾਨ ਨੂੰ ਰਾਹਤ ਦਿੱਤੀ ਸੀ ਇਸ ਕਰਕੇ ਔਰ ਉਹਨਾਂ ਦੇ ਕੁਝ ਆਫੀਸਰਸ ਟ੍ਰੇਨਿੰਗ ਔਰ
ਐਕਸਪੋਰਟ ਦੇ ਲਿਹਾਜ਼ ਨਾਲ ਵੀ ਸ੍ਰੀਲੰਕਾ ਦੇ ਵਿੱਚ ਪਾਕਿਸਤਾਨ ਦੀਆਂ ਬਣੀਆਂ ਚੀਜ਼ਾਂ, ਉਹ ਫਰਨੀਚਰ ਹੋਏ ਔਰ ਦੂਸਰੀਆਂ ਚੀਜ਼ਾਂ ਹੋਣ, ਉਹ ਹੱਥੋਂ ਹੱਥ ਜਿਹੜੀਆਂ ਨੇ ਵਿਕਣ ਵਾਲੀ ਗੱਲ ਹੁੰਦੀ ਹੈ। ਔਰ ਇਸੇ ਲਈ ਫਿਰ ਪਾਕਿਸਤਾਨ ਨੇ ਵੀ ਇਹ ਰੱਖਿਆ ਹੁੰਦਾ ਹੈ ਕਿ ਜਦੋਂ ਤੁਸੀਂ ਜਿਹੜੀ ਮੈਨੂਫੈਕਚਰਿੰਗ ਪਲਾਂਟਸ ਨੇ ਪਾਕਿਸਤਾਨ ਦੇ ਵਿੱਚ, ਉੱਥੋਂ ਜੇ ਤੁਸੀਂ ਜਿਹੜੀ ਚੀਜ਼ ਜਿਸ ਮੁਲਕ ਦੇ ਵਿੱਚ ਜ਼ਿਆਦਾ ਜਾਂਦੀ ਹੈ, ਜਿਵੇਂ ਉਹਨਾਂ ਦੀ ਟੈਕਸਟਾਈਲ ਇੰਡਸਟਰੀ ਹੈ ਜਾਂ ਹੋਰ ਚੀਜ਼ਾਂ ਨੇ, ਤੁਸੀਂ ਉਹਨਾਂ ਦੇ ਸ਼ਹਿਰੀਆਂ ਨੂੰ ਰੱਖਦੇ ਹੋ ਕਿ ਉਹਨਾਂ ਨੇ ਡੀਲ ਕਰਨਾ। ਇਸੇ ਤਰ੍ਹਾਂ ਦੀ ਸਿਆਲਕੋਟ ਦੇ ਵਿੱਚ ਇੱਕ ਵੱਡੀ ਫੈਕਟਰੀ ਜਿਸ ਦੇ ਮੈਨੇਜਰ ਜਿਹੜੇ ਨੇ ਉਹ ਸ੍ਰੀਲੰਕਨ ਮੂਲ ਦੇ ਪ੍ਰਿਯੰਥਾ ਕੁਮਾਰਾ ਉਹ ਸਨ। ਉਹਨਾਂ ਦੇ ਨਾਲ ਜੋ ਅੱਜ ਵਾਪਰਦਾ ਹੈ ਪਿਛਲੇ 24 ਘੰਟੇ ਦੇ ਵਿੱਚ ਕਿ ਇਹ ਉਹ ਫੈਕਟਰੀ ਨੂੰ ਜਿਹੜਾ ਉਹ ਮੈਨੇਜਰ ਦੇ ਤੌਰ ਤੇ ਜ਼ਾਹਰ ਹੈ ਕਿ ਵੱਡੀ ਫੈਕਟਰੀ ਹੋਏਗੀ, ਬਹੁਤ ਸਾਰੇ ਵਰਕਰ ਉਹਦੇ 'ਚ ਕੰਮ ਕਰਦੇ ਹੋਣਗੇ। ਮੈਂ ਬਹੁਤਾ ਵੇਰਵਾ ਤਾਂ ਨਹੀਂ ਸੀਕ ਆਊਟ ਕੀਤਾ, ਪਰ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਫੈਕਟਰੀ ਦੇ ਕੋਈ ਕੰਧ ਦੇ ਉੱਤੇ ਕੋਈ ਪੋਸਟਰ ਇਸ ਕਿਸਮ ਦਾ ਲੱਗਾ ਜਿਸ ਦੇ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਸੀ। ਹਾਲਾਂਕਿ ਇਸ ਦੀ ਹੁਣ ਇਨਵੈਸਟੀਗੇਸ਼ਨ ਹੋਏਗੀ, ਹੋ ਸਕਦਾ ਹੈ ਉਹਨੂੰ ਪਤਾ ਵੀ ਨਾ ਹੋਏ, ਉਹ ਉਰਦੂ 'ਚ ਲਿਖੀਆਂ ਹੋਣਗੀਆਂ, ਉਹਨੂੰ ਉਰਦੂ ਆਂਦਾ ਵੀ ਸੀ ਕਿ ਨਹੀਂ, ਲੇਕਿਨ ਉਹਨੇ ਜਿਵੇਂ ਵੀ ਇਹ ਵਾਕਿਆ ਹੁੰਦਾ ਕਿ ਉਹ ਉਸ ਕੰਧ ਦੇ ਲਾਗਿਓਂ ਜਿਹੜਾ ਉਹਨੂੰ ਹਟਵਾ ਕੇ ਉਸ ਨੂੰ ਜਿਹੜਾ ਉਹ ਡਸਟਬਿਨ 'ਚ ਸੁੱਟ ਦਿੰਦਾ ਹੈ ਜਾਂ ਸੁੱਟਵਾ ਦਿੰਦਾ ਹੈ। ਜਦਕਿ ਕਈ ਵਾਰ ਇੱਕ ਗੱਲ ਪ੍ਰਚਾਰ ਦਿੱਤੀ ਜਾਂਦੀ ਹੈ ਔਰ ਹੋਇਆ ਇਹ ਕਿ ਕੁਝ ਵਕਤ ਦੇ ਵਿੱਚ, ਔਰ ਉਹਦੇ 'ਚ ਮੈਨੂੰ ਲੱਗਦਾ ਵੀ ਇਹ ਮੈਨੇਜਮੈਂਟਲ ਇਸ਼ੂ ਵੀ ਇਹਦੇ 'ਚ ਜੁੜਿਆ ਹੋ ਸਕਦਾ ਹੈ, ਕਿਉਂਕਿ ਜਦੋਂ ਸਖਤ ਕੋਈ ਮੈਨੇਜਰ ਹੋਏ ਤੇ ਫਿਰ ਵਰਕਰਸ ਨੂੰ ਕੁਝ ਹੋਰ ਨਾ ਲੱਗਦਾ ਹੋਏ ਜਾਂ ਉਹਨਾਂ ਦੀਆਂ ਆਪਣੀਆਂ ਗ੍ਰੀਵੈਂਸਸ ਹੋਣ, ਹੋ ਸਕਦਾ ਹੈ ਅੰਦਰੂਨੀ ਉਹ ਤਾਂ ਜਦੋਂ ਫੁੱਲ ਇਨਵੈਸਟੀਗੇਸ਼ਨ ਹੋਏਗੀ ਕੀ ਹੈ। ਪਰ ਇੱਕ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਪਿੱਛੇ ਵੀ ਕਾਫੀ ਚਰਚਾ ਦੇ ਵਿੱਚ ਰਹੀ ਫਰਾਂਸ ਦੇ ਵਿੱਚ, ਫਰਾਂਸ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਫਰਾਂਸ ਦੇ ਰਾਜਦੂਤ ਨੂੰ, ਐਂਬੈਸਡਰ ਨੂੰ ਵਾਪਸ ਸੱਦੋ ਇਸ ਮੁੱਦੇ ਦੇ ਉੱਤੇ। ਸੋ ਇਹ ਜਿਹੜਾ ਦੁਖਦਾਈ ਘਟਨਾ ਵਾਪਰਦੀ ਹੈ ਕਿ ਕੁਝ ਦੇਰ ਦੇ ਵਿੱਚ ਹੀ ਪਹਿਲਾਂ ਫੈਕਟਰੀ ਦੇ ਅੰਦਰੋਂ ਇਹ ਰਿਊਮਰ ਹੁੰਦੀ ਹੈ ਕਿ ਜੀ ਇਹ ਬਲੈਸਫੈਮੀ ਕੀਤੀ, ਤੋਹੀਨ ਕੀਤੀ ਇਸਲਾਮ ਦੀ, ਔਰ ਫਿਰ ਹੌਲੀ ਹੌਲੀ ਕਰਾਊਡ ਇਕੱਠੀ ਹੋ ਜਾਂਦੀ ਹੈ। ਉਸ ਨੂੰ ਮੈਨੇਜਰ ਪ੍ਰਿਯੰਥਾ ਕੁਮਾਰਾ ਨੂੰ ਘੜੀਸ ਕੇ ਜਿਹੜਾ ਉਹ ਪਹਿਲਾਂ ਮਾਰਕਟਾਈ ਭੀੜ ਅੰਦਰ ਵੜ ਜਾਂਦੀ ਹੈ, ਉਹਨੂੰ ਕੁੱਟਦਿਆਂ ਨੂੰ ਬਾਹਰ ਲੈ ਆਉਂਦੇ ਨੇ, ਜਿਹਦੇ ਲਈ ਲਫ਼ਜ਼ ਲਿੰਚਿੰਗ ਕਿਹਾ ਜਾਂਦਾ ਹੈ, ਔਰ ਬਾਅਦ ਦੇ ਵਿੱਚ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਆਲਮੋਸਟ ਜਿਹੜਾ ਉਹ ਸਵਾਹ ਬਣੀ ਉਹਦੀ ਬਾਡੀ ਜਿਹੜੀ ਹੈ, ਉਹ ਬਾਅਦ ਜਦੋਂ ਤੱਕ ਪੁਲਿਸ ਜਾਂ ਦੂਜੀ ਤੀਜੀ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਉਹ ਤਾਂ ਸਵਾਹ ਦਾ ਢੇਰ ਹੀ ਸੀ। ਹੁਣ ਇਹਦੇ 'ਚ ਬਹੁਤ ਸਾਰੇ ਸਵਾਲ ਨੇ, ਔਰ ਜਿਵੇਂ ਦੀਆਂ ਜਿੰਨੀ ਕਵਰੇਜ ਦੀ ਆਈ ਹੈ ਉਹਦੇ 'ਚ ਲੱਗਦਾ ਵੀ ਸਾਰੀ ਪ੍ਰੋਸੈਸ ਨੂੰ ਕਈ ਘੰਟੇ ਲੱਗੇ ਨੇ। ਹੁਣ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਜੀ ਪੁਲਿਸ ਜਾਂ ਦੂਜੀ ਉਹ ਮੌਕੇ ਤੇ ਪਹੁੰਚਦੀ ਹੈ, ਪਰ ਉਹ ਕਹਿੰਦੇ ਨੇ ਜੀ ਜਿਹੜੀ ਭੀੜ ਹੈ ਉਹ ਬਹੁਤ ਜ਼ਿਆਦਾ ਸੀ, ਅਸੀਂ ਨਹੀਂ ਕਰ ਸਕੇ। ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦਾ ਲੈਪਸ ਵੀ ਹੈ, ਕਿਤੇ ਨਾ ਕਿਤੇ ਮੌਕੇ ਸਿਰ ਇੰਟਰਵੀਨ ਕਰਨ ਦੀ ਗੱਲ ਵੀ ਹੈ। ਪਰ ਸਭ ਤੋਂ ਵਰਸਟ ਪਾਰਟ ਮੈਂ ਸਮਝਦਾ ਹਾਂ ਵੀ ਜਿਹੜਾ ਇੱਕ ਕਿਸਮ ਦਾ ਮਜ਼ਹਬ ਦੇ ਨਾਂ ਦੇ ਉੱਤੇ ਬਹੁਤ ਵਾਰ ਅਸੀਂ ਜਿਹੜਾ ਉਹ ਇਸ ਕਿਸਮ ਦਾ ਵਿਹਾਰ ਕਰਦੇ ਹਾਂ ਕਿ ਕਈ ਵਾਰੀ ਤੱਥਾਂ ਨੂੰ ਜਾਂ ਫੈਕਟਸ ਨੂੰ ਪੜਚੋਲਣ ਦੀ ਲਾਈਨ ਵੀ ਨਹੀਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਬਲੈਸਫੈਮੀ ਨੂੰ ਲੈ ਕੇ ਜਾਂ ਜਿਸ ਦੇ ਲਈ ਲਫ਼ਜ਼ ਜਿਹੜਾ ਹੈ ਈਸ਼ ਨਿੰਦਾ ਇਸਤੇਮਾਲ ਕੀਤਾ, ਬਹੁਤ ਸਖਤ ਕਾਨੂੰਨ ਨੇ, ਔਰ ਕਾਨੂੰਨ ਦੇ ਤੌਰ ਤੇ ਵੀ ਜੇ ਕਿਸੇ ਨੇ ਡੈਲੀਬਰੇਟਲੀ ਐਸਾ ਕੁਝ ਕੀਤਾ ਹੋਏ ਤੇ ਉਹ ਸਜ਼ਾ ਦਾ ਹੱਕਦਾਰ ਹੈ, ਉਹਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ ਔਰ ਉਹਦੀ ਸਖਤ ਸਜ਼ਾ ਹੈ ਪਾਕਿਸਤਾਨ ਦਾ ਕਾਨੂੰਨ। ਪਰ ਜਦੋਂ ਬਹੁਤ ਸਾਰੇ ਫੈਸਲੇ ਭੀੜਾਂ ਆਪਣੇ ਹੱਥਾਂ 'ਚ ਲੈਣੀਆਂ ਸ਼ੁਰੂ ਕਰ ਦੇਣ, ਔਰ ਉਹ ਵੀ ਉਸ ਹਾਲਤ ਦੇ ਵਿੱਚ ਕਿ ਜਿਹੜਾ ਵਛਿੰਦਾ ਉਹ ਤੁਹਾਡੇ ਮੁਲਕ ਦਾ ਨਹੀਂ ਹੈ, ਫਿਰ ਉਸ ਮੁਲਕ ਦਾ ਜਿਹਦੇ ਨਾਲ ਤੁਹਾਡੇ ਬਹੁਤ ਚੰਗੇ ਸਬੰਧ ਨੇ, ਔਰ ਤੁਸੀਂ ਉਹਨਾਂ ਹਾਲਾਤਾਂ 'ਚ ਜਦੋਂ ਆਲਰੇਡੀ ਪਾਕਿਸਤਾਨ ਦੇ ਉੱਤੇ ਭਾਰਤ ਦੀ ਲੌਬੀ ਨੇ IMF ਰਾਹੀਂ ਕੋਈ ਟਾਸਕ ਫੋਰਸ ਬਿਠਾਈ ਹੋਈ ਹੈ, ਕੋਈ ਹੋਰ ਹੈ ਤੁਹਾਡੇ ਤੇ ਦਹਿਸ਼ਤਗਰਦੀ ਔਰ ਦੂਸਰਾ ਪ੍ਰਮੋਟ ਕਰਨ ਦੀ ਗੱਲ ਹੁੰਦੀ ਹੈ। ਹਾਲਾਂਕਿ ਇਸ ਵਾਕਿਆ ਨੂੰ ਫੌਰਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੋਂ ਲੈ ਕੇ ਈਵਨ ਪਾਕਿਸਤਾਨ ਦੇ ਜਿਹੜੇ ਉਲਮਾ ਜਿਨ੍ਹਾਂ ਨੂੰ ਕਹਿੰਦੇ ਨੇ ਰਿਲੀਜੀਅਸ ਸਕਾਲਰਸ, ਉਹਨਾਂ ਨੇ ਕੰਡੈਮ ਕੀਤਾ ਹੈ, ਮੀਡੀਆ ਨੇ ਕੰਡੈਮ ਕੀਤਾ ਹੈ। ਲੇਕਿਨ ਕਿਤੇ ਨਾ ਕਿਤੇ ਐਸਾ ਜ਼ਰੂਰ ਹੈ ਕਿ ਕੁਝ ਹਲਕੇ ਜਿਹੜੇ ਸਮਝਦੇ ਨੇ ਕਿ ਭਾਈ ਸਾਨੂੰ ਲਿਮਿਟਿਡ ਤੌਰ ਦੇ ਉੱਤੇ ਅਸੀਂ ਆਪਣੇ ਫਾਇਦੇ ਇਹਦੇ ਚੋਂ ਕੱਢ ਸਕਦੇ ਹਾਂ, ਉਹ ਜਦੋਂ ਇਸ ਕਿਸਮ ਦੀ ਗੱਲ ਦੇਖਦੇ ਨੇ ਤੇ ਉਹ ਕੰਨ ਵੀ ਵਲੇਟ ਲੈਂਦੇ ਨੇ। ਪਰ ਕਿਸੇ ਸੁਸਾਇਟੀ ਲਈ ਇਹ ਕੋਈ ਹੈਲਥੀ ਸਾਈਨ ਨਹੀਂ ਹੈ ਕਿ ਤੁਸੀਂ ਜਿੱਥੇ ਤੁਹਾਡਾ ਕਾਨੂੰਨ ਐਗਜ਼ਿਸਟ ਕਰ, ਜਦੋਂ ਲੋਕ
ਕਾਨੂੰਨ ਨੂੰ ਹੱਥ 'ਚ ਲੈਣ ਲੱਗ ਜਾਣ, ਇਹਦਾ ਮਤਲਬ ਹੈ ਕਿ ਸੁਸਾਇਟੀ ਜਿਹੜੀ ਹੈ ਉਹ ਬੇਕਾਨੂੰਨੀ ਵੱਲ ਜਾ ਰਹੀ ਹੈ। ਅਸੀਂ ਇਹ ਗੱਲ ਇੱਕ ਹਮਦਰਦ ਦੇ ਨਾਤੇ, ਦੋਸਤ ਦੇ ਨਾਤੇ ਕਹਿ ਰਹੇ ਹਾਂ ਕਿ ਭਾਈ ਇਸ ਪਾਸੇ ਵੱਲ ਧਿਆਨ ਦਿਓ। ਇਹ ਨਾ ਹੋਏ ਜਿਹੜੀ ਅੱਜ ਭੀੜ ਕਿਸੇ ਹੋਰ ਨੂੰ ਕੁੱਟ ਰਹੀ ਹੈ, ਜਦੋਂ ਇਸ ਕਿਸਮ ਦਾ ਸਿਸਟਮ ਡਿਵੈਲਪ ਹੋ ਜਾਂਦਾ ਹੈ। ਭਾਰਤ ਦੇ ਵਿੱਚ ਤਾਂ ਆਲਰੇਡੀ ਜੇ ਉਹਨਾਂ ਦਾ ਡਿਕਲਾਈਨ ਸ਼ੁਰੂ ਹੋਇਆ ਹੈ ਤੇ ਉੱਥੇ ਉਹਨੂੰ ਮੋਬੋਕ੍ਰੇਸੀ ਕਹਿੰਦੇ ਨੇ, ਡੈਮੋਕ੍ਰੇਸੀ ਨਹੀਂ ਹੈ। ਇਸੇ ਤਰ੍ਹਾਂ ਪਾਕਿਸਤਾਨ ਇੱਕ ਡੈਮੋਕ੍ਰੇਸੀ, ਉਹਨਾਂ ਦੀ ਇੱਕ ਚੁਣੀ ਹਕੂਮਤ, ਲਾ ਐਂਡ ਆਰਡਰ ਵਾਲੀ ਉਹਨਾਂ ਦੀ ਸੁਸਾਇਟੀ ਹੈ। ਤੇ ਇਸ ਕਿਸਮ ਦਾ ਵਾਕਿਆ ਜਿਹੜਾ ਹੈ ਉਹ ਬਹੁਤ ਨੁਕਸਾਨ ਕਰੇਗਾ ਆਉਣ ਵਾਲੇ ਪੀਰੀਅਡ ਦੇ ਵਿੱਚ, ਔਰ ਇਸ ਕਿਸਮ ਦੀ ਘਟਨਾ ਦੁਬਾਰਾ ਨਾ ਵਾਪਰੇ। ਸਖਤ ਇਸ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ। ਹੁਣ ਗੱਲ ਅਸੀਂ ਕਰੀਏ ਬੀਬੀ ਕੰਗਨਾ ਰਣੌਤ। ਉਹ ਜਿੰਨੀ ਮਰਜ਼ੀ ਵਾਹਿਯਾਤ ਹੋਏ ਪਰ ਅਸੀਂ ਉਹਨੂੰ ਫਿਰ ਵੀ ਸਤਿਕਾਰ ਨਾਲ ਬੀਬੀ ਕਹਿੰਦੇ ਹਾਂ, ਔਰ ਇਹੀ ਵਰਤਾਰਾ ਈਵਨ ਕਿਸਾਨਾਂ ਨੇ ਵੀ ਅੱਜ ਕੀਤਾ। ਇਹ ਕੰਗਨਾ ਰਣੌਤ ਜਿਹੜੀ ਆਪਣੀ ਭੈਣ ਦਾ ਜਨਮ ਦਿਨ, ਇਹ ਮੰਡੀ ਦੀ ਰਹਿਣ ਵਾਲੀ ਹੈ, ਮੰਡੀ ਹਿਮਾਚਲ ਪ੍ਰਦੇਸ਼ ਦਾ ਕਸਬਾ ਹੈ, ਔਰ ਆਪਣੀ ਭੈਣ ਦਾ ਜਨਮ ਦਿਨ ਮਨਾਉਣ ਦੇ ਲਈ ਇਹ ਮਨਾਲੀ ਗਈ ਹੋਈ ਸੀ। ਉੱਥੋਂ ਉਹਨੇ ਫਲਾਈ ਕਰਕੇ ਜਾਣਾ ਸੀ ਬੰਬੇ, ਫਲਾਈਟ ਕੈਂਸਲ ਹੋ ਗਈ ਜਾਂ ਕੀ ਹੋਇਆ, ਤੇ ਉਹਨੇ ਕਿਹਾ ਵੀ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਬਾਈ ਰੋਡ। ਔਰ ਕਿਸਾਨਾਂ ਦੀ ਇੰਟੈਲੀਜੈਂਸ ਮੈਂ ਸਮਝਦਾ ਵੀ ਇਹ ਫਿਕਰ ਹੋਣਾ ਚਾਹੀਦਾ ਮੋਦੀ ਐਂਡ ਕੰਪਨੀ ਨੂੰ ਕਿ ਉਹ ਕਿੰਨੀ ਜਿਹੜੀ ਹੈ ਉਹ ਸੂਹ ਰੱਖਦੇ ਨੇ। ਔਰ ਉਹਨਾਂ ਨੇ ਕਿਹਾ ਕਿਸਾਨਾਂ ਨੇ ਕਿ ਅਸੀਂ ਬਿਲਾਸਪੁਰ ਤੋਂ ਹੀ ਫੋਲੋ ਕਰਨਾ ਸ਼ੁਰੂ, ਬਿਲਾਸਪੁਰ ਵੀ ਹਿਮਾਚਲ 'ਚ ਹੈ। ਇਹਦਾ ਮਤਲਬ ਹੈ ਵੀ ਉਹਨਾਂ ਨੇ ਕਿਹਾ ਕਿ ਬੀਬੀ ਤੂੰ ਜੋ ਕੁਛ ਹੁਣ ਲਿਖਦੀ ਰਹੀ ਹੈ, ਕਹਿੰਦੀ ਰਹੀ ਹੈ, 60-60 80-80 ਰੁਪਏ 'ਚ ਵਿਕਣ ਵਾਲੀਆਂ ਜਿਹੜੀਆਂ ਨੇ ਉਹ ਤੂੰ ਕਹਿੰਦੀ ਰਹੀ ਹੈ। ਔਰ ਉਹਨਾਂ ਨੇ ਐਨ ਦੇਖ ਕੇ, ਔਰ ਉਹ ਪੂਰੀ ਉਸ ਦੇ ਉੱਤੇ ਹੁਣ ਤਾਂ ਵੀਡੀਓ ਸਾਹਮਣੇ ਨੇ ਕਿ ਜਦੋਂ ਵੀ ਪੰਜਾਬ ਦੀ ਟੈਰੀਟਰੀ 'ਚੋਂ ਦਾਖਲ ਹੁੰਦੀ ਹੈ ਤੇ ਰੋਪੜ ਜ਼ਿਲ੍ਹੇ ਦੀ ਜਿਹੜੀ ਕਿਸਾਨਾਂ ਦੀ ਕਿਰਤੀ ਕਿਸਾਨ ਮੋਰਚਾ ਹੈ, ਉਹਨਾਂ ਦੇ ਬੰਦੇ ਵੀ ਬੀਬੀਆਂ ਵੀ ਕਿਵੇਂ ਉਹਨਾਂ ਨੇ ਐਂਬੁਸ਼ ਕੀਤਾ। ਇਹਨੂੰ ਐਂਬੁਸ਼ ਲਫ਼ਜ਼ ਅਸੀਂ ਕਹਾਂਗੇ, ਹੈ ਤਾਂ ਇਹ ਫੌਜੀ ਲਫ਼ਜ਼ ਹੈ ਪਰ ਪੋਲੀਟੀਕਲੀ ਵੀ ਐਂਬੁਸ਼ ਕੀਤਾ ਉਹਨਾਂ 'ਚੋਂ, ਕਿਉਂਕਿ ਜਿੱਥੇ ਕੋ ਉਹਨੂੰ ਬੀਬੀ ਨੂੰ ਘੇਰਿਆ ਕੀਰਤਪੁਰ ਸਾਹਿਬ ਦੇ ਨੇੜੇ ਗੁਰਦੁਆਰਾ ਬੁੰਗਾ ਸਾਹਿਬ ਹੈ, ਉਹਦੇ 'ਚ ਕੁਛ ਪਹਿਲਾਂ ਬੁੰਗਾ ਸਾਹਿਬ ਸੀ, ਜਿਉਂ ਹੀ ਪਿੱਛੋਂ ਕੋਈ ਹੋਰ ਵੀ ਫੋਲੋ ਕਰ ਰਿਹਾ ਹੋਏਗਾ ਉਹਨਾਂ ਨੇ ਸਿਗਨਲ ਦਿੱਤਾ, ਕਿਉਂਕਿ ਕੰਗਨਾ ਰਣੌਤ ਦੀ ਸਿਕਿਉਰਿਟੀ ਤਾਂ ਜੀ ਸਿਕਿਉਰਿਟੀ ਹੈ ਮੋਦੀ ਵਾਂਗ। ਉਹਦੇ ਨਾਲ ਪੰਜਾਬ ਪੁਲਿਸ ਔਰ ਹਾਲਾਂ ਪੰਜਾਬ ਪੁਲਿਸ ਦੇ ਜ਼ਿਲ੍ਹੇ ਦੇ SSP ਨੇ ਕਿਹਾ ਵੀ ਸਾਨੂੰ ਇਨਫੋਰਮ ਨਹੀਂ ਸੀ ਕੀਤਾ ਹੋਇਆ, ਲੇਕਿਨ ਉਹ ਆਲਰੇਡੀ ਨਾਲ ਕੈਰੀ ਕਰਦੀ ਹੈ, CRPF ਵੀ ਹੈ, ਸੈਂਟਰਲ ਫੋਰਸਿਸ ਇਹ ਉਹ। ਔਰ ਜਦੋਂ ਫਿਰ ਔਰ ਜਿਸ ਦਲੇਰੀ ਨਾਲ ਕਿਸਾਨ ਭੱਜੇ ਆ ਕੇ ਕਾਰ ਦੇ ਅੱਗੇ ਖਲੋ ਗਏ ਗੱਡੀ ਦੇ, ਬਾਕੀ ਵੀ ਗੱਡੀਆਂ ਸੀ, ਫਿਰ ਤਾਂ ਟ੍ਰੈਫਿਕ ਪਿੱਛੇ ਤੱਕ ਰੁਕਿਆ ਰਿਹਾ ਇੱਕ ਅੰਦਾਜ਼ੇ ਮੁਤਾਬਕ 1.5 ਤੋਂ 2 ਘੰਟੇ ਪੂਰਾ। ਫਿਰ ਉੱਥੇ ਜੋ ਹੁੰਦਾ ਉਹ ਦੇਖਣ ਵਾਲਾ ਹੀ ਹੈ ਕਿ ਵੀ ਬੀਬੀਆਂ ਵੀ ਪਹੁੰਚ ਜਾਂਦੀਆਂ ਨੇ, ਸਿੱਧੀਆਂ ਜਿਹੀਆਂ ਪਿੰਡੂ ਬੀਬੀਆਂ ਰੋਪੜੀ ਜ਼ਬਾਨ ਬੋਲ ਰਹੀਆਂ, ਉਹਨੂੰ ਕਹਿ ਰਹੀਆਂ ਕਿ ਵੀ ਤੂੰ ਦੱਸ, ਤੂੰ ਸਾਨੂੰ 60-60 80-80 ਰੁਪਏ ਵਾਲੇ ਤੇਰੀ ਤੂੰ ਉਹ ਅੱਗੋਂ ਕਹਿੰਦੀ ਜੀ ਤੁਸੀਂ ਮੇਰੀਆਂ ਮਾਵਾਂ ਵਰਗੀਆਂ। ਉਹ ਕਹਿੰਦੇ ਵੀ ਤੂੰ ਧੀਆਂ ਵਾਲੀ ਗੱਲ ਕਿਹੜੀ ਕੀਤੀ ਆ ਦੱਸ ਵੀ ਇਹ ਕਰਕੇ। ਔਰ ਉਹਦਾ ਹਾਲ ਇਹ ਹੁੰਦਾ ਵੀ ਅੰਦਰ ਸਹਿਮੀ ਘਬਰਾਈ। ਪਹਿਲਾਂ ਤਾਂ ਉਹ ਟਵੀਟ ਕਰਦੀ ਹੈ ਕਿ ਜੀ ਭੀੜ ਨੇ ਘੇਰ ਲਿਆ, ਔਰ ਇਹ ਜਿਹੜੀ ਹੈ ਬਿਲਕੁਲ ਉਹਦਾ ਜਿਹੜਾ ਉਹਦੀ ਲਿਖਤ ਹੈ ਉਹ ਇਸ ਕਿਸਮ ਦੀ ਹੈ ਕਿ ਵੀ ਮੈਨੂੰ ਜਿਵੇਂ ਲਿੰਚ ਕਰ ਦੇਣਾ, ਘਬਰਾਈ ਹੋਈ ਹੈ। ਲੇਕਿਨ ਉਹ ਬੀਬੀਆਂ, ਉਹ ਸਿਕਿਉਰਿਟੀ ਵਾਲੇ ਵੀ ਬਾਹਰ ਨਿਕਲਦੇ ਨੇ, ਦੂਜੇ ਉਹ ਕਹਿੰਦੇ ਵੀ ਇਦਾਂ ਤਾਂ ਜਾਣ ਨਹੀਂ ਦੇਣਾ ਹੈ, ਇਹ ਮਾਫੀ ਮੰਗੇਗੀ, ਬਾਹਰ ਨਿਕਲੇਗੀ। ਫਿਰ ਗੱਲਬਾਤ ਕਰਕੇ ਉਹ ਬਾਹਰ ਨਿਕਲੀ ਕਿ ਜੀ 2 ਬੀਬੀਆਂ ਨਾਲ ਪਹਿਲਾਂ ਮੈਂ ਮਿਲ, ਅੱਗੋਂ ਬੀਬੀਆਂ ਆ ਗਈਆਂ ਸਧਾਰਨ ਬੀਬੀਆਂ, ਉਹ ਇੰਨੀ ਦਲੀਲ ਨਾਲ ਗੱਲ ਕਰ ਰਹੀਆਂ ਨੇ। ਮੈਂ ਕਿਹਾ ਵੀ ਇਹ ਹੈ ਜਿਹੜੀ ਟ੍ਰੇਨਿੰਗ 1 ਸਾਲ ਦੇ ਇਸ ਮੋਰਚੇ ਦੇ ਦੌਰਾਨ ਹੋਈ ਹੈ। ਉਹਨੇ ਕਿਹਾ ਵੀ ਤੂੰ ਦੱਸ, ਤੂੰ ਕਿਹਾ ਨਾ 50 ਜਾਂ 100 ਰੁਪਏ ਲੈ ਕੇ ਬੈਠੀਆਂ। ਨਹੀਂ ਮੁੱਕਰ ਗਈ, ਕਹਿੰਦੀ ਮੈਂ ਹੱਥ ਜੋੜੇ ਹੋਏ ਨੇ। ਉਹ ਕਹਿੰਦੇ ਨਹੀਂ ਮੈਂ ਤੁਹਾਡੇ ਬਾਰੇ ਨਹੀਂ ਕਿਹਾ, ਮੈਂ ਤਾਂ ਸ਼ਾਹੀਨ ਬਾਗ ਵਾਲੀਆਂ ਬੀਬੀਆਂ ਬਾਰੇ ਕਿਹਾ ਸੀ। ਫਿਰ ਜਦੋਂ ਉਹਨੂੰ ਹੋਰ ਕੀਤਾ ਜਾਂਦਾ ਉਹਨੇ ਕਿਹਾ ਜੀ ਮੈਂ ਬਹੁਤ ਕਰਦੀ ਪੰਜਾਬੀ, ਤੇ ਪੰਜਾਬੀ ਬੋਲਣ ਤੇ ਆ ਗਈ। ਫਿਰ ਪੰਜਾਬ ਜ਼ਿੰਦਾਬਾਦ ਦਾ ਨਾਰਾ। ਔਰ BBC ਦੀ ਤਾਂ ਖਬਰ ਹੀ ਇਹ ਹੈ ਕਿ ਵੀ ਕੰਗਨਾ ਰਣੌਤ ਨੂੰ ਕੀਰਤਪੁਰ 'ਚ ਕਿਸਾਨਾਂ ਨੇ ਘੇਰ ਮਾਫੀ ਮੰਗਣ ਲਈ ਕਿਹਾ, ਕੰਗਨਾ ਬੋਲੀ ਪੰਜਾਬ ਜ਼ਿੰਦਾਬਾਦ। ਔਰ ਇਹ 1.5-2 ਘੰਟੇ ਦੇ ਇਸ ਸਾਰੇ ਤੋਂ ਬਾਅਦ ਜਿਹੜੀ ਉਹਨੂੰ ਉਹਨਾਂ ਨੇ ਇਹ ਕਹਿ ਕੇ ਕਿਹਾ ਵੀ ਚੱਲ ਕੋਈ ਨਹੀਂ, ਹੁਣ ਅੱਗੇ ਤੋਂ ਸੋਚ ਕੇ ਗੱਲ ਕਰੀ। ਔਰ ਇਹ ਜਿਹੜਾ ਇਸ ਸਾਰੇ 'ਚੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਰਿਜ਼ੋਲਵ ਸ਼ੋ ਕਰਦਾ। ਔਰ ਇਸ ਸਾਰੇ 'ਚ ਇੱਕ ਪਾਸੇ ਉਹਦੀ ਟੈਂ ਤੋੜਨੀ ਹੁੰਦੀ ਹੈ, ਹੋਰ ਤੁਸੀਂ ਕੀ ਹੈ। ਔਰ ਮੈਂ ਸਮਝਦਾ ਵੀ ਇੱਕ ਪਾਸੇ ਜਦੋਂ ਇਸ ਕਿਸਮ ਦੀ ਐਜੀਟੇਟਿਡ ਮੌਬ ਹੋਏ,
ਉਹਨੂੰ ਕੰਟਰੋਲ 'ਚ ਰੱਖਣਾ ਔਰ ਉਹਨਾਂ ਦਾ ਸਵੈ ਕੰਟਰੋਲ ਸੀ। ਉਹਨਾਂ ਦਾ ਮਕਸਦ ਜਿਹੜਾ ਹੈ ਉਹਨੂੰ ਅਦਰਵਾਈਜ਼ ਤਾਂ ਉਹ ਲੱਭਦੀ ਨਾ, ਲੇਕਿਨ ਇਹ ਉਹਨਾਂ ਦਾ ਮਕਸਦ ਵੀ ਨਹੀਂ ਸੀ। ਉਹਨਾਂ ਦਾ ਮਕਸਦ ਉਹਨੂੰ ਰਿਅਲਾਈਜ਼ ਕਰਵਾਉਣਾ ਸੀ। ਹਾਲਾਂਕਿ ਜਦੋਂ ਉਹ ਫਿਰ ਘੇਰੇ ਘੂਰੇ ਚੋਂ ਨਿਕਲ ਕੇ ਗਈ, ਫਿਰ ਉਹ ਟਵੀਟ ਕਰ ਰਹੀ ਹੈ ਕਿ ਮੈਂ ਬਹੁਤ ਥੈਂਕਸ ਕਰਦੀ ਹਾਂ, ਮੈਨੂੰ ਤਾਂ ਜਿਹੜਾ ਥੈਂਕ ਯੂ ਕਰਦੀ ਹਾਂ ਮੈਂ ਪੰਜਾਬ ਪੁਲਿਸ CRPF ਦਾ। ਮਤਲਬ ਉਹ ਕੀ ਹੈ ਜਿਸ ਨੂੰ ਕਹਿੰਦੇ ਨੇ ਵੀ ਸੱਪ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ। ਲੇਕਿਨ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਤੁਸੀਂ ਇਸ ਕਿਸਮ ਦੇ ਸੀਨ ਨੂੰ ਫੇਸ ਕਰਦੇ ਹੋ ਤਾਂ ਫਿਰ ਉਹ ਸਭ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਆ ਰਿਹਾ ਹੁੰਦਾ। ਸੋ ਇੱਕ ਪਾਸੇ ਇਸ ਖਬਰ ਨੂੰ ਲੈ ਕੇ ਅੱਜ ਤਾਂ ਸਾਰੇ ਨੈਸ਼ਨਲ ਮੀਡੀਆ ਤੇ ਵੀ ਇਹੀ ਚਰਚਾ ਹੋ ਰਹੀ ਸੀ, ਲੇਕਿਨ ਦੂਸਰੇ ਪਾਸੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਇੱਕ ਪਾਰਟ ਰਾਹੁਲ ਗਾਂਧੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਜੀ ਕਿ ਵੀ ਇਹ ਜਿਹੜੇ ਕਿਸਾਨ ਮਾਰੇ ਗਏ 700 ਦੇ ਕਰੀਬ, ਉਹਨਾਂ ਨੂੰ ਕੰਪਨਸੇਸ਼ਨ ਦੇਣਾ ਬਣਦਾ ਹੈ। ਉਹਨਾਂ ਨੇ ਕਿਹਾ ਵੀ ਕਿਵੇਂ ਮੋਦੀ ਨੇ ਬੇਸ਼ਰਮੀ ਦੇ ਨਾਲ ਉਹਨਾਂ ਦੀ ਸਰਕਾਰ ਨੇ ਕਿਹਾ ਜੀ ਸਾਡੇ ਕੋਲ ਤਾਂ ਕੋਈ ਡਾਟਾ ਹੀ ਨਹੀਂ ਹੈ ਮਾਰੇ ਗਏ। ਉਹਨਾਂ ਨੇ ਕਿਹਾ ਕਿ ਪੰਜਾਬ ਗਵਰਨਮੈਂਟ ਨੇ 403 ਜਿਹੜੇ ਮਾਰੇ ਗਏ ਕਿਸਾਨ ਨੇ ਉਹਨਾਂ ਨੂੰ 5-5 ਲੱਖ ਦਾ ਮੁਆਵਜ਼ਾ ਦਿੱਤਾ ਹੈ। 152 ਦੇ ਕਰੀਬ ਫੈਮਿਲੀ ਮੈਂਬਰਸ ਨੂੰ ਨੌਕਰੀਆਂ ਦਿੱਤੀਆਂ। ਜੇ ਉਹਦੇ ਕੋਲੋਂ ਉਹਨੇ ਜਿਹੜਾ ਰਾਹੁਲ ਗਾਂਧੀ ਨੂੰ ਡਾਟਾ ਵੀ ਕੱਢਿਆ ਕਿ ਉਹਨੇ ਕਿਹਾ ਕਿ ਵੀ ਫ੍ਰੈਂਕਲੀ ਇਟਸ ਨਾਟ ਆਵਰ ਮਿਸਟੇਕ ਦੈਟ ਕਾਜ਼ ਦਾ ਡੈਥ ਆਫ 700 ਫਾਰਮਰਸ, ਇਟ ਇਜ਼ ਪ੍ਰਾਈਮ ਮਿਨਿਸਟਰ ਮੋਦੀਜ਼ ਮਿਸਟੇਕ। Prime Minister apologized. He said he made a mistake and because of that mistake 700 farmers died. Why doesn't the Prime Minister have the decency and dignity to help their families? So ਅਸੀਂ ਸਮਝਦੇ ਹਾਂ ਕਿ ਭਾਵੇਂ ਇਹ ਸਾਰੇ ਹੀ ਆਪੋ ਆਪਣੀ ਸਿਆਸਤ ਕਰ ਰਹੇ ਨੇ, ਪਰ ਇਸ ਸਿਆਸਤ ਚੋਂ ਜੇ ਕੁਝ ਹੋਰ ਕੰਪਨਸੇਸ਼ਨ ਨਿਕਲ ਆਉਂਦਾ ਹੈ, ਔਰ ਇਕੱਲਾ ਇਹੀ ਨਹੀਂ, ਕਿਸਾਨਾਂ ਦੀਆਂ ਮੰਗਾਂ ਜਿੱਥੇ MSP ਲਈ ਤਾਂ ਕਮੇਟੀ ਮੰਨਣ ਲਈ ਉਹ ਤਿਆਰ ਵੀ ਨੇ, ਪਰ ਵੱਡੀ ਗੱਲ ਜਿਵੇਂ ਅਸੀਂ ਕਿਹਾ ਸੀ ਕਿ ਹਰਿਆਣੇ 'ਚ ਹੀ ਮੈਂ 28,000 ਦੀ ਫਿਗਰ ਦਿੱਤੀ ਸੀ ਕਿ ਕੇਸ ਰਜਿਸਟਰ ਨੇ ਕਿਸਾਨਾਂ ਦੇ ਖਿਲਾਫ। ਹੁਣ ਮੈਂ ਕਿਸੇ ਕਿਸਾਨ ਜਥੇਬੰਦੀ ਦਾ ਦੇਖ ਰਿਹਾ 40,000 ਤੋਂ ਜ਼ਿਆਦਾ ਕੇਸ ਨੇ। ਪਰ ਹਰਿਆਣੇ ਦੇ ਚੀਫ ਮਿਨਿਸਟਰ ਨੇ ਵੀ ਕਿਹਾ ਵਿਲ ਇਨਵਾਈਟ ਫਾਰਮਰਸ ਫਾਰ ਡਾਇਲੋਗ। ਸੋ ਅਸੀਂ ਦੇਖ ਰਹੇ ਹਾਂ ਵੀ ਇਹ ਗੱਲ ਜੇ ਸੋਲੂਸ਼ਨ ਵੱਲ ਜਾਏ ਤੇ ਬਿਹਤਰ ਹੈ। ਅਦਰਵਾਈਜ਼ ਹੁਣ ਜਿਸ ਕਿਸਮ ਦੀ ਇਨਰ ਵੀ ਹੈ, ਕੁਝ ਉੱਥੋਂ ਟੈਂਟ ਉਖਾੜ ਰਹੇ ਨੇ, ਕੁਝ ਪੈਕ ਕਰ ਰਹੇ ਨੇ, ਕੁਝ ਦੂਜਾ ਹੈ, ਇਹ ਨਾ ਹੋਏ ਜਿਹਨੂੰ ਫਿਰ ਪੀਰੀਟਡ ਵਿਕਟਰੀ ਕਹਿੰਦੇ ਨੇ ਕਿ ਭਾਈ ਜਿੱਤ ਵੀ ਹੋਈ, ਜਾਂ ਜਿਹਨੂੰ ਕਹਿੰਦੇ ਨੇ ਦੁੱਧ ਵੀ ਮਿਲਿਆ ਤੇ ਮੀਂਗਣਾ ਪਾ ਕੇ। ਉਹਨਾਂ ਨੇ ਤਾਂ ਮੀਂਗਣਾ ਪਾਈਆਂ ਹੀ ਨੇ, ਪਰ ਘੱਟੋ ਘੱਟ ਕਿਸਾਨ ਲੀਡਰਸ਼ਿਪ ਨੂੰ ਹੁਣ ਮੈਚੁਰਿਟੀ ਦਿਖਾਉਣ ਦੀ ਲੋੜ ਹੈ ਕਿ ਕੋਈ ਵੀ ਫੈਸਲਾ ਜਿਹੜਾ ਕਲੈਕਟਿਵਲੀ ਹੋਏ। ਔਰ ਸਿੱਖਾਂ ਬਾਰੇ ਮੈਂ ਪਹਿਲਾਂ ਵੀ ਇਹ ਕਿਹਾ ਸੀ ਕਿ ਰਾ ਮਟੀਰੀਅਲ ਨਾ ਬਣੋ, ਕੱਚਾ ਮਾਲ ਨਾ ਬਣੋ। ਜਿਹੜੇ ਇਸ਼ੂ ਸਾਡੇ ਨੇ ਉਹ ਸਾਡੇ ਹੀ ਨੇ ਔਰ ਸਾਨੂੰ ਉਹਨਾਂ ਤੇ ਫੋਕਸ ਕਰਨ ਦੀ ਲੋੜ ਹੈ। ਨਹੀਂ ਤਾਂ ਜਿਹੋ ਜਿਹਾ ਉਹਨਾਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਦਲਦਲ ਦੇ ਵਿੱਚ ਫਸਾ ਦਿੱਤਾ ਹੈ ਸੈਂਟਰਲ ਏਜੰਸੀਆਂ ਨੇ, ਕਿਸਾਨ ਵੀ ਫਿਰ ਇਹ ਨਾ ਹੋਏ ਕਿ ਸ਼ਾਹ ਮੁਹੰਮਦ ਵਾਂਗ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਹਿਣਾ ਸਾਨੂੰ ਪੈ ਜਾਏ। ਸੋ ਇਸ ਦੇ ਉੱਤੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਨੂੰ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਸ਼ੁਰੂ ਹੋ ਚੁੱਕੀ ਹੈ ਔਰ ਜ਼ਰ ਖਰੀਦ ਪਗੜੀਧਾਰੀਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਦਹਿਸ਼ਤਗਰਦੀ ਦਾ ਜਿਹੜਾ ਬੇਲਾ ਹੈ ਉਹ ਵੀ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੁਣ ਤਾਂ ਇਹ ਹੈ ਕਿ ਵੀ ਗਾਲਿਬ ਦੇ ਕਹਿਣ ਵਾਂਗ ਕਿ ਭਾਈ ਤਮਾਸ਼ਾ ਮੇਰੇ ਸਾਹਮਣੇ ਹੁੰਦਾ ਹੈ ਦਿਨ ਰਾਤ। ਉਸ ਦਾ ਪੰਜਾਬੀ 'ਚ ਕਈ ਵਾਰ ਅਜੀਤ 'ਚ ਐਡੀਟੋਰੀਅਲ ਹੁੰਦਾ ਸੀ ਕਿ ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ। ਹੁਣ ਤਾਂ ਪੰਜਾਬ ਦਾ ਜ਼ਿਕਰ ਹੁੰਦਿਆਂ ਇੱਕ ਤਮਾਸ਼ੇ ਵਾਂਗ ਹੁੰਦਾ ਹੈ ਕਿ ਇਸ ਤਮਾਸ਼ੇ ਦਾ ਅਗਲਾ ਸੀਨ ਕੀ ਹੋਏਗਾ। ਅਸੀਂ ਦੇਖਿਆ ਮਨਜਿੰਦਰ ਸਿਰਸੇ ਦਾ ਤਮਾਸ਼ਾ, ਦਿੱਲੀ ਵੱਲ ਸੀਨ ਬਦਲਿਆ ਕਿ ਕਿਵੇਂ ਮਾਰਕੀਟ ਪੂਸੀ ਜਾ ਵੜਿਆ ਬੀਜੇਪੀ 'ਚ। ਔਰ ਅਸੀਂ ਉਸ ਦਾ ਜ਼ਿਕਰ ਕਰਦਿਆਂ ਵੀ ਕਿਹਾ ਸੀ ਕਿ ਵੀ ਇਹ ਅਜੇ ਜਿਹੜੇ ਨੇ ਇੱਕ ਝਾਕੀ ਦਿਖਾਈ ਹੈ ਉਹਨਾਂ ਨੇ, ਟ੍ਰੇਲਰ ਹੈ, ਫਲੱਡ ਗੇਟ ਖੁੱਲਣਗੇ ਕਿਉਂਕਿ ਆਲਰੇਡੀ ਉਹਨਾਂ ਦੀ ਲੀਡਰਸ਼ਿਪ ਬੜੀ ਮੀਸਰੀ ਮੁਸਕਾਨ ਦੇ ਨਾਲ ਕਹਿ ਰਹੀ ਹੁੰਦੀ ਸੀ ਪਿਛਲੇ ਪੀਰੀਅਡ 'ਚ ਵੀ, ਜਦੋਂ ਕਿਸਾਨ ਐਜੀਟੇਸ਼ਨ ਵੀ ਜ਼ੋਰ ਨਾਲ ਚੱਲ ਰਹੀ ਸੀ ਔਰ ਅਜੇ ਖੇਤੀ ਕਾਨੂੰਨ ਵਾਪਸ ਨਹੀਂ ਸੀ ਲਏ ਗਏ, ਕਿ ਬਹੁਤ ਸਾਰੇ ਟੌਪ ਅਕਾਲੀ ਕਾਂਗਰਸੀ ਲੀਡਰ ਵੀ ਸਾਡੇ ਸੰਪਰਕ 'ਚ ਨੇ ਔਰ ਇਵੇਂ ਲੱਗਦਾ ਸੀ ਕਿ ਜਿਵੇਂ ਉਹ ਬੇਹਾਲ ਹੋਣ ਕਿ ਭਾਈ ਬਾਦਲਾਂ ਦੀ ਕੋਠੀ 'ਚ ਵੀ ਹੁਣ ਦਾਣੇ ਨਹੀਂ ਨੇ ਔਰ ਕਾਂਗਰਸ ਵੈਸੇ ਹੀ ਆਪਸੀ ਜਿਹੜੀ ਹੈ ਉਹ ਘਰੇਲੂ ਕਲਾ ਦਾ ਸ਼ਿਕਾਰ ਹੈ ਔਰ ਉਹਨਾਂ ਦਾ ਦੌੜ ਦੌੜਾਈਆ ਤਾਂ ਉਵੇਂ ਹੀ ਚੱਲ ਰਿਹਾ। ਸੋ ਉਸ ਹਾਲਤ ਦੇ ਵਿੱਚ ਬੀਜੇਪੀ ਦਾ ਓਪਨਲੀ ਪੰਜਾਬ ਦੇ ਵਿੱਚ ਇਹ ਦਾਅਵਾ ਕਿ ਅਸੀਂ ਸਰਕਾਰ ਬਣਾਵਾਂਗੇ 117 ਸੀਟਾਂ ਤੇ ਜਾਣ ਦਾ, ਅਸੀਂ ਉਦੋਂ ਹੀ ਕਿਹਾ ਸੀ ਕਿ ਵੀ ਇਹ ਖੇਡ ਤਾਂ ਸਾਰੀ ਅਕਸਰ ਇਸ ਉਦਾਹਰਣ ਨੂੰ ਕੋਟ ਕਰ ਕਰਕੇ ਮੈਂ ਵੀ ਥੱਕ ਗਿਆ ਕਿ ਉਹ ਦਿੱਲੀ ਦੇ ਰਿੰਗ ਮਾਸਟਰ ਨੇ, ਸਰਕਸ ਹੈ, ਕਿਹਨੂੰ ਬਾਂਦਰ ਦਾ ਨਾਚ ਨਚਾਉਣਾ ਹੈ, ਕਿਹਨੂੰ ਰਿਚ ਬਣਾਉਣਾ ਹੈ, ਕਿਹਨੂੰ ਸਿਰਫ ਪਿੰਜਰੇ ਦੇ ਵਿੱਚ ਰੱਖ ਕੇ ਸ਼ੇਰ ਹੀ ਦਿਖਾਣਾ ਹੈ ਔਰ ਕਿੱਥੇ ਜੋਕਰ ਲਿਆਣਾ ਹੈ। ਇਹ ਸਾਰੇ ਉਹਨਾਂ ਦਾ ਹੀ ਖੇਡ ਹੈ। ਔਰ ਇਸ ਸਭ ਦੇ ਚੱਲਦਿਆਂ ਅੱਜ ਦੀਆਂ ਖਬਰਾਂ 'ਚ ਜਦੋਂ ਇਹ ਆਇਆ ਕਿ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸਰਬਜੀਤ ਸਿੰਘ ਵਿਰਕ ਜਿਹੜਾ ਅਮਰਿੰਦਰ ਦਾ ਖਾਸ ਚਹੇਤਾ, ਔਰ ਜੇ ਵਿਦਿਨ ਪੁਲਿਸ ਗਰੁੱਪਾਂ ਦੀ ਗੱਲ ਕਰੀਏ ਤੇ ਸੁਮੇਧ ਸੈਣੀ ਵਰਸਸ ਵਿਰਕ, ਸੁਮੇਧ ਸੈਣੀ ਬਾਦਲਾਂ ਦਾ ਚਹੇਤਾ ਜਿਹੜਾ ਹਮੇਸ਼ਾ ਉਹਨੂੰ ਪ੍ਰੋਟੈਕਟ ਕਰਨ ਦੇ ਲਈ, ਇਹਦੇ ਬਾਵਜੂਦ ਕਿ ਸੁਮੇਧ ਸੈਣੀ ਦਾ ਕਿੰਨਾ ਕਾਲਾ ਰੈਕਡ, ਹਜ਼ਾਰਾਂ ਸਿੱਖ ਨੌਜਵਾਨ ਮਾਰੇ, ਆਪਣੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਮਾਸੜ, ਇਹਦੇ ਬਾਵਜੂਦ ਉਹਨੂੰ ਡੀਜੀਪੀ ਬਾਦਲਾਂ ਨੇ ਲਾਇਆ। ਔਰ ਇਸ ਗੱਲ ਦੇ ਸਬੂਤ ਹੁੰਦਿਆਂ ਵੀ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੌਇਸਿਸ ਫਾਰ ਫਰੀडम ਨੇ ਪਟੀਸ਼ਨ ਕੀਤੀ ਸੁਮੇਧ ਸੈਣੀ ਦੇ ਖਿਲਾਫ, ਤੇ ਇਹਨਾਂ ਨੇ ਬਾਦਲ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਇਹ ਤਾਂ ਬਹੁਤ ਲਾਇਲ ਦੇਸ਼ ਭਗਤ ਪੁਲਿਸ ਆਫੀਸਰ ਹੈ ਔਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਅੱਤਵਾਦੀ ਹੈ ਔਰ ਅੱਤਵਾਦੀਆਂ ਦੇ ਖਿਲਾਫ ਸੁਮੇਧ ਸੈਣੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਹੱਦ ਤੱਕ ਜਿਵੇਂ ਸੁਮੇਧ ਸੈਣੀ ਨੂੰ ਪੈਟਰਨਾਈਜ਼ ਕੀਤਾ ਬਾਦਲਾਂ ਨੇ, ਠੀਕ ਇਸੇ ਤਰ੍ਹਾਂ ਸਰਬਜੀਤ ਸਿੰਘ ਵਿਰਕ ਨੂੰ ਪੈਟਰਨਾਈਜ਼ ਕੀਤਾ ਕੈਪਟਨ ਅਮਰਿੰਦਰ ਨੇ, ਉਹਦਾ ਯਾਰ ਰਿਹਾ। ਔਰ ਇਹ ਉਹੀ ਵਿਰਕ ਹੈ ਜਿਹਨੇ ਫਿਰ ਇਹ ਦਾਅਵਾ ਕੀਤਾ ਸੀ ਜਦੋਂ ਇੱਕ ਕੈਟ ਐਕਸਪੋਜ਼ ਹੋਈ ਕਿ ਉਹਨੇ ਕਿਹਾ ਸੀ ਕਿ ਅਸੀਂ 300 ਦੇ ਕਰੀਬ ਇਸ ਕਿਸਮ ਦੇ ਜੁਝਾਰੂ ਜਿਹੜੇ ਰਹੇ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ। ਮਤਲਬ ਜੇ ਸਾਦਾ ਜ਼ਬਾਨ 'ਚ ਕਹਿਣਾ ਹੋਏ ਕਿ ਸਰਕਾਰੀ ਏਜੰਸੀਆਂ ਨੇ 300 ਕੈਟਾਂ ਰੀਹੈਬਿਲਿਟੇਟ ਦਾ ਮਤਲਬ ਦੂਸਰੇ ਮੁਲਕਾਂ 'ਚ ਬਿਠਾਈਆਂ। ਸੋ ਇੱਥੇ ਜਦੋਂ ਸਾਨੂੰ ਕੋਈ ਕਾਰਵਾਈ ਐਸੀ ਨਜ਼ਰ ਆਏ ਤਾਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਉਹੀ ਖੇਡ ਖੇਡ ਰਹੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਮਰਿੰਦਰ ਜਦੋਂ ਕਿ ਆਪਣੀ ਪਾਰਟੀ ਬਣਾ ਕੇ ਚੋਣਾਂ ਲੜ ਰਿਹਾ ਤੇ ਫਿਰ ਸਰਬਜੀਤ ਵਿਰਕ ਜਿਹਨੇ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ, ਉਹਦਾ ਮੁੰਡਾ ਜਿਹੜਾ ਅੱਗੋਂ ਵਕੀਲ ਹੈ ਉਹ ਇਸ ਦੇ ਪਿੱਛੇ ਸੀ ਕਿ ਕਿਉਂਕਿ ਸੁਮੇਧ ਸੈਣੀ ਨੇ ਸਰਬਜੀਤ ਵਿਰਕ ਨੂੰ ਇੱਕ ਵਾਰੀ ਅਰੈਸਟ ਕੀਤਾ ਸੀ, ਹਾਲਾਂ ਉਹ ਮਹਾਰਾਸ਼ਟਰ ਕਾਡਰ ਦਾ ਸੀ, ਚਲਾ ਗਿਆ ਸੀ, ਤੇ ਉਹਦੇ ਮੁੰਡੇ ਨੇ ਫਿਰ ਯਕੀਨੀ ਬਣਾਇਆ ਕਿ ਇੱਕ ਵਾਰੀ ਸੁਮੇਧ ਸੈਣੀ ਨੂੰ ਵੀ ਗ੍ਰਿਫਤਾਰ। ਸੋ ਇੱਕ ਪਾਸੇ ਤਾਂ ਇਹ ਰਾਈਵਲਰੀ ਚੱਲ ਰਹੀ ਸੀ, ਲੇਕਿਨ ਸਰਬਜੀਤ ਵਿਰਕ ਨੇ ਕੈਪਟਨ ਅਮਰਿੰਦਰ ਦੀ ਪਾਰਟੀ ਨਹੀਂ ਜੁਆਇਨ ਕੀਤੀ। ਉਹਨੂੰ ਲੱਗਦਾ ਹੈ ਕਿ ਵੀ ਇਹ ਵੀ ਜਿਹੜਾ ਹੁਣ ਕੀ ਉਹ ਜਦੋਂ ਚਮਨ ਦੇ ਅੰਗੂਰ ਮੁੱਕਣ ਤੇ ਹੁੰਦੇ ਸੀ ਤੇ ਉਹ ਉੱਥੇ ਖਲੋਤੇ ਰੇੜੀਆਂ ਵਾਲਾ ਕਹਿੰਦਾ ਸੀ ਜਾਂਦੀ ਬਹਾਰ ਦਾ ਮੇਵਾ, ਜਾਂਦੀ ਬਹਾਰ ਦਾ ਮੇਵਾ, ਕਿ ਵੀ ਇਹ
ਲਾਸਟ ਹੈ, ਬਹਾਰ ਮੁੱਕ ਰਹੀ ਹੈ। ਸੋ ਉਹਨਾਂ ਨੂੰ ਪਤਾ ਹੈ ਵੀ ਉਧਰ ਬਹਾਰ ਮੁੱਕ ਗਈ ਵੀ ਹੁਣ ਤਾਂ ਉਹ ਅਖੀਰਲੇ ਦਿਨ ਗਿਣਨ ਵਾਲੀ ਗੱਲ ਹੈ। ਸੋ ਉਹਨਾਂ ਨੂੰ ਲੱਗਿਆ ਕਿ ਵੀ ਜੇ ਹੁਣ ਬਹਾਰਾਂ ਲੁੱਟਣੀਆਂ ਹੀ ਨੇ ਤਾਂ ਇੱਧਰ ਆਓ, ਜਿਨ੍ਹਾਂ ਦੇ ਕੋਲ ਦਿੱਲੀ ਦੀ ਹਕੂਮਤ ਵੀ ਹੈ ਔਰ ਸਾਰੇ ਪਾਸੇ ਆਸ਼ੀ ਹੈ। ਸੋ ਸਰਬਜੀਤ ਵਿਰਕ ਔਰ ਇੱਕ ਜਲੰਧਰ ਦਾ ਕੈਟ ਜਿਹਨੇ ਜੁਝਾਰੂ ਲਹਿਰ ਦੇ ਵੇਲੇ ਜਿਹੜਾ ਉਹ ਕਾਫੀ ਵੱਡਾ ਨੁਕਸਾਨ ਕੀਤਾ। ਹਾਲਾਂਕਿ ਇਹਦਾ ਪਿਓ ਰੋਸ਼ਨ ਸਿੰਘ ਜਿਹਦਾ ਜਿੱਧਰ ਖੁਰਲਾ ਕਿੰਗਰਾ ਵਾਲੇ ਪਾਸੇ ਟੀਵੀ ਸੈਂਟਰ ਜਲੰਧਰ 'ਚ ਹੁੰਦਾ ਸੀ, ਉੱਥੇ ਉਹਦਾ ਪੈਟਰੋਲ ਪੰਪ ਸੀ ਔਰ ਉਹਨੇ ਇਹਦੇ ਪਿਓ ਨੇ ਤਾਂ ਸੰਤ ਪਿੰਡਾਲਿਆਂ ਦੀ ਫੋਟੋ ਲਾਈ ਹੁੰਦੀ ਸੀ ਆਪਣੇ ਉਹਦੇ ਤੇ ਉਸ ਪੈਟਰੋਲ ਸਟੇਸ਼ਨ। ਪਰ ਇਹਨੇ ਬੜਾ ਵੱਡਾ ਇਹਨੇ ਸਰਬਜੀਤ ਮੱਕੜ ਨੇ ਇਹਨਾਂ ਦਾ ਖਾਸਮ ਖਾਸ ਸੀ ਜੀ ਸੁਖਬੀਰ ਬਾਦਲ ਦਾ। ਇਹਨੂੰ ਚੋਣ ਵੀ ਲੜਾਈ ਇੱਕ ਵਾਰੀ ਆਦਮਪੁਰ ਤੋਂ ਸ਼ਾਇਦ ਜਿੱਤਿਆ ਵੀ ਸੀ ਜਾਂ ਕੀ ਸੀਗਾ, ਲੇਕਿਨ ਇਹ ਉਹ ਕੈਟ ਜਿਹਦੇ ਤੇ ਇੱਕ ਵਾਰੀ ਅਟੈਕ ਵੀ ਸਿੰਘਾਂ ਨੇ ਇਸ ਨੂੰ ਸਜ਼ਾ ਦੇਣ ਲਈ ਕੀਤਾ ਸੀ, ਉਹ ਵੀ ਬੀਜੇਪੀ ਦੇ ਵਿੱਚ ਔਰ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਉਂਦੇ, ਜੈ ਜੈਕਾਰ। ਔਰ ਇਸ ਕਿਸਮ ਦੇ ਹੋਰ ਇੱਕ ਦੋ ਅਕਾਲੀ ਲੀਡਰਾਂ ਦੇ ਅੱਗੋਂ ਪੁੱਤਰ ਧੀਆਂ ਇੱਧਰ ਉੱਧਰ ਜਿਹੜਾ ਉਹ ਸਾਰਾ ਕੰਮ ਚੱਲ ਰਿਹਾ। ਸੋ ਮਤਲਬ ਇਹ ਹੈ, ਇਹ ਤਾਂ ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਕਿਸਮ ਦੇ ਔਰ ਉਹ ਜਾਂਦੇ ਰਹਿਣਗੇ। ਇਸੇ ਤਰ੍ਹਾਂ ਗੀਤਕਾਰ ਮੂਸੇਵਾਲੀਆ ਕਿ ਕੀ ਹੈ ਉਹ ਜਿਹਨੇ ਬੜਾ ਪ੍ਰਾਈਡ ਨਾਲ ਪਿੰਡਾਂ ਵਾਲਿਆਂ ਦੇ ਔਰ ਦੂਜੇ ਗੀਤ ਗਾਣ ਵਾਲਾ ਉਹ ਜਿਹੜਾ ਉਹ ਕਾਂਗਰਸ ਦੀ ਬੇੜੀ ਤੇ ਚੜ ਗਿਆ ਔਰ ਉਹਨੂੰ ਨਵਜੋਤ ਸਿੱਧੂ ਨੂੰ ਕਿਹਾ ਕਿ ਜੀ ਕੇਸਾਂ ਬਾਰੇ ਕੀ ਖਿਆਲ ਹੈ। ਉਹ ਕਹਿੰਦਾ ਕੇਸ ਤਾਂ ਮੇਰੇ ਤੇ ਕਿੰਨੇ ਪਏ ਸੀ, ਮੈਂ ਫਿਰ ਵੀ 6 ਵਾਰੀ ਬਣਿਆ, ਕਿੰਨੀ ਵਾਰੀ ਮੈਂ MP ਬਣਿਆ, ਮੈਂ MLA ਬਣਿਆ। ਦੂਜਾ ਉਹ ਕੇਸਾਂ ਦਾ ਕੋਈ ਨਹੀਂ, ਕੇਸ ਪੈਂਦੇ ਹੀ ਰਹਿੰਦੇ ਨੇ। ਤੇ ਉਹ CM ਚੰਨੀ ਕਹਿੰਦਾ ਹੁਣ ਕਾਂਗਰਸ ਦੇ ਵੇੜੇ ਬੰਬੀਆ ਬੋਲੇ। ਸੋ ਮਤਲਬ ਇਹਨਾਂ ਦਾ ਜੇ ਤੁਸੀਂ ਕੁੱਲ ਦੇਖੋ ਹਾਲ, ਇਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਇਹ ਕਿਵੇਂ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੇ ਲੋਕਾਂ ਨਾਲ ਕੀ ਕੁਛ ਕਰ ਰਹੇ ਨੇ। ਲੇਕਿਨ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇਹ ਖਰੀਦੋ ਫਰੋਖਤ ਜਾਰੀ ਹੈ ਔਰ ਇਸ ਮੰਡੀ ਦੇ ਵਿੱਚ ਕੌਣ ਕਿੰਨਾ ਸਸਤਾ ਵਿਕ ਰਿਹਾ ਹੈ, ਜਾਂ ਆਲਰੇਡੀ ਇਹਨਾਂ ਦੀ ਨਵਿਆਂ ਦੀ ਤਾਂ ਲੋੜ ਹੀ ਨਹੀਂ ਸੀ। ਆਲਰੇਡੀ ਸੁੱਖਾ ਅਮਲੀ ਵੀ ਕਲਾਕਾਰ ਹੈ, ਭਗਵੰਤ ਮਾਨ ਵੀ ਉਸ ਕਿਸਮ ਦਾ ਹੈ, ਉਹ ਠੋਕੋ ਤਾਲੀ ਵਾਲਾ ਵੀ ਇਸ ਕਿਸਮ ਦਾ ਹੈ। ਹੁਣ ਜਿਸ ਕਿਸਮ ਦੇ ਲਤੀਫੇ ਚੰਨੀ ਸੁਣਾਉਂਦਾ ਉਹ ਵੀ ਸਾਰੇ ਪਹਿਲਾਂ ਹੀ ਐਂਟਰਟੇਨਰ ਬੜੇ ਨੇ, ਇਹਨਾਂ ਨੂੰ ਹੁਣ ਹੋਰ ਬਾਕੀ ਗੀਤਕਾਰ ਲਿਆਉਣ ਦੀ ਲੋੜ ਹੀ ਨਹੀਂ ਹੈ। ਮਤਲਬ ਪੰਜਾਬ ਤਾਂ ਸਾਰਾ ਇਹਨਾਂ ਦੇ ਹਵਾਲੇ ਕੀਤਾ ਹੋਇਆ। ਲੇਕਿਨ ਇਸ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਕਿਵੇਂ ਰਾਸ਼ਟਰਵਾਦ ਦਾ ਵਿੱਚ ਵਾੜਨ ਦੇ ਲਈ ਕੇਜਰੀਵਾਲ ਕਿਵੇਂ ਜਿਸ ਤਿਰੰਗੇ ਨੂੰ 37 ਸਾਲ ਪਹਿਲਾਂ ਸਿੱਖਾਂ ਨੇ ਮੁਕੰਮਲ ਤੌਰ ਤੇ ਰਿਜੈਕਟ ਕਰਕੇ ਖਾਲਿਸਤਾਨ ਦੀ ਸਟਰਗਲ ਸ਼ੁਰੂ ਕੀਤੀ, ਕਿਵੇਂ ਪਠਾਨਕੋਟ ਦੀ ਅਸੀਂ ਗੱਲ ਕੀਤੀ ਸੀ। ਹੁਣ ਇਹ ਜਿਹੜੇ ਡਰਾਮੇਬਾਜ਼ੀ, ਤਿਰੰਗਾ ਯਾਤਰਾ, ਤਿਰੰਗਾ ਮਾਰਚ, ਇਹ ਤਾਂ RSS ਦਾ ਏਜੰਡਾ ਹੈ। ਹਾਲਾਂ RSS ਨੇ ਆਪਣੇ ਨਾਗਪੁਰ ਹੈੱਡਕੁਆਰਟਰ 'ਚ ਆਜ਼ਾਦੀ ਤੋਂ ਵੀ ਜਿਹੜਾ ਉਹ 40 ਸਾਲ ਬਾਅਦ ਤਿਰੰਗਾ ਲਹਿਰਾਇਆ, ਉਹ ਤਾਂ ਮੰਨਦਾ ਹੀ ਨਹੀਂ ਤਿਰੰਗੇ ਨੂੰ। ਲੇਕਿਨ ਇਹ ਤਿਰੰਗਾ ਯਾਤਰਾ ਦਾ ਮਤਲਬ ਕੱਲਾ ਇਹ ਨਹੀਂ, ਪਹਿਲਾਂ ਇਸੇ ਹੀ ਕੇਜਰੀਵਾਲ ਨੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਵਾਈਆਂ, ਉਹ ਜਿਹੜੀ ਕਿਸ਼ਤੀ ਜਿਹੀ ਬਹਿਰਿਆਂ ਦੇ ਸਿਰਾਂ ਤੇ ਹੁੰਦੀਆਂ ਨੇ ਉਸ ਕਿਸਮ ਦੀਆਂ, ਔਰ ਗਾਂਧੀ ਟੋਪੀ, ਔਰ ਉਸ ਸਾਰੇ ਦੇ ਚੱਲਦਿਆਂ ਹੁਣ ਤਿਰੰਗਾ ਯਾਤਰਾ। ਔਰ ਇਹਨੂੰ ਹਾਲਾਂ ਸਾਡੀਆਂ ਬਹੁਤੀਆਂ ਜਥੇਬੰਦੀਆਂ ਨੇ ਉੱਥੇ ਉਸ ਲੈਵਲ ਤੇ ਨਹੀਂ ਲਿਆ। ਭਾਈ ਗਜਿੰਦਰ ਸਿੰਘ ਹੋਰਾਂ ਨੇ ਇਸ ਦੇ ਉੱਤੇ ਅੱਜ ਕਮੈਂਟ ਕੀਤਾ ਸੀ, ਕੇਜਰੀਵਾਲ RSS ਦੇ ਰਸਤੇ ਉੱਤੇ ਕੇਜਰੀਵਾਲ ਦੀ ਤਿਰੰਗਾ ਯਾਤਰਾ ਪੰਥ ਅਤੇ ਪੰਜਾਬ ਦਾ ਮੂੰਹ ਚੜਾਉਣ ਦਾ ਅਰਥ ਰੱਖਦੀ ਹੈ। ਇਸ ਕਿਸਮ ਦੀਆਂ ਯਾਤਰਾਵਾਂ RSS ਦਾ ਗੈਰ ਹਿੰਦੂ ਕੌਮੀਅਤਾਂ ਨੂੰ ਧੌਂਸ ਦਿਖਾਉਣ ਦਾ ਤਰੀਕਾਕਾਰ ਰਿਹਾ ਹੈ। ਦੋਸਤੋ, ਪੰਜਾਬ ਵਿੱਚ ਇਹੋ ਜਿਹੀਆਂ ਯਾਤਰਾਵਾਂ ਦਾ ਡਟਵਾਂ ਵਿਰੋਧ ਕਰਨਾ ਬਣਦਾ ਹੈ। ਉਹਨਾਂ ਨੇ ਇਸ ਦੇ ਉੱਤੇ ਜਿਹੜਾ ਇਹ ਕਿਹਾ ਕਿ ਭਾਈ 3 ਤਰੀਕ ਦਾ ਉਹਨਾਂ ਦਾ ਹੈ ਅੱਜ ਦਾ ਹੀ ਕਿ ਭਾਈ ਇਸ ਦਾ ਵਿਰੋਧ ਕਰੋ। ਹੁਣ ਇਸ ਸਾਰੇ ਦੇ ਚਲਦਿਆਂ ਗੱਲ ਇਹ ਨਹੀਂ ਹੈ ਕਿ ਵੀ ਸਿਰਫ ਇਹ ਖਰੀਦੋ ਫਰੋਖਤ ਔਰ ਇਹ ਤਿਰੰਗਾ ਯਾਤਰਾਵਾਂ, ਕਿਉਂਕਿ ਅਲਟੀਮੇਟਲੀ ਜਦੋਂ ਉਹਨਾਂ ਨੇ ਅੱਧਾ ਪੰਜਾਬ BSF ਦੇ ਹਵਾਲੇ ਕੀਤਾ, 15 ਕਿਲੋਮੀਟਰ ਤੋਂ ਵੱਧ ਕੇ 50 ਕਿਲੋਮੀਟਰ ਔਰ ਸਾਰੇ ਸਰਹੱਦੀ ਜ਼ਿਲ੍ਹੇ, ਉਦੋਂ ਹੀ ਅਸੀਂ ਇਸ ਦੇ ਉੱਤੇ ਤਾੜਨਾ ਵੀ ਕੀਤੀ ਸੀ ਕਿ ਖਤਰਨਾਕ ਖੇਡ ਸ਼ੁਰੂ ਹੋ ਰਹੀ ਹੈ। ਆਲਰੇਡੀ ਕਰਤਾਰਪੁਰ ਕੋਰੀਡੋਰ ਬੇਸ਼ੱਕ 19 ਨਵੰਬਰ ਨੂੰ ਖੋਲ੍ਹਣਾ ਉਹਨਾਂ ਦਾ ਇੰਟਰਨੈਸ਼ਨਲ ਜਿਹੜਾ ਦਬਾਅ ਹੈ ਡਾਇਸਪੋਰਾ ਸਿੱਖਾਂ ਦਾ, ਕਿਸਾਨਾਂ ਦੀ ਲਹਿਰ ਨੂੰ ਵੀ ਕਿਉਂਕਿ ਮਾਫੀ ਮੰਗਣੀ ਸੀ ਔਰ ਵਾਪਸ ਲੈਣੇ ਸੀ, ਔਰ ਸਿੱਖਾਂ ਪ੍ਰਤੀ ਹੁਣ ਆ ਜਿਹੜੀ ਭੇਡਾਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਸ਼ੇਰਾਂ ਦੀ ਖੱਲ ਪਵਾ ਰਹੇ ਨੇ ਕਿ ਭਾਈ ਇਹ ਸਾਡੇ ਸ਼ੇਰ ਹੋ ਗਏ ਨੇ ਉਹਦੇ। ਲੇਕਿਨ ਹੁਣ ਜੇ ਤੁਸੀਂ ਖਬਰਾਂ ਦੇਖਦੇ ਹੋ ਜਿਹਨੂੰ ਬਹੁਤ ਵਾਰੀ ਡਿਸਕਸ ਨਹੀਂ ਕੀਤਾ ਜਾ ਰਿਹਾ,
ਕਿ ਕਿਵੇਂ ਉਹ ਅੱਤਵਾਦ ਪੰਜਾਬ 'ਚ ਰਿਵਾਈਵ ਹੋਣ, ਕਰਤਾਰਪੁਰ ਕੋਰੀਡੋਰ ਉਸ ਦਾ ਇੱਕ ਜ਼ਰੀਆ, ਔਰ ਫਰਦਰ ਜਿੱਥੇ ਕਰਤਾਰਪੁਰ ਕੋਰੀਡੋਰ ਬੰਦ ਕਰਨ ਦੀ ਲਾਈਨ ਹੈ, ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਅੱਧਾ ਪੰਜਾਬ ਸਿੱਧਾ BSF ਦੇ ਕਬਜ਼ੇ 'ਚ ਹੈ, ਉਸ ਦੇ ਤੋਂ ਜਿਹੜਾ ਹੈ ਉਹਨਾਂ ਦਾ ਮਾਰ ਮਰਾਈਆ ਕਰਨ ਦੀ ਲਾਈਨ ਜਿਹੜੀ ਹੈ ਉਸ ਦੀ ਸ਼ੁਰੂਆਤ। ਔਰ ਖਬਰ ਹੈ ਅੱਜ ਟਿਫਨ ਬੰਬ 4 हैंड ਗ੍ਰੇਨੇਡਸ ਸੀਜ਼ਡ ਇਨ ਗੁਰਦਾਸਪੁਰ, ਕਿ ਵੀ ਗੁਰਦਾਸਪੁਰ 'ਚ ਉਹਨਾਂ ਨੇ ਕਿਹਾ ਅਜੇ 2 ਦਿਨ ਪਹਿਲਾਂ ਖਬਰ ਲਵਾਈ ਸੀ ਕਿ ਜੀ ਗੁਰਦਾਸਪੁਰ 'ਚ 1 ਕਿਲੋ ਜਿਹੜਾ RDX ਮਿਲਿਆ ਅਨਸਪੈਸੀਫਾਈਡ ਲੋਕੇਸ਼ਨ ਤੋਂ, ਦੀਨਾਨਗਰ ਤੋਂ। ਉਸ ਤੋਂ ਜੇ ਤੁਸੀਂ ਹਫ਼ਤਾ ਪਹਿਲਾਂ ਜਾਓ ਤੇ ਉਦੋਂ ਸੀ ਜੀ ਕਿ ਹੈਂਡ ਗ੍ਰੇਨੇਡ ਨਾਲ ਪਠਾਨਕੋਟ ਆਰਮੀ ਬੇਸ ਦੇ ਉੱਤੇ ਅਟੈਕ ਹੋਇਆ, 2 ਮੋਟਰਸਾਈਕਲ ਵਾਲੇ ਆਏ, ਉਹ ਕਰਕੇ ਚਲੇ ਗਏ। ਹੁਣ ਅੱਜ ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਮਿਲਿਆ 4 ਲਾਈਵ ਹੈਂਡ ਗ੍ਰੇਨੇਡਸ ਐਂਡ a tiffin bomb were seized from Salimpur 5 kilometer from city on ਗੁਰਦਾਸਪੁਰ ਕਰਤਾਰਪੁਰ ਕੋਰੀਡੋਰ। ਇਹ ਖਾਸ ਤੌਰ ਤੇ ਉਹਨਾਂ ਨੇ ਕਿਹਾ ਜੀ ਉਸ ਕੋਰੀਡੋਰ ਤੋਂ ਸਿਰਫ 5 ਕਿਲੋਮੀਟਰ ਤੇ ਜਿਹੜਾ ਹੈ ਸਲੀਮਪੁਰ, ਉੱਥੇ ਸਾਨੂੰ ਮਿਲਿਆ। ਔਰ ਇਹ ਜਿਹੜਾ ਇਹਦੇ ਨਾਲ ਜਿਹੜਾ ਏਜੰਸੀਆਂ ਦੇ ਆਰ ਇਨ a tizzy, there are confusing reports as to whether the grenades were smuggled from across the border or were procured by accusing from within the country, ਕਿ ਵੀ ਇਹ ਉੱਥੋਂ ਆਏ ਨੇ। ਹੁਣ ਜਦੋਂ ਤੁਸੀਂ ਕਰਤਾਰਪੁਰ ਕੋਰੀਡੋਰ ਨਾਲ ਜੋੜ ਰਹੇ ਹੋ, ਇਹ ਕੱਲ ਨੂੰ ਯਾਤਰੂਆਂ ਦੇ ਨਾਲ ਜੋੜਨਗੇ, ਬਿਲਕੁਲ ਕਿ ਜੀ ਇਹ ਉੱਥੋਂ ਹੀ ਆਏ ਨੇ। ਔਰ ਆਲਰੇਡੀ ਉਹਨਾਂ ਨੇ on Monday police arrested one Sukhvinder Singh from check post in Dinanagar. The cops took him into custody after he didn't satisfy them by answering to their questions. और उन्होंने कहा कि भी when interrogated he disclosed that he had planted the RDX and a detonator. ਹੁਣ already confessions भी होने लग गई हैं। And SP Nanak Singh said later Sukhvinder had links with Pakistani agencies. ਹੁਣ ਇਹ ਖੇਡ ਵੀ ਜਿੱਥੇ ਅਸੀਂ ਇਹਨਾਂ ਅਸੈਂਬਲੀ ਚੋਣਾਂ ਦੇ ਨਾਲ ਦੇਖ ਰਹੇ ਹਾਂ, ਉੱਥੇ BJP ਦੇ ਰੈਂਕਸ ਵੈਲ ਹੋ ਰਹੇ ਨੇ। ਉਹਨਾਂ ਦਾ ਜਿਹੜਾ ਮੁੱਖ ਹੈ ਪੰਜਾਬ ਦੇ ਵਿੱਚ ਤਰੁਣ ਚੁੱਗ, ਜਿਹੜਾ ਨੈਸ਼ਨਲ ਜਨਰਲ ਸੈਕਟਰੀ ਹੈ, ਉਹ ਸਾਰੇ ਦੇ ਆਰ ਬੀਮਿੰਗ ਵਿਦ ਜੋਏ। ਔਰ ਉਹ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਜੀ ਦੇਖੋ ਇਹ ਪੰਜਾਬ ਦੇ ਵਿੱਚ ਜੇ ਸਾਡੀ ਹਕੂਮਤ ਨਾ ਬਣੀ ਤੇ ਕਾਂਗਰਸ ਪ੍ਰਮੋਟਿੰਗ ਗੈਂਗਸਟਰਸ, ਗਨ ਕਲਚਰ ਐਂਡ ਸੈਪਰੇਟਿਸਟ ਫੋਰਸਿਸ ਇਨ ਪੰਜਾਬ। ਹੁਣ ਇਲਜ਼ਾਮਬਾਜ਼ੀ ਇਹ ਹੋਏਗੀ ਕਿ ਜੀ ਦੇਖੋ ਗਨ ਕਲਚਰ ਪ੍ਰਮੋਟ ਹੋ ਰਿਹਾ। ਹੁਣ ਮੂਸੇਵਾੜੀਆ ਜਾਂ ਉਧਰ ਗਿਆ, ਜੇ BJP 'ਚ ਆ ਜਾਂਦਾ ਫਿਰ ਤਾਂ ਕਹਿਣਾ ਸੀ ਕਿ ਦੇਖੋ ਕਿੰਨੇ ਦੇਸ਼ ਭਗਤੀ ਦੇ ਗੀਤ ਗਾਉਂਦਾ, ਪਰ ਹੁਣ ਜੇ ਉਧਰ ਗਿਆ ਉਹ ਕਹਿ ਰਹੇ ਨੇ ਇਹ ਤਾਂ ਕਾਂਗਰਸ ਗਨ ਕਲਚਰ ਪ੍ਰਮੋਟ ਕਰ ਰਹੀ ਹੈ, ਸੈਪਰੇਟਿਸਟ ਪ੍ਰਮੋਟ ਕਰ ਰਹੀ ਹੈ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜਾ ਨੈਕਸਟ ਸਟੈਪ ਕੀ ਹੋਏਗਾ ਸਾਨੂੰ ਨਹੀਂ ਪਤਾ, ਲੇਕਿਨ ਏਜੰਸੀਆਂ ਦੀ ਗੇਮ ਜਿਉਂ-ਜਿਉਂ ਅਜੇ ਇਲੈਕਸ਼ਨਾਂ ਕੋਈ ਇਲੈਕਸ਼ਨ ਕੋਡ ਨਹੀਂ ਲੱਗਾ ਹੈ, ਡਿਕਲੇਅਰ ਨਹੀਂ ਹੋਈਆਂ, ਪਰ ਆਲਰੇਡੀ ਏਜੰਸੀਆਂ ਨੇ ਜਿਹਨੂੰ ਉਹਦੀ ਚੈਸ ਦੀ ਗੇਮ ਬਾਰੇ ਕਿਹਾ ਜਾਂਦਾ ਕਿ ਬਸਾਤ ਵਿਛਾ ਦਿੱਤੀ ਹੈ। ਉਹਨਾਂ ਨੇ ਖੜੇ ਕਰ ਦਿੱਤੇ ਨੇ ਕਿ ਕਿੱਥੇ ਪਿਆਦੇ ਨੇ, ਕਿੱਥੇ ਬਾਦਸ਼ਾਹ ਹੈ ਤੇ ਕਿੱਥੇ ਵਜ਼ੀਰ ਹੈ, ਔਰ ਕਿਵੇਂ ਉਹਨਾਂ ਨੇ ਅਲਟੀਮੇਟਲੀ ਉਹਦੇ ਚੋਂ ਕੀ ਕੱਢਣਾ। ਔਰ ਇਹ ਆਲਰੇਡੀ ਬਸਾਤ ਵਿਛੀ ਹੋਈ ਹੈ ਔਰ ਉਸ ਦੇ ਉੱਤੇ ਜਿਹੜੀ ਹੈ ਖੇਡ ਆਲਮੋਸਟ ਆਰੰਭ ਹੋ ਚੁੱਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ।
ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਆਰਐਸ ਦੇ ਆਈਡੀਆਲੋਗ ਅਤੇ ਰਾਜ ਸਭਾ ਦੇ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਰਾਜ ਸਭਾ ਵਿੱਚ ਇਹ ਸਵਾਲ ਪੁੱਛਿਆ ਕਿ ਦੱਸਿਆ ਜਾਵੇ ਕਿ ਚੀਨ ਨੇ ਭਾਰਤ ਦੇ ਕਿੰਨਵੇਂ ਇਲਾਕੇ ਤੇ ਕਬਜ਼ਾ ਕੀਤਾ ਹੈ ਔਰ ਮੋਦੀ ਸਰਕਾਰ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਿੱਥੇ ਲੋਕ 4000 ਸਾਲ ਤੋਂ ਇੱਕ ਉਸ ਆਈਡੀਓਲੋਜੀ ਨੂੰ ਜਿਹੜੀ ਪੂਰੀ ਤਰ੍ਹਾਂ ਵਿਤਕਰੇ ਵਾਲੀ ਹੋਏ, ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀ ਹੋਏ, ਮੇਰਾ ਮਤਲਬ ਜ਼ਾਤ ਪਾਤ ਸਿਸਟਮ ਹੈ। ਬ੍ਰਾਹਮਣਾਂ ਨੇ 4000 ਸਾਲ ਪਹਿਲਾਂ 3.5 ਤੋਂ 4000 ਸਾਲ ਪੁਰਾਣਾ ਰਿਗਵੇਦ ਹੈ, ਉਸ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ ਜੀ। ਔਰ ਲੋਕ ਅੱਖਾਂ ਬੰਦ ਕਰਕੇ ਜਿਹੜਾ ਉਸ ਸਾਰੇ ਨੂੰ ਜ਼ਾਤ ਪਾਤੀ ਸਿਸਟਮ ਨੂੰ ਅੱਜ ਵੀ ਮੰਨਦੇ ਹੋਣ। ਜਿੱਥੇ ਬੁੱਤ ਪ੍ਰਸਤੀ ਇਸ ਹੱਦ ਤੱਕ ਹੋਏ ਕਿ ਭਾਈ ਤੁਸੀਂ ਜਿੱਥੇ ਰੂਹ ਧੜਕਦੀ ਹੈ, ਦਿਲ ਧੜਕਦਾ ਹੈ, ਇਨਸਾਨੀ ਜ਼ਿੰਦਗੀ ਉਹਨੂੰ ਰੋਲ ਕੇ ਤੁਸੀਂ ਕਹੋ ਕਿ ਜੀ ਸਾਡੇ ਲਈ ਗਊ ਮਾਤਾ ਹੈ, ਬੰਦੇ ਮਾਰਨੇ ਪੈਣ ਗਊ ਮਾਤਾ ਰਹੀ ਤਾਂ ਕੋਈ ਨਹੀਂ ਹੈ ਕਿਉਂਕਿ ਇਹ ਸਾਡੀ ਮਾਂ ਹੈ। ਜਦੋਂ ਤੁਸੀਂ ਇਸ ਲੈਵਲ ਤੱਕ ਚਲੇ ਜਾਓ, ਜਿੱਥੇ ਤੁਸੀਂ ਕਿਸੇ ਇੱਕ ਦੀ ਇਬਾਦਤਗਾਹ, ਇੱਕ ਮਜ਼ਹਬ ਦੀ ਢਾਹ ਕੇ ਤੁਸੀਂ ਕਹੋ ਕਿ ਜੀ ਤੁਸੀਂ ਆਪਣੇ ਮਜ਼ਹਬ ਦੀ ਜਿਹੜੀ ਹੈ ਉਹ ਇੱਥੇ ਇਬਾਦਤ ਕਰਨੀ ਹੈ, ਉੱਥੇ ਕਿਵੇਂ ਤੁਹਾਨੂੰ ਸੁੱਖ ਜਾਂ ਚੈਨ ਮਿਲ ਸਕਦਾ ਹੈ? ਪਰ ਉਸ ਸਭ ਦੇ ਵਿੱਚ ਜੇ ਕਿਤੇ ਸੰਭਵ ਹੈ, ਇਹ ਤੇ ਭਾਰਤ ਦੇਸ਼ ਹੈ। ਔਰ ਉਹ ਭਾਰਤ ਜਿਹੜਾ ਬੇਸ਼ੱਕ ਜਿਓਗ੍ਰਾਫਿਕਲੀ ਕਦੇ ਵੀ ਦੁਨੀਆ ਦੇ ਨਕਸ਼ੇ ਤੇ ਇੱਕ ਮੁਲਕ ਦੇ ਤੌਰ ਤੇ ਨਹੀਂ ਰਿਹਾ, ਪਰ ਜੇ ਉਸ ਗੰਗਾ ਜਮਨੀ ਤਹਿਜ਼ੀਬ ਦੀ ਗੱਲ ਕਰੀਏ ਜਿਨ੍ਹਾਂ ਨੇ 800 ਤੋਂ 1000 ਸਾਲ 800 ਤੋਂ 1000 ਸਾਲ ਇਸ ਲਈ ਬਹੁਤ ਵਾਰੀ ਕਾਊਂਟ ਕੀਤਾ ਜਾਂਦਾ ਹੈ ਕਿ ਮੁਹੰਮਦ ਬਿਨ ਕਾਸਮ ਦੇ ਆਉਣ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ, 1000 ਸਾਲ ਬਣਦਾ। ਲੇਕਿਨ ਉਸ ਤੋਂ ਵੀ ਜੇ 1000 ਸਾਲ ਪਹਿਲਾਂ ਜਾਓ, ਜਿਹੜਾ ਵੀ ਜੇ ਅਲੈਗਜ਼ੈਂਡਰ ਇੱਥੇ ਆਇਆ, ਸਿਕੰਦਰ, ਉਹ ਆਪ ਹੀ ਉੱਥੋਂ ਵਾਪਸ ਮੁੜਿਆ ਬਿਆਸਾ ਦੇ ਕੰਢੇ ਤੋਂ, ਜਿੱਥੇ ਮਰਜ਼ੀ ਅੱਗੇ ਗੰਗਾ ਜਮਨਾ 'ਚ ਤਾਂ ਉਹਨੂੰ ਕਿਹਨੇ ਰੋਕਣਾ ਸੀ? ਕਿਸੇ ਨੇ ਵੀ। ਪੰਜਾਬੀਆਂ ਨੇ ਜ਼ਰੂਰ ਰੋਕਿਆ, ਲੇਕਿਨ ਇਹਦੇ ਬਾਵਜੂਦ ਜੇ ਦੇਖੀਏ ਕਿ ਜਿਹੜੇ ਇੰਨੇ ਕਬੀਲੇ ਦੂਜੇ ਤੀਜੇ ਸਾਰੇ ਆਂਦੇ ਰਹੇ ਸੈਂਟਰਲ ਏਸ਼ੀਆ ਦੇ, ਰੋਕਣ ਵਾਲਾ ਕੌਣ ਸੀ? ਸੋ ਜਿਹੜੇ ਉਸ ਸਾਰੇ ਨੂੰ ਕਬੂਲ ਕਰਦੇ ਰਹੇ, ਜੇ 47 'ਚ ਜਾਣ ਲੱਗਿਆ ਅੰਗਰੇਜ਼ ਇਹਨਾਂ ਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਜਿਹੜੀ ਉਹਨਾਂ ਨੇ ਬਣਾਈ ਸੀ ਇਹਨਾਂ ਦੇ ਹਵਾਲੇ ਕਰ ਗਏ, ਤਾਂ 75 ਸਾਲਾਂ 'ਚ ਇਹਨਾਂ ਨੇ ਕਿੰਨੇ ਜਲਿਆਂਵਾਲੇ ਬਾਗ ਕੀਤੇ ਨੇ, ਕਿੰਨਾ ਜਿਹੜਾ ਉਹ ਪਰਸੀਕਿਊਸ਼ਨ ਦਾ ਦੌਰ ਮਾਈਨੋਰਟੀਜ਼ ਤੇ ਚਲਾਇਆ। ਔਰ ਅੱਜ ਵੀ 40 ਤੋਂ 45% ਉਹਨਾਂ ਦੀ ਪਾਪੂਲੇਸ਼ਨ ਪਾਵਰਟੀ ਲਾਈਨ ਤੋਂ ਥੱਲੇ ਆ, ਇੱਕ ਵੇਲੇ ਦੀ ਰੋਟੀ ਨਸੀਬ ਨਹੀਂ। ਹੁਣ ਜੇ ਤੁਸੀਂ ਕੰਪੈਰੀਜ਼ਨ 'ਚ ਜਾਓ ਤੇ ਉਹੀ ਹਾਲ ਚੀਨ ਦਾ। ਚੀਨ ਨੇ ਜਿਸ ਕਿਸਮ ਦੀ ਨਾਮੋਸ਼ੀ ਉਹਨਾਂ ਦੀ 19ਵੀਂ ਸਦੀ ਤੋਂ 20ਵੀਂ ਸਦੀ ਦੇ ਅੱਧ ਤੱਕ ਰਹੀ, ਲਗਭਗ 100-150 ਸਾਲ, ਕਿਵੇਂ ਉਹਨੂੰ ਯੂਰਪੀਅਨ ਤਾਕਤਾਂ ਨੇ ਐਕਸਪਲੋਇਟ ਕੀਤਾ, ਭੰਨਿਆ, ਉਹਨਾਂ ਨੂੰ ਨਸ਼ਈ ਬਣਾਇਆ, ਫੀਮੀ ਬਣਾਇਆ, ਤੇ ਕਿਵੇਂ 1948 ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹੈ ਮਾਓ ਜ਼ੇਤੁੰਗ ਦੇ ਨਾਲ ਸ਼ੁਰੂਆਤ ਹੁੰਦੀ ਹੈ। ਤੇ ਅੱਜ ਚੀਨ $15 ਟ੍ਰਿਲੀਅਨ ਦੀ ਇਕਨੋਮੀ ਦੇ ਨਾਲ ਦੁਨੀਆ ਦੀ ਇਕਨੋਮਿਕਲ ਔਰ ਮਿਲਟਰੀ ਪਾਵਰ ਬਣ ਕੇ ਅਮਰੀਕਾ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਵੀ ਔਰ ਮੋਢੇ ਨਾਲ ਮੋਢਾ ਮਾਰ ਕੇ ਵੀ ਦੋਨੋਂ ਤਰ੍ਹਾਂ ਲੰਘਦਾ, ਦੱਸਦਾ ਵੀ ਅਸੀਂ ਕਿੱਥੇ ਹੈ। ਔਰ ਉਹ $2 ਟ੍ਰਿਲੀਅਨ ਤੋਂ ਵੀ ਥੱਲੇ ਦੀ ਇਕਨੋਮੀ ਦੇ ਨਾਲ ਜੁੱਤੀਆਂ ਖਾ ਕੇ ਚਾਰ ਚਫੇਰਿਓ ਅੱਜ ਵੀ ਜੋ ਉਹਨਾਂ ਦਾ ਮਾਈਨੋਰਟੀਜ਼ ਨਾਲ, ਆਪਣੇ ਲੋਕਾਂ ਨਾਲ, ਔਰ ਇਹ ਫੇਕ ਡੈਮੋਕ੍ਰੇਸੀ ਦਾ ਜਿਹੜਾ ਇੱਕ ਐਵੇਂ ਉਹ ਕੀ ਉਹਨੂੰ ਕਹਿੰਦੇ ਨੇ ਪ੍ਰਪੰਚ ਖੜਾ ਕੀਤਾ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਜੇ ਤੁਸੀਂ ਇਹਨਾਂ ਦੇ ਲੀਡਰਾਂ ਦਾ, ਸੈਂਟਰਲ ਮਿਨਿਸਟਰਾਂ ਤੋਂ ਲੈ ਕੇ ਲੋਕਲ ਲੈਵਲ ਦੇ ਦੇਖੋ ਧਮਕੀਆਂ, ਉਹ ਪਾਕਿਸਤਾਨ ਨੂੰ ਦੇਣਾ ਹੋਏ ਜਾਂ ਦੇਣੀਆਂ ਹੋਣ, ਜਾਂ ਮਜ਼ਲੂਮ ਕਸ਼ਮੀਰੀਆਂ ਦੇ ਉੱਤੇ ਜੋ ਜ਼ੁਲਮ ਢਾ ਰਹੇ ਨੇ, ਢਾ ਤਾਂ 70 ਸਾਲ ਤੋਂ ਹੀ ਰਹੇ ਨੇ, 75 ਤੋਂ, ਲੇਕਿਨ ਪਿਛਲੇ 2-2.5 ਸਾਲ ਤੋਂ ਜਦੋਂ ਤੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ। ਪਰ ਉਸੇ ਹੀ ਜੰਮੂ ਕਸ਼ਮੀਰ ਦੇ ਰੀਜਨ ਲਦਾਖ ਦੇ ਨਾਲ ਲੱਗਦੇ ਉਸ ਸਾਰੇ ਖਿੱਤੇ ਦੇ ਵਿੱਚ ਨਾਰਥ ਈਸਟ ਜਿਹਨੂੰ ਕਿਹਾ ਜਾਂਦਾ ਹੈ, ਉਹਦੇ 'ਚ ਕਿਵੇਂ ਚੀਨ ਤੋਂ ਜੁੱਤੀਆਂ ਖਾਧੀਆਂ, ਕਿਵੇਂ ਹਜ਼ਾਰਾਂ ਸਕੁਅਰ ਕਿਲੋਮੀਟਰ ਏਰੀਆ ਇਹਨਾਂ ਦਾ ਜਿਹੜਾ ਚੀਨ ਨੇ ਦੱਬਿਆ, ਔਰ ਕਿਵੇਂ ਅੱਜ ਜਿਹੜਾ ਉਹ ਬਿਲਕੁਲ 10-11 ਦੌਰ
ਗੱਲਬਾਤ ਤੋਂ ਬਾਅਦ ਵੀ ਇਹ ਨਾ ਡੀਐਸਕੇਲੇਟ ਕਰਾ ਸਕੇ, ਨਾ ਉਹਨਾਂ ਨੂੰ ਵਾਪਸ ਮੁੜਵਾ ਸਕੇ। ਅੱਛਾ, ਲੇਕਿਨ ਇਸ ਖੌਫਜ਼ਦਾ ਇਸ ਹੱਦ ਤੱਕ ਨੇ ਕਿ ਇਹ ਐਡਮਿਟ ਕਰਨ ਨੂੰ ਵੀ ਤਿਆਰ ਨਹੀਂ। ਉਹ ਤਾਂ ਮੋਦੀ ਦੀ ਸਟੇਟਮੈਂਟ ਅਸੀਂ ਕਹਿੰਦੇ ਹੀ ਹਾਂ ਕਿ ਭਾਈ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ। ਲੇਕਿਨ ਅੱਜ ਜਿਹੜਾ ਜ਼ਿਕਰ ਅਸੀਂ ਕਰ ਰਹੇ ਹਾਂ, ਸੁਬਰਾਮਨੀਅਮ ਸਵਾਮੀ ਸਭ ਤੋਂ ਵੱਡਾ ਹਿੰਦੂਆਂ ਦਾ ਆਈਡੀਆਲੋਗ, ਅੰਗਰੇਜ਼ੀ ਪੜ੍ਹਿਆ ਹੋਇਆ, ਇਕਨੋਮਿਕਸ ਦਾ ਦੁਨੀਆ ਦੀ ਸਮਝ ਰੱਖਣ ਵਾਲਾ, ਹਾਰਵਰਡ ਦਾ ਸਾਬਕਾ ਟੀਚਰ, ਕਿਸੇ ਵੇਲੇ ਫਾਈਨੈਂਸ ਮਿਨਿਸਟਰ ਰਿਹਾ, ਔਰ ਵੱਡਾ ਆਰਐਸਐਸ ਦਾ ਸਾਊਥ ਇੰਡੀਅਨ ਤਮਿਲਨਾਡੂ ਦਾ ਬ੍ਰਾਹਮਣ, ਖਤਰਨਾਕ ਕਿਸਮ ਦਾ, ਉਹਨੂੰ ਪਤਾ ਹੈ ਹਰ ਗੱਲ ਦਾ। ਹੁਣ ਉਹਨੂੰ ਵੀ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੀ ਜਿਹੜਾ ਹਿੰਦੂਤਵਾ ਦਾ ਅਸੀਂ ਵੇਚ-ਬੂਝ ਕੇ ਜਿੱਥੋਂ ਤੱਕ ਮੋਦੀ ਔਰ ਇਹਨਾਂ ਨੂੰ ਲਿਆਂਦਾ, ਔਰ ਇਸ ਵੇਲੇ ਆਰਐਸਐਸ ਦੀ ਰਿਕਮੈਂਡੇਸ਼ਨ ਦੇ ਉੱਤੇ ਉਹ ਅਪਰ ਹਾਊਸ ਜਿਹਨੂੰ ਕਿਹਾ ਜਾਂਦਾ ਹੈ, ਭਾਰਤ ਦੇ ਵਿੱਚ ਰਾਜ ਸਭਾ ਹੈ, ਲੋਅਰ ਹਾਊਸ ਲੋਕ ਸਭਾ ਹੈ, ਅਪਰ ਹਾਊਸ ਰਾਜ ਸਭਾ, ਰਾਜ ਸਭਾ ਦਾ ਮੈਂਬਰ ਹੈ ਸਿਟਿੰਗ। ਹੁਣ ਕਿਉਂਕਿ ਇਹ ਅਕਸਰ ਜਦੋਂ ਇੰਨੀ ਵੱਡਾ ਜਿਹੜਾ ਉਹ ਮੁਲਕ ਦੀ ਹਿਊਮਿਲੇਸ਼ਨ ਹੋਈ ਇੰਟਰਨੈਸ਼ਨਲ ਲੈਵਲ ਤੇ, ਹੁਣ ਸੁਬਰਾਮਨੀਅਮ ਸਵਾਮੀ ਜਿਹੜਾ ਹੈ ਉਹ ਅਪਰ ਹਾਊਸ ਦੇ ਵਿੱਚ ਪੁੱਛਦਾ ਹੈ ਕਿ ਵੀ ਇਹ ਤਾਂ ਦੱਸਿਆ ਜਾਏ ਵੀ ਚੀਨ ਨੇ ਸਾਡੀ ਕਿੰਨੀ ਜ਼ਮੀਨ ਜਿਹੜੀ ਹੈ ਉਹ ਖੋਈ ਹੈ, ਕਿੰਨੀ ਜ਼ਮੀਨ ਉਹਨੇ ਨੱਪੀ ਹੈ, ਜੇ ਸਾਦਾ ਪੰਜਾਬੀ ਚ ਕਹਿਣਾ ਹੋਵੇ। ਔਰ ਉਸ ਸਵਾਲ ਦਾ ਜਵਾਬ ਦੇਣ ਤੋਂ ਹੀ ਨਾ ਕਰ ਦਿੱਤੀ। ਔਰ ਇਹ ਖਬਰ ਹੈ ਕਿ ਗਵਰਨਮੈਂਟ ਡਕਿੰਗ ਟਫ ਕੁਐਸਚਨਸ ਇਨ ਪਾਰਲੀਮੈਂਟ, ਬੀਜੇਪੀ ਸੁਬਰਾਮਨੀਅਮ ਸਵਾਮੀ। ਉਹਨੇ ਕਿਹਾ ਕਿ ਜੀ ਜਿਹੜਾ ਸਵਾਲ ਪੁੱਛਿਆ ਜਾਂਦਾ ਹੈ ਉਹਨਾਂ ਨੇ ਉਸ ਦੇ ਉੱਤੇ ਜਵਾਬ ਦੇਣ ਨੂੰ ਤਿਆਰ ਨਹੀਂ। ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਸੁਬਰਾਮਨੀਅਮ ਸਵਾਮੀ ਆਰਐਸਐਸ ਆਈਡੀਆਲੋਗ ਦਾ ਹੀ ਮੈਂ ਕੋਟ ਅਨਕੋਟ ਦੇ ਰਿਹਾ। ਉਹਨੇ ਪਹਿਲਾਂ ਤਾਂ ਕਾਂਗਰਸ ਦੇ ਕੇਸੀ ਵੈਨਗੋਪਾਲ ਨੇ ਪੁੱਛਿਆ ਔਨ ਪੀਪਲ ਬੀਇੰਗ ਟਰਨਡ ਬੈਕ ਐਟ ਦਾ 에ਅਰਪੋਰਟ ਬਿਕਾਜ਼ ਆਫ देयर ਬੈਕਿੰਗ ਟੂ ਫਾਰਮਰਸ ਐਜੀਟੇਸ਼ਨ। ਉਹਨੇ ਕਿਹਾ ਕਾਂਗਰਸ ਕੇ ਦੱਸੋ ਕਿੰਨੇ ਲੋਕ ਨੇ ਸਿੱਖ ਪੰਜਾਬੀ ਜਿਹੜੇ ਤੁਸੀਂ ਦਿੱਲੀ 에ਅਰਪੋਰਟ ਤੋਂ ਵਾਪਸ ਮੋੜੇ ਨੇ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਔਰ ਸਰਕਾਰ ਜਿਹੜੀ ਹੈ ਗਵਰਨਮੈਂਟ ਵਾਂਟਡ ਟੂ ਡਕ ਆਨਸਰਿੰਗ ਹਿਸ ਕੁਐਰੀ ਔਨ ਵੈਦਰ देयर हैड बीन। ਹੁਣ ਇੱਥੇ ਵੀ ਉਹ ਰੋਕ ਕੇ ਹੁਣ ਸੁਬਰਾਮਨੀਅਮ ਸਵਾਮੀ ਨੇ ਸਵਾਲ ਜਿਹੜਾ ਆਪਣੇ ਉਹਨਾਂ ਦੇ ਸੈਕਟਰੀਏਟ ਨੂੰ ਪੁੱਛਿਆ ਸੀ, ਔਰ ਉਹਦਾ ਉਹਨਾਂ ਨੇ ਕੀ ਕੀਤਾ ਹੈ। ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਇਟ ਇਜ਼ ਹਾਈਲੇਰੀਅਸ ਇਫ ਨਾਟ ਟ੍ਰੈਜਿਕ ਫॉर द ਰਾਜ ਸਭਾ ਸੈਕਟਰੀਏਟ ਟੂ ਇਨਫॉर्म मी टुडे that my question whether the Chinese have crossed the line of actual control in Ladakh cannot be allowed because of national interest, tweeted Swami। और उन्हें कहा जी कि मैनू राजसभा मैं इस सवाल पूछा सी कि दस्या जाए कि भाई चीन ने साड़ी लद्दाख दे विच किन्नी टैरीटरी दे उत्ते, उन्होंने कहा जी राजसभा सैकटरीएट ने मैनू कहा भी इहदा जवाब देना जिहड़ा है वो नैशनल इंटरस्ट दे विच नहीं है, मुल्क दे ਜਿਹੜਾ ਉਹ ਭਲੇ ਦੇ ਵਿੱਚ ਨਹੀਂ ਹੈ। ਔਰ ਉਹਨੇ ਕਿਹਾ ਜਦੋਂ ਉਹਨੂੰ ਫਿਰ ਪੁੱਛਿਆ ਗਿਆ ਕਿ ਕੀ ਉਹ ਇਸ ਮੁੱਦੇ ਦੇ ਉੱਤੇ ਕਿ ਯੂਨੀਅਨ ਗਵਰਨਮੈਂਟ ਨੇ ਇਲੀਗਲੀ ਸੀਡ ਕੀਤੀ ਹੈ ਟੈਰੀਟਰੀ ਚੀਨ ਨੂੰ, ਤੁਸੀਂ ਸੁਪਰੀਮ ਕੋਰਟ 'ਚ ਜਾ ਸਕਦੇ ਹੋ। ਉਹਨੇ ਕਿਹਾ ਯੈਸ ਅੰਡਰ ਆਰਟੀਕਲ 1 ਆਫ ਦਾ ਕਨਸਟੀਟਿਊਸ਼ਨ ਕਿ ਵੀ ਇਹ ਜਿਹੜਾ ਮੈਂ ਦੇਖਾਂਗਾ ਕਿ ਹੁਣ ਮੈਂ ਸੁਪਰੀਮ ਕੋਰਟ 'ਚ ਇਹਨਾਂ ਨੂੰ ਘਸੀਟਾਂ। ਔਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਇਸ ਲੈਵਲ ਤੱਕ ਜਾਣਾ, ਹੁਣ ਇਹ ਤਾਂ ਗਰਾਊਂਡ ਦੀ ਰਿਐਲਿਟੀ ਹੈ ਕਿ ਆਰਐਸਐਸ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵੀ ਉਹਨਾਂ ਤੋਂ ਜਵਾਬ ਨਹੀਂ ਲੈ ਸਕਿਆ। ਉਹਨਾਂ ਨੇ ਕਿਹਾ ਜੀ ਨੈਸ਼ਨਲ ਇੰਟਰਸਟ ਹੈ, ਪਰ ਤੁਸੀਂ ਇਹਨਾਂ ਦੀ ਗਿੱਦੜ ਭਪਕੀਆਂ ਦੇਖੋ, ਪੂਰੀ ਇੱਕ ਪਿਕਚਰ ਲਾ ਕੇ ਅੱਜ ਲਾਇਆ ਹੋਇਆ ਹੈ। ਪ੍ਰੀਪੇਅਰਡ ਫॉर ਐਨੀ ਐਸਕੇਲੇਸ਼ਨ ਸੇਜ਼ ਨੇਵੀ ਚੀਫ। ਹੁਣ ਐਡਮਿਰਲ ਹਰੀ ਰਾਮ ਹੈ, ਹਰੀ ਕੁਮਾਰ ਇੰਡੀਆ ਦਾ ਨੇਵੀ ਚੀਫ, ਉਹ ਲੈ ਰਿਹਾ ਗਾਰਡ ਆਫ ਆਨਰ। ਜੇ ਟੈਕਨੀਕਲ ਟੀਮ ਦੇ ਕੋਲ ਪਿਕਚਰ ਹੈ ਤਾਂ ਉਹਨੂੰ ਦਿਖਾ ਦੇਣ। ਔਰ ਉਹਦੇ 'ਚ ਐਡਮਿਰਲ ਹਰੀ ਕੁਮਾਰ ਕਹਿ ਰਿਹਾ ਕਿ ਵੀ ਅਸੀਂ ਆਪਣੀਆਂ ਜਿਹੜੀਆਂ ਨੇ ਉਹ ਨੇਵੀ ਨੇ ਸ਼ਿਪਸ ਇੰਡੀਅਨ ਓਸ਼ਨ ਰੀਜਨ ਦੇ ਵਿੱਚ ਕਰ ਦਿੱਤੀਆਂ। ਅਸੀਂ ਕਿਸੇ ਵੀ ਜਿਹੜਾ ਉਹ ਕ੍ਰਾਈਸਿਸ ਦਾ ਮੁਕਾਬਲਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। when there were tensions on our northern borders, our ships were forward deployed, other ships were ready in case of the situation escalated. We have kept China's ships under close surveillance, which we continue to do even now. Any of their ships coming on deployment, we keep a watch on them. We maintain fairly good maritime domain awareness in our area of responsibility. ਹੁਣ ਇਹ ਚੈਲੰਜ ਕਰ ਰਿਹਾ ਚਾਈਨਾ। ਉਹ ਕਹਿੰਦਾ ਜੀ ਦੇਖੋ ਅਸੀਂ ਉਹਨਾਂ ਤੇ ਸਰਵੇਲੈਂਸ ਰੱਖ ਰਹੇ ਹਾਂ, ਸਾਡੀਆਂ ਸ਼ਿਪਸ ਬਿਲਕੁਲ ਤਿਆਰ ਨੇ, ਔਰ ਬਿਲਕੁਲ ਇਹ ਹੈ
ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਚਾਈਨਾ ਨੇ ਔਨ ਦਾ ਰੈਪਿਡ ਐਕਸਪੈਂਸ਼ਨ ਆਫ ਚਾਈਨੀਜ਼ ਨੇਵੀ in recent years and the Indian Navy's force modernization, he pointed out that it was not the numbers alone that mattered कि जी चीन को ठीक है बहुत शिप होंगे पर ये कोई गिनती थोड़ी मैटर करती है. It is also the people behind it कि जी जिन्होंने ने लड़ना है वाह वाह ਤੁਹਾਡੀ ਦੂਜੀ ਫੌਜ ਜਿਹੜੀ ਜਿਹਨੂੰ ਫਿਰ ਵੀ ਕੋਈ ਅੰਗਰੇਜ਼ਾਂ ਦੀ ਟ੍ਰੇਨਿੰਗ ਸੀ ਜਾਂ ਮਾੜਾ ਮੋਟਾ ਸੀ ਨੇਵੀ ਤਾਂ ਇਹ ਅੱਧਾ ਦਿਨ ਨਹੀਂ ਕੱਢ ਸਕਦੇ ਉਹਨਾਂ ਦੇ ਸਾਹਮਣੇ. ਉਹ ਤਾਂ ਪਾਕਿਸਤਾਨ ਦੀ ਨੇਵੀ ਦੇ ਨਾਲ ਨਹੀਂ ਮੁਕਾਬਲਾ ਕਰ ਸਕੇ. ਉਹਨਾਂ ਨੇ ਆ ਕੇ ਇਹਨਾਂ ਦੀ ਸਬਮੈਰੀਨ ਡੋਬ ਦਿੱਤੀ ਸੀ. ਔਰ ਚੀਨ ਨੂੰ ਕਹਿ ਰਿਹਾ ਕਹਿੰਦਾ ਕਿ ਇਟ ਇਜ਼ ਆਲਸੋ ਦਾ ਪੀਪਲ ਬਿਹਾਈਂਡ ਇਟ ਦਾ ਚੋਇਸ ਆਫ ਵੈਪਨਸ ਦੈਟ ਵੀ ਹੈਵ. ਵਾਹ ਵਾਹ ਤੁਸੀਂ ਹੁਣੇ ਜਦੋਂ ਇੱਕ ਹੁੰਦਾ ਨਾ ਝੂਠੇ ਉਹ ਕਹਿੰਦੇ ਫਲਾਂ ਝੂਠਿਆਂ ਦਾ ਸਰਦਾਰ ਹੈ. ਹੁਣ ਜਿਹਨਾਂ ਦਾ ਸਰਦਾਰ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜੇ ਸਾਡਾ ਸਰਦਾਰ ਹੀ ਝੂਠਾ ਹੈ ਤੇ ਬੋਲੋ ਜਿੰਨਾ ਵੱਡਾ ਝੂਠ ਬੋਲਿਆ ਜਾਂਦਾ. ਉਹ ਕਹਿੰਦਾ ਇਹ ਨੇਵੀ ਚੀਫ ਕਹਿ ਰਿਹਾ ਕਿ ਇਟਸ ਪੀਪਲ ਬਿਹਾਈਂਡ ਇਟ, choice of weapons that we have, the strategy, the operational plans and so on. It is the effort that we can bring to bear at a particular part कि साड़ी बंदे strategy will साढ़े जड़ी choice operational plans ਉਹ ਉਹਦਾ ਚੀਨ ਕੀ ਮੁਕਾਬਲਾ ਕਰ ਸਕਦਾ ਹੈ. ਹੁਣ ਇਹ ਸਾਰੇ ਦੇ ਉੱਤੇ ਤਾਂ ਮੈਂ ਸਮਝਦਾ ਵੀ ਚੀਨ ਇਹਦਾ ਜਵਾਬ ਜ਼ਰੂਰ ਦੇਗਾ. ਪਤਾ ਇਹੀ ਲੱਗੇਗਾ ਵੀ ਇਹਨਾਂ ਦੀ ਸ਼ਿਪ ਡੁੱਬ ਗਈ ਫਿਰ ਕਹਿਣਗੇ ਕਿ ਨਹੀਂ ਨਹੀਂ ਉਹ ਤਾਂ ਗੋਤਾ ਉਹਨੇ ਲਾਇਆ ਸੀ ਕਿ ਵੀ ਅਸੀਂ ਕਲਿਆਣ ਕਰਨਾ ਹੈ ਤੇ ਉਹ ਗਲਤੀ ਨਾਲ ਦੇਵਤਿਆਂ ਨੇ ਡੋਬ ਦਿੱਤੀ. ਹੁਣ ਇੱਕ ਪਾਸੇ ਇਹ ਚੱਲ ਰਿਹਾ ਹਾਲਾਂ ਨੇਪਾਲ ਦੇ ਵਿੱਚ ਇਹ ਕਾਮਯਾਬ ਰਹੇ ਮਿਸਟਰ ਆਲੀ ਦੀ ਹਕੂਮਤ ਨੂੰ ਜਿਹੜਾ ਉਹ ਪਾਸੇ ਕਰਨ ਪਰ ਹੁਣ ਉਹਨਾਂ ਦੀ ਮਿਸਟਰ ਆਲੀ ਕਮਿਊਨਿਸਟ ਪਾਰਟੀ ਦੇ ਚੋਣਾਂ ਹੋਣੀਆਂ ਨੇ ਨੇਪਾਲ 'ਚ ਦੁਬਾਰਾ ਔਰ ਉਹਨਾਂ ਨੇ ਆਪਣਾ ਜਿਹੜਾ ਮੈਨੀਫੈਸਟੋ ਦਿੱਤਾ ਉਹਦੇ ਹੈਡਲਾਈਨ ਹੀ ਹੈ ਇਹਨਾਂ ਦੇ ਅਖਬਾਰ ਦੀ ਵਿਲ ਟੇਕ ਬੈਕ ਕਾਲਾ ਪਾਣੀ ਲਿਮੀ ਪਿਆਜ਼ੁਦਰਾ Lipu Lake from India if CPN UML comes back to power only. ਉਹਨਾਂ ਨੇ ਕਿਹਾ ਜੀ ਜੇ ਸਾਡੀ ਪਾਰਟੀ ਵਾਪਸ ਪਾਵਰ 'ਚ ਆਈ ਜਿਹਦੇ ਬਹੁਤ ਚਾਂਸਸ ਨੇ ਤੇ ਅਸੀਂ ਇੰਡੀਆ ਤੋਂ ਕਾਲਾ ਪਾਣੀ ਲਿੰਪੀਆਦੁਰਾ ਤੇ ਲਿਪੂ ਲੇਕ ਵਾਪਸ ਲਵਾਂਗੇ. ਹੁਣ ਇਹ ਚੀਨ ਨੂੰ ਅੱਖਾਂ ਦਿਖਾ ਰਹੇ ਨੇ. ਸੁਬਰਾਮਨੀਅਮ ਸਵਾਮੀ ਕਹਿ ਰਿਹਾ ਵੀ ਇਹ ਤਾਂ ਮੇਰੇ ਸਵਾਲ ਦਾ ਜਵਾਬ ਉਹਨੂੰ ਕਿਹਾ ਜੀ ਨੈਸ਼ਨਲ ਇੰਟਰਸਟ ਨਹੀਂ ਹੈ ਕਿ ਕਿੰਨਾ ਲਿਆ ਤੇ ਇਧਰ ਨੇਪਾਲ ਕਹਿ ਰਿਹਾ ਵੀ ਹੋ ਜਾਓ ਤਿਆਰ ਅਸੀਂ ਆ ਰਹੇ ਹਾਂ ਆਪਣੀ ਥਾਵਾਂ ਵਾਪਸ ਲੈਣ ਨੂੰ. ਸੋ ਇਹ ਮਹਾਨ ਭਾਰਤ ਦੇ ਵਿੱਚ ਹੀ ਪੋਸੀਬਲ ਹੋ ਸਕਦਾ ਜੀ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ. ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ. ਬਾਬਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. ਅਗੇਨ 410 204 2084. ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ. ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਸੰਸਥਾ ਨੇ ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਨੋਟਿਸ ਲੈਂਦਿਆਂ ਭਾਰਤ ਦੇ ਖਿਲਾਫ ਤਿੱਖੀ ਟਿੱਪਣੀ ਕੀਤੀ ਹੈ ਔਰ ਯੂਐਨ ਬੋਡੀ ਦੀ ਇਸ ਸਟੇਟਮੈਂਟ ਦਾ ਭਾਰਤ ਨੇ ਤਿੱਖਾ ਵਿਰੋਧ ਕੀਤਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਾਕਿਸਤਾਨ ਆਪਣੇ ਅੰਦਰੂਨੀ ਫਾਈਨੈਂਸ਼ੀਅਲ ਔਰ ਦੂਸਰੇ ਕ੍ਰਾਈਸਿਸ 'ਚ ਫਸਿਆ ਹੋਇਆ. ਜਿਹੜੀਆਂ ਡਿਵੈਲਪਮੈਂਟਸ ਯੂਐਨ ਲੈਵਲ ਤੇ ਹੋ ਰਹੀਆਂ ਮੈਂ ਪਾਕਿਸਤਾਨੀ ਮੀਡੀਆ ਜਿੰਨਾ ਕੁ ਮੋਨੀਟਰ ਕਰਦਾ ਉਹਦੇ 'ਚ ਮੈਨੂੰ ਇਹ ਕਿਤੇ ਨਜ਼ਰ ਨਹੀਂ ਆਉਂਦਾ ਕਿ ਭਾਈ ਉਹ ਇਹਨਾਂ ਪ੍ਰਾਪਤੀਆਂ ਨੂੰ ਦੱਸ ਰਹੇ ਹੋਣ ਆਪਣੇ ਲੋਕਾਂ ਨੂੰ ਔਰ ਇਹ ਆਸ ਵੀ ਵੱਝੇ ਕਿ ਵੀ ਇੰਟਰਨੈਸ਼ਨਲੀ ਨੋ ਮੈਟਰ ਇੰਡੀਆ ਵਿਦਨ ਜੰਮੂ ਕਸ਼ਮੀਰ ਫੌਜ ਰੱਖ ਕੇ ਉੱਥੇ ਰੋਜ਼ਾਨਾ ਐਨਕਾਊਂਟਰਸ ਦੀਆਂ ਖਬਰਾਂ ਹੁੰਦੀਆਂ ਨੇ ਜਿਹਦਾ ਮਤਲਬ ਅਸੀਂ ਤਾਂ ਪੰਜਾਬ ਦਾ 1984 ਤੋਂ 1995 ਤੱਕ ਦਾ ਦੌਰ ਦੇਖਿਆ ਹੋਇਆ. ਜਦੋਂ ਮੈਂ ਐਨਕਾਊਂਟਰ ਲਫ਼ਜ਼ ਪੜ੍ਹਦਾ ਤਾਂ ਮੈਨੂੰ ਯਾਦ ਆ ਰਿਹਾ ਹੁੰਦਾ ਕਿ ਕਿਸੇ ਮਾਪਿਓ ਦੇ ਸਾਹਮਣੇ ਉਹਦੇ ਪੁੱਤਰ ਨੂੰ ਡਰੈਗ ਕਰਕੇ ਕਿਸੇ ਘਰ ਵਾਲੀ ਦੇ ਸਾਹਮਣੇ
ਉਹਦੇ ਹਸਬੈਂਡ ਨੂੰ ਲੈ ਗਏ ਔਰ ਅਗਲੇ ਦਿਨ ਉਸ ਦੀ ਲਾਸ਼ ਜਿਹੜੀ ਹੈ ਉਸ ਨੂੰ ਗੋਲੀਆਂ ਨਾਲ ਵਿੰਨ ਕੇ ਉਹ ਵੀ ਮਾਪਿਓ ਨੇ ਨਹੀਂ ਦਿੱਤੀ ਗਈ, ਉਹ ਵੀ ਪੈਸੇ ਬਰਾਮਦ ਕਰਕੇ ਕਿ ਭਾਈ ਔਰ ਇਹ ਹੋਇਆ ਕਿ ਜੀ ਫਲਾਣੀ ਥਾਂ ਖਤਰਨਾਕ ਮੁਕਾਬਲੇ 'ਚ ਮਾਰੇ ਗਏ। ਲੇਕਿਨ ਇਸ ਸਾਰੇ ਦੇ ਚਲਦੇ ਹਾਂ ਅਸੀਂ ਸਮਝਦੇ ਹਾਂ ਭਾਵੇਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ ਅਸੀਂ ਜਦੋਂ ਦੇਖਦੇ ਹਾਂ ਕਿ ਵੀ ਬਹੁਤ ਸਾਰਾ ਪਾਰਟ ਤਾਂ ਜਿਹੜਾ ਉਹ ਕਾਗਜ਼ੀ ਕਾਰਵਾਈ ਤੱਕ ਹੀ ਹੁੰਦਾ ਹੈ, ਪਰ ਕੋਈ ਵੀ ਫਿਊਚਰ ਦਾ ਕੇਸ ਬਣਾਉਣ ਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਬਾਡੀ ਆਪਣਾ ਕੰਮ ਕਰਦੀ ਰਹਿੰਦੀ ਹੈ ਔਰ ਉਹਦੇ ਜਿਹੜੀ ਹਿਊਮਨ ਰਾਈਟਸ ਦੀ ਮੇਨ ਬਾਡੀ ਹੈ ਉਹਨਾਂ ਨੇ ਇਸ ਦੇ ਉੱਤੇ 2-3 ਖਬਰਾਂ ਤੁਸੀਂ ਡਿਟੇਲ 'ਚ ਈਵਨ ਅਲ ਜਜ਼ੀਰਾ ਨੇ ਵੀ ਇਹ ਕਿਹਾ ਕਿ ਯੂਨਾਈਟਿਡ ਨੇਸ਼ਨਸ ਕਾਲ ਫਾਰ ਰਿਲੀਜ਼ ਆਫ ਹਿਊਮਨ ਰਾਈਟਸ ਡਿਫੈਂਡਰ ਖੁਰਮ ਪਰਵੇਜ਼। ਅਸੀਂ ਇਹ ਅਵਾਰਡ ਵਿਨਿੰਗ ਵੀ ਰਿਹਾ ਹੈ ਔਰ ਇੰਟਰਨੈਸ਼ਨਲ ਪਰਸਨੈਲਿਟੀ ਹੈ ਔਰ ਕਿਵੇਂ ਖੁਰਮ ਪਰਵੇਜ਼ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਗ੍ਰਿਫਤਾਰ ਕਰਕੇ ਟਾਰਚਰ ਕੀਤਾ ਜਾ ਰਿਹਾ। ਪਰ ਅੱਜ ਜਿਹੜੀ UN ਹਿਊਮਨ ਰਾਈਟਸ ਏਜੰਸੀ ਦੀ ਰਿਪੋਰਟ ਹੈ ਉਹਦੇ 'ਚ ਉਹਨਾਂ ਨੇ ਪਿਛਲੇ ਦਿਨਾਂ 'ਚ ਹੈਦਰਪੁਰਾ ਐਨਕਾਊਂਟਰ ਬੜਾ ਇਹਨਾਂ ਨੇ ਲੰਬੀ ਚੌੜੀ ਖਬਰ ਬਣਾਈ ਸੀ, ਫਿਰ ਸਾਹਮਣੇ ਆਇਆ ਕਿ ਬਈ ਉਹ ਤਾਂ ਘਰੋਂ ਫੜ ਕੇ ਹੀ ਮਾਰੇ ਹੋਏ ਨੇ। ਸੋ ਯੂਨਾਈਟਿਡ ਨੇਸ਼ਨਸ ਨੇ ਇਸ ਦਾ ਦੋਨੋਂ ਹੀ ਖਬਰਾਂ ਦਾ ਨੋਟਿਸ ਲੈਂਦਿਆਂ ਰਿਪੋਰਟ ਜਾਰੀ ਕੀਤੀ ਗਈ ਹੈ ਔਰ ਉਹਦੇ 'ਚ ਉਹਨਾਂ ਨੇ ਇੰਡੀਆ ਨੂੰ ਬਲੇਮ ਕੀਤਾ ਹੈ ਕਿ ਪਰਵੇਜ਼ ਖੁਰਮ ਦੀ ਅਰੈਸਟ ਲਈ ਵੀ ਔਰ ਹੈਦਰਪੁਰਾ ਐਨਕਾਊਂਟਰ ਲਈ ਵੀ। ਔਰ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਪਾਰਟ ਹੈ ਔਨ ਵੈਨਸਡੇ OHCHR ਜਦੋਂ ਅਸੀਂ ਇਸ ਬਾਡੀ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਮਿਸਟਰ ਰਾਬਰਟ ਕਾਲਵੈਲ ਅਕਿਊਜ਼ਡ ਗਵਰਨਮੈਂਟ ਐਂਡ ਸਿਕਿਉਰਿਟੀ ਫੋਰਸਿਸ ਇਨ ਜੰਮੂ ਐਂਡ ਕਸ਼ਮੀਰ of a wider crackdown on civil society actors ਕਿ ਵੀ ਤੁਸੀਂ ਸਿਵਲ ਸੁਸਾਇਟੀ ਦੇ ਲੋਕਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਝੂਠੇ ਕੇਸ ਪਾ ਕੇ ਦਹਿਸ਼ਤਗਰਦੀ ਸੈਡੀਸ਼ਨ ਔਰ ਦੂਸਰਾ ਕਰ ਰਹੇ and also said that UN Human Rights Office was increasingly alarmed over the rise in civilian killings including religious minorities by armed groups in Indian administered Kashmir and by security forces in the course of ਕਾਊਂਟਰ ਟੈਰਰਿਜ਼ਮ ਆਪਰੇਸ਼ਨਸ ਕਿ ਸਿਵਿਲੀਅਨਸ ਨੂੰ ਇੱਕ ਪਾਸੇ ਕੌਣ ਮਾਰ ਰਿਹਾ ਪਤਾ ਨਹੀਂ, ਪਰ ਜਿਹੜੇ ਫੌਜ ਕਰ ਰਹੀ ਆ ਉਹਦੇ 'ਚ ਵੀ ਸਿਵਿਲੀਅਨ ਮਾਰੇ ਜਾ ਰਹੇ ਨੇ। ਔਰ ਇਹਦੇ 'ਚ ਅਹਿਮੀਅਤ ਵਾਲੀ ਗੱਲ ਇਹ ਵੀ ਹੈ ਕਿ ਇਸ ਰਿਪੋਰਟ 'ਚ ਉਹਨਾਂ ਨੇ ਕਿਤੇ ਵੀ ਉਹਨੂੰ ਇੰਡੀਆ ਦੀ ਮਲਕੀਅਤ ਨਹੀਂ ਕਿਹਾ ਕਸ਼ਮੀਰ ਨੂੰ, ਉਹਨਾਂ ਨੇ ਕਿਉਂਕਿ ਟਰਮ ਹੀ ਇਹ ਹੈ UN ਦੇ ਵਿੱਚ ਇਹ ਕੇਸ ਹੈ ਪਲੇਬਿਸਾਈਡ ਦਾ ਫੈਸਲਾ, ਉਹਨਾਂ ਨੇ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਕਿਹਾ ਔਰ ਉਹਨਾਂ ਨੇ ਕਿਹਾ ਮਿਸਟਰ ਕਾਲਵਿਲੇ ਕਾਲਡ ਫਾਰ ਪ੍ਰੌਮਪਟ ਇਨਵੈਸਟੀਗੇਸ਼ਨ and allowing families to mourn their loved ones and seek justice in a reference to the Hyderpura incident where bodies of civilians killed were buried by the security forces and later exhumed when families protested कि दबा आप ही जाके करता जो protest होया फिर उन्होंने दिता गया उन्होंने कहा कि भाई ये ठीक नहीं है। The use of sweeping counter terrorism measures risks leading to further human rights violations ਐਂਡ ਡੀਪਨਿੰਗ ਡਿਸਕੰਟੈਂਟ ਕਿ ਇਹ ਜੋ ਫੌਜਾਂ ਉੱਥੇ ਫੌਜ ਇੰਡੀਆ ਦੀ ਕਰ ਰਹੀ ਹੈ ਇਹ ਅੱਗੋਂ ਇਨਸਾਨੀ ਹਕੂਕਾਂ ਦੀ ਖਿਲਾਫ ਵਰਜ਼ੀ ਹੈ ਔਰ ਇਹ ਸਾਰੀ ਡਿਸਕੰਟੈਂਟ ਨੂੰ ਹੋਰ ਵੀ ਅੱਗੇ ਵਧਾਏਗਾ। ਇੰਡੀਆ ਇਸ ਦੇ ਉੱਤੇ ਬੜੀਆਂ ਚੀਕਾਂ ਮਾਰੀਆਂ। ਉਹਨਾਂ ਦਾ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਹੈ ਅਰਨਿੰਦਮ ਬਾਗਚੀ, ਉਹਨੇ ਕਿਹਾ ਕਿ ਜੀ OHCHR statement betrays a complete lack of understanding on the part of our security challenges faced by India from cross-border terrorism and its impact on most fundamental human right to life। वो सब कुछ पाकिस्तान के खाते च पाने उन्होंने कहा जी ये समझ ही नहीं पा रहे और ये यूनाइटेड नेशनस खाम खा सानू ब्लेम कर रहे हैं काउंटर टैरिज्म ਨੂੰ ਚੈੱਕ ਕਰਨ ਲਈ ਅਸੀਂ ਇਹ ਕੁਝ ਕਰ ਰਹੇ ਹਾਂ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਉਹ ਇਹ ਸਟੇਟਮੈਂਟ ਦੇ ਰਹੇ ਨੇ ਨਾਲ ਦੀ ਨਾਲ ਉਹਨਾਂ ਦਾ ਮਿਨਿਸਟਰ ਜਿਹੜਾ ਉਹ ਇਹ ਸਟੇਟਮੈਂਟ ਦੇ ਰਿਹਾ ਰਾਜ ਸਭਾ 'ਚ ਟੈਰਰ ਇਨਸੀਡੈਂਟਸ ਡਿਪਟ ਇਨ ਜੰਮੂ ਐਂਡ ਕਸ਼ਮੀਰ ਪੋਸਟ ਐਬਰੋਗੇਸ਼ਨ ਆਫ ਆਰਟੀਕਲ 370 ਗਵਰਨਮੈਂਟ ਇਹ ਗਵਰਨਮੈਂਟ ਨੇ ਸਟੈਂਡ ਲਿਆ ਕਿ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਸ ਨਿਤਿਆਨੰਦ ਰਾਏ ਸੈਡ ਕਿ ਜੀ ਇੰਨੀਆਂ ਘਟਨਾਵਾਂ ਹੁਣ ਘਟ ਗਈਆਂ ਨੇ ਕਸ਼ਮੀਰ ਦੇ ਵਿੱਚ ਕਿ ਹੁਣ ਅਸੀਂ ਸਮਝਦੇ ਹਾਂ ਵੀ ਹਾਲਾਤ ਨਾਰਮਲ ਵਰਗੇ ਨੇ। ਹੁਣ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਦੱਸ ਰਹੀ ਹੈ ਉੱਥੇ ਕੀ ਚੱਲ ਰਿਹਾ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮੇਨ ਮਸਜਿਦ ਹੈ ਸ੍ਰੀਨਗਰ ਜਾਮਾ ਮਸਜਿਦ ਉਹਨੂੰ ਫੇਰ ਕਿਉਂਕਿ ਜੁਮੇ ਦੀ ਨਮਾਜ਼ ਇੰਪੋਰਟੈਂਟ ਹੁੰਦੀ ਹੈ ਹਿਸਟੋਰੀਕਲ ਮਸਜਿਦ ਹੈ ਉਹਨੂੰ ਅਜੇ ਤੱਕ ਵੀ ਖੋਲ ਨਹੀਂ ਰਹੇ ਫਿਰ ਬੰਦ ਕਰ ਦਿੱਤਾ ਔਰ ਇਹ ਇਹਨਾਂ ਦੇ ਮੀਡੀਆ ਦੀ ਖਬਰ ਹੀ ਹੈ ਜੇ ਕਿ ਗਵਰਨਮੈਂਟ ਕੀਪਿੰਗ ਦਾ ਜਾਮੀਆ ਮਸਜਿਦ ਕਲੋਜ਼ਡ ਨੈਫੇਰੀਅਸ ਕਿ ਇਹ ਬਹੁਤ ਮਾੜਾ ਘਟੀਆ ਕੰਮ ਹੈ ਔਰ ਇਹ
ਉਹਨਾਂ ਦੀ ਕਸ਼ਮੀਰ ਦੇ ਵਿੱਚ ਮਜ਼ਹਬੀ ਜਮਾਤਾਂ ਦੀ ਆਰਗੇਨਾਈਜੇਸ਼ਨ ਹੈ ਅੰਜੁਮਨ ਔਕਾਫ ਜਾਮੀਆ ਮਸਜਿਦ, the body that looks after the historic Srinagar mosque, protested against the decision of Jammu and Kashmir administration to disallow weekly congregational prayers there on Friday. ਜੇ ਹਾਲਾਤ ਨਾਰਮਲ ਨੇ ਤੁਹਾਡੇ ਮਿਨਿਸਟਰ ਦੇ ਕਹਿਣ ਮੁਤਾਬਕ, UN ਦੀ ਰਿਪੋਰਟ ਤੇ ਤੁਹਾਡੀ ਗਵਰਨਮੈਂਟ ਪਿੱਟ ਰਹੀ ਹੈ ਕਿ ਜੀ ਨਹੀਂ ਇਹ ਤਾਂ ਖਾਮਖਾ ਇੰਡੀਆ ਨੂੰ ਕਰ ਰਹੇ ਨੇ, ਫਿਰ ਤੁਸੀਂ ਮਜ਼ਹਬੀ ਹੱਕ ਜਾਮੀਆ ਜਿਹੜੀ ਮਸਜਿਦ ਹੈ ਉਹਨੂੰ ਕਿਉਂ ਬੰਦ ਕੀਤਾ ਹੋਇਆ ਹੈ? Once again today, men, women and elderly people who came from various parts of the valley were deprived of offering Friday prayers at the Jamia Masjid Srinagar ਦਾ ਅੰਜੁਮ ਹੈ। ਉਹਨਾਂ ਨੇ ਕਿਹਾ ਜੀ ਦੂਰ ਦਰਾਡਿਓਂ ਜਿਹੜੇ ਬਜ਼ੁਰਗ ਬੀਬੀਆਂ ਬੱਚੇ ਆਏ ਐਲਡਰਲੀ ਲੋਕ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਇਹ 43rd time it claimed mosque was shut down for the weekly Friday prayers for the 43rd time this year। ਹੁਣ ਆਲਰੇਡੀ ਅਜੇ ਸਾਲ ਦੇ ਵਿੱਚ ਦਸੰਬਰ ਤਾਂ ਮੁੱਕਣ ਵਾਲਾ ਹੈ, 52 ਹਫ਼ਤੇ ਹੁੰਦੇ ਨੇ, 52 ਹੀ ਫਰਾਈਡੇ ਨੇ ਜਿਹੜੇ ਜੁਮੇ ਨੇ, ਔਰ 43 ਵਾਰ। ਇਹਦਾ ਮਤਲਬ ਕਿ ਇਹ ਸਾਰਾ ਹੀ 2021 ਚ ਉਹਨਾਂ ਨੂੰ ਇਹ ਹੱਕ ਹੀ ਨਹੀਂ ਦਿੱਤਾ ਗਿਆ ਕਿ ਭਾਈ ਉਹ ਜਿਹੜਾ ਆਪਣੀ ਨਮਾਜ਼ ਅਦਾ ਕਰ ਸਕਣ। ਔਰ ਇਸ ਸਾਰੇ ਦੇ ਚੱਲਦਿਆਂ ਜਦੋਂ ਸਟੇਟਹੁੱਡ ਦੀ ਗੱਲ ਹੁੰਦੀ ਹੈ, ਬੀਜੇਪੀ ਕਹਿੰਦੀ ਹੈ ਸਟੇਟਹੁੱਡ ਟੂ ਜੰਮੂ ਐਂਡ ਕਸ਼ਮੀਰ ਆਫਟਰ ਸਿਲੈਕਟਿਵ ਕਿਲਿੰਗਸ ਐਂਡ। ਮੰਨ ਵੀ ਰਹੇ ਨੇ ਕਿਲਿੰਗਸ ਹੋ ਰਹੀਆਂ, ਮਸੀਤ ਵੀ ਬੰਦ ਕੀਤੀ ਹੈ, UN ਦੀ ਰਿਪੋਰਟ ਵੀ ਦੱਸ ਰਹੀ ਹੈ ਵੀ ਉੱਥੇ ਕੀ ਚੱਲ ਰਿਹਾ ਹੈ। ਲੇਕਿਨ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜਦੋਂ ਇੱਕ ਤਾਕਤ ਦੇ ਨਸ਼ੇ 'ਚ ਅੰਨੀ ਹੁੰਦੀ ਹੈ ਤੇ ਉਹਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਵੀ ਥੱਲੇ ਕੀ ਵਾਪਰ ਰਿਹਾ। ਔਰ ਇਸ ਵੇਲੇ ਜੰਮੂ ਕਸ਼ਮੀਰ ਦੇ ਲੋਕ ਲਗਭਗ ਜੇ ਉਹਨਾਂ ਨੂੰ ਕਹਿਣਾ ਹੋਵੇ ਕਿ ਖੁੱਲੀ ਜੇਲ੍ਹ 'ਚ ਨੇ ਔਰ ਜ਼ੁਲਮ ਦਾ ਸ਼ਿਕਾਰ ਨੇ, ਔਰ ਖਾਸ ਤੌਰ ਤੇ 5 ਅਗਸਤ 2019 ਤੋਂ ਲੈ ਕੇ ਹੁਣ ਤੱਕ ਆਲਮੋਸਟ 2.5 ਸਾਲ ਤੋਂ ਉਹ ਜਿਸ ਬਹਾਦਰੀ ਦੇ ਨਾਲ ਟਾਕਰਾ ਕਰ ਰਹੇ ਨੇ ਉਹਨਾਂ ਨੂੰ ਸਲਾਮ ਕਰਨਾ ਬਣਦਾ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਵਿੱਚ 에ਅਰ ਪੋਲਿਊਸ਼ਨ ਇੰਨਾ ਮਾੜਾ ਹੈ ਕਿ ਸਕੂਲ, ਕਾਲਜ ਅਤੇ ਜਿਹੜੇ ਦਫ਼ਤਰ ਵੀ 에ਅਰ ਪੋਲਿਊਸ਼ਨ ਦੀ ਵਜ੍ਹਾ ਕਰਕੇ ਬੰਦ ਕਰ ਦਿੱਤੇ ਗਏ ਹਨ। ਇਸ ਮੁੱਦੇ ਤੇ ਸੁਪਰੀਮ ਕੋਰਟ ਵੱਲੋਂ ਬੜੀ ਤੇਜ਼ੀ ਨਾਲ ਸੁਣਵਾਈ ਕੀਤੀ ਜਾ ਰਹੀ ਹੈ ਔਰ ਯੂਪੀ ਸਰਕਾਰ ਦੇ ਵਕੀਲ ਨੇ ਪੋਲਿਊਸ਼ਨ ਲਈ ਜ਼ਿੰਮੇਵਾਰ ਯੂਪੀ ਦੀਆਂ ਸਿੱਲਾਂ ਨੂੰ ਬੰਦ ਕਰਨ ਦੀ ਤਜਵੀਜ਼ ਤੇ ਕਿਹਾ ਹੈ ਕਿ ਜੋ ਹਵਾ ਵਿੱਚ ਪੋਲਿਊਸ਼ਨ ਹੈ ਉਸ ਲਈ ਪਾਕਿਸਤਾਨ ਦੀ ਇੰਡਸਟਰੀ ਜ਼ਿੰਮੇਵਾਰ ਹੈ। ਸੋ ਇਸ ਤੇ ਚੁਟਕੀ ਲੈਂਦਿਆਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਹੈ ਕਿ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਾਕਿਸਤਾਨ ਦੀ ਇੰਡਸਟਰੀ ਤੇ ਪਾਬੰਦੀ ਲਗਾ ਦਈਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਇੱਕ ਹਕੂਮਤ ਹਰ ਮਸਲੇ ਨੂੰ ਹੱਲ ਕਰਨ ਦੇ ਵਿੱਚ ਫੇਲ ਹੋਈ ਹੋਏ ਤੇ ਫਿਰ ਇਹ ਘਰਾਂ 'ਚ ਵੀ ਅਸੀਂ ਦੇਖਦੇ ਹਾਂ ਬਲੇਮ ਗੇਮ। ਕਿਹਨੂੰ ਬਲੇਮ ਕਰਨਾ? ਬਹੁਤ ਵਾਰੀ ਘਰ ਦੀਆਂ ਬੀਬੀਆਂ ਤੇ ਹੀ ਬਲੇਮ ਆਉਂਦਾ। ਔਲਾਦ ਚੰਗੀ ਨਿਕਲੇ ਤਾਂ ਵੀ ਕ੍ਰੈਡਿਟ ਪਿਓ ਨੂੰ, ਜੇ ਮਾੜੀ ਨਿਕਲੇ ਫਿਰ ਦੇਖ ਲੈ ਔਲਾਦ ਦੀ ਕਰਤੂਤ। ਇਵੇਂ ਉਹਨੂੰ ਕਹਿੰਦੇ ਨੇ ਕੋਈ ਨਾ ਕੋਈ ਵਿਪਿੰਗ ਬॉय ਜਾਂ ਵਿਪਿੰਗ ਗਰਲ ਹੁੰਦੀ ਹੈ ਕਿ ਕਿਹਨੂੰ ਜਿਹੜਾ ਜ਼ਿੰਮੇਵਾਰ ਠਹਿਰਾਣਾ। ਅੱਛਾ। ਸੋ ਭਾਰਤੀ ਹਕੂਮਤ ਔਰ ਉਹਨਾਂ ਦਾ ਮੀਡੀਆ ਇਸ ਕਦਰ ਟ੍ਰੇਨਡ ਕੀਤਾ ਹੋਇਆ ਹਰ ਗੱਲ ਦੇ ਲਈ ਕਿ ਜੋ ਕੁਝ ਵੀ ਵਾਪਰੇ, ਜੇ ਮੀਂਹ ਪੈ ਗਿਆ, ਫਲੱਡ ਆ ਗਏ ਤੇ ਇਹ ਪਾਕਿਸਤਾਨ ਨੇ ਪਵਾਤਾ, ਜੇ ਮੀਂਹ ਨਹੀਂ ਪਏ ਔੜ ਲੱਗੀ ਹੈ ਇਹ ਵੀ ਪਾਕਿਸਤਾਨ ਨੇ ਕਰਾ ਦਿੱਤੀ। ਬਿਲਕੁਲ।
ਟਿੱਡੀ ਦਲ ਕਿਸੇ ਪਾਸਿਓਂ ਆਇਆ ਰਾਜਸਥਾਨ 'ਚ ਵੜ ਗਿਆ ਜੀ, ਪਾਕਿਸਤਾਨ ਨੇ ਸਿੰਧ 'ਚੋਂ ਉਡਾ ਕੇ ਚੇਚਾ ਇਸ ਪਾਸੇ ਦਿੱਤਾ ਜਿਵੇਂ ਟਿੱਡੀ ਦਲ ਦੇ ਉੱਤੇ ਉਹਨਾਂ ਨੇ GPS ਫਿੱਟ ਕੀਤਾ ਹੋਇਆ ਕਿ ਵੀ ਉਹਨਾਂ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਆਣਾ ਜਾਣਾ। ਇਸੇ ਤਰੀਕੇ ਨਾਲ ਤੁਸੀਂ ਕਿਤੇ ਵੀ ਇਹ ਦੇਖੋਗੇ ਕਿ ਇਸ ਪਿਛਲੇ ਪੀਰੀਅਡ ਦੇ ਵਿੱਚ ਹਰ ਗੱਲ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਔਰ ਇਹ ਹੁਣ ਇਸ ਹੱਦ ਤੱਕ ਜੋਕ ਬਣ ਗਿਆ ਹੈ। ਜੋਕ ਇਸ ਲਈ ਕਿ ਵੀ ਕੋਈ ਸੀਰੀਅਸ ਨਹੀਂ, ਕੋਈ ਚੀਜ਼ ਜੋਕ ਉਦੋਂ ਹੀ ਬਣਦੀ ਹੈ ਜਦੋਂ ਕੋਈ ਸੀਰੀਅਸਲੀ ਨਹੀਂ ਲੈਂਦਾ। ਹੁਣ ਹਾਲ ਦਿੱਲੀ ਦਾ ਇਹ ਹੈ ਕਿ ਇਸ ਵੇਲੇ ਦਿੱਲੀ ਦੁਨੀਆ ਦੀ ਸਭ ਤੋਂ ਰੇਪ ਕੈਪੀਟਲ ਆਫ ਦਾ ਵਰਲਡ ਤਾਂ ਪਹਿਲਾਂ ਹੀ ਐਲਾਨੀ ਹੋਈ ਸੀ, ਲੇਕਿਨ ਸਭ ਤੋਂ ਜ਼ਿਆਦਾ ਪੋਲਿਊਟਡ ਕੈਪੀਟਲ। ਇੰਨਾ ਜ਼ਿਆਦਾ ਪੋਲਿਊਸ਼ਨ ਮੈਂ ਆਪਣੇ ਵਿਊਅਰਸ ਨੂੰ ਉਸ ਟੈਕਨੀਕਲਿਟੀ 'ਚ ਨਹੀਂ ਪਾੜਨਾ ਚਾਹੁੰਦਾ ਕਿ ਕਿੰਨੇ ਨੁਕਤੇ ਹੁੰਦਾ ਤੇ ਦਿੱਲੀ ਦੀ ਕਿੰਨੇ, ਇਹ ਸਮਝ ਲਓ ਕਿ ਗੰਦ ਹੀ ਗੰਦ ਹੈ। ਥੱਲੇ ਜਮਨਾ ਦਾ ਪਾਣੀ ਵੀ ਦੁਨੀਆ ਦਾ ਸਭ ਤੋਂ ਗੰਦੇ ਦਰਿਆਵਾਂ 'ਚੋਂ ਗੰਗਾ ਜਮਨਾ, ਜਿਹੜੀਆਂ ਨਦੀਆਂ ਪਵਿੱਤਰ ਜਿਹੜੀਆਂ ਨੇ ਪਾਕੀਜ਼ ਨਦੀਆਂ ਜਿਨ੍ਹਾਂ ਨੂੰ ਕਹਿੰਦੇ ਨੇ, ਔਰ ਹਵਾ ਇੰਨੀ ਗੰਦੀ ਇਸ ਹੱਦ ਤੱਕ ਇਸ ਵੇਲੇ ਹਾਲ ਹੈ ਕਿ ਅੱਜ ਜੇ ਤੁਸੀਂ ਦੋ ਖਬਰਾਂ ਸਾਈਮਲਟੇਨੀਅਸਲੀ ਦੇਖੋ ਕਿ ਵੀ 에ਅਰ ਪੋਲਿਊਸ਼ਨ 5-member task force, multiple flying squads get into action, schools, colleges in Delhi and NCR to remain closed till further orders, non-PNG run industries to operate only up to 8 hours a day, ਫੈਕਟਰੀਆਂ ਬਹੁਤ ਘੱਟ ਟਾਈਮ, ਸਕੂਲ ਕਾਲਜ ਦਫ਼ਤਰ ਬੰਦ, ਕਈ ਐਮਬੈਸੀਆਂ ਦੇ ਜਿਨ੍ਹਾਂ ਨੂੰ ਆਲਰੇਡੀ ਅਲਰਜੀਜ਼ ਹੁੰਦੀਆਂ ਉਹ ਤਾਂ ਉੱਥੋਂ ਛੱਡ ਕੇ ਦੌੜ ਰਹੇ ਨੇ, ਖਾਲੀ ਪਈਆਂ ਹੋਈਆਂ ਔਰ ਆਲਰੇਡੀ ਇੱਕ ਦੋ ਨੇ ਤਾਂ ਆਪਣੇ ਮੁਲਕਾਂ ਨੂੰ ਕਿਹਾ ਜੀ ਇੱਥੋਂ ਬੰਦ ਕਰੋ, ਅਸੀਂ ਮਤਲਬ ਮਰਨ ਲਈ ਨਹੀਂ ਇੱਥੇ ਆਏ। ਔਰ ਇਹ ਹੈ ਵੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਕਿ ਵੀ ਸਾਰਿਆਂ ਨੂੰ ਬੰਦ ਕਰੋ, ਸਾਰੇ ਸਕੂਲ ਕਾਲਜਿਸ ਔਰ ਦੂਸਰਾ, ਔਰ ਇਹ ਇੱਕ ਪੂਰਾ ਬੈਂਚ ਹੈ ਸੁਪਰੀਮ ਕੋਰਟ ਦਾ NV ਰਾਮਨਾ ਦੇ ਥੱਲੇ ਜਿਹਨੇ ਇਹ ਲੇਟੈਸਟ ਡਾਇਰੈਕਸ਼ਨਸ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਔਰ ਦੂਸਰਿਆਂ ਨੂੰ ਦਿੱਤੀਆਂ। ਇਸ ਵੇਲੇ ਉਹਨਾਂ ਦੇ ਹਸਪੀਟਲ ਭਰੇ ਹੋਏ ਨੇ। ਇੱਕ ਪਾਸੇ ਡੇਂਗੂ ਦਾ ਆਲਰੇਡੀ ਚੱਲ ਰਿਹਾ ਸੀ, ਹੁਣ ਜਿਹੜਾ ਵੇਰੀਐਂਟ ਆਇਆ COVID-19 ਤੋਂ ਬਾਅਦ ਉਹਦਾ ਖੌਫ, ਉਹਦੇ ਵੀ ਕੁਝ ਕੇਸ ਭਾਵੇਂ ਅਜੇ ਕਰਨਾਟਕਾ ਦੇ ਵਿੱਚ ਹੀ ਡਿਟੈਕਟ ਹੋਏ ਨੇ, ਪਰ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਫਿਕਰ ਦਾ ਵਾਇਸ ਬਣਿਆ ਜਿਹਨੂੰ ਸੁਪਰੀਮ ਕੋਰਟ ਲੈ ਰਿਹਾ, ਔਰ ਇਹਨਾਂ ਨੇ ਬੈਨ ਔਨ ਐਂਟਰੀ ਆਫ ਟਰੱਕਸ ਐਕਸਕਲੂਡਿੰਗ ਦੋਜ਼ ਕੈਰਿੰਗ essential goods and those running on cleaner fuel will continue, it said. ਉਹ ਜਿਹੜੇ it is submitted that 17 flying squads are constituted which will directly report to the enforcement task force of the commission. ਇਹ ਸਾਰਾ ਉਹਨਾਂ ਨੇ ਸੁਪਰੀਮ ਕੋਰਟ ਉਸ ਦੇ ਉੱਤੇ ਜਿਹੜਾ ਹੈ ਉਹ ਹਿਫਾਜ਼ਤੀ ਮੇਸ਼ਰਸ ਲੈ ਰਿਹਾ ਕਿ ਕਿਵੇਂ ਫਿਊਚਰ ਦੇ ਵਿੱਚ ਇਹਨੂੰ ਘਟਾਇਆ ਜਾਏ। ਪਰ ਜਿਹੜੀ ਸਾਡੀ ਖਬਰ ਦੀ ਦਿਲਚਸਪ ਗੱਲ ਹੈ, ਜਿਵੇਂ ਅਸੀਂ ਹਰ ਚੀਜ਼ ਲਈ ਪਾਕਿਸਤਾਨ ਨੂੰ ਬਲੇਮ ਕਰਨ ਦੀ ਗੱਲ, ਹੁਣ ਪਹਿਲਾਂ ਤਾਂ ਤੁਸੀਂ ਦੇਖੋਗੇ ਕਿ ਦਿੱਲੀ ਐਡਮਿਨਿਸਟ੍ਰੇਸ਼ਨ ਕੇਜਰੀਵਾਲ ਵੀ ਔਰ ਸੈਂਟਰ ਹਕੂਮਤ ਵੀ ਬਲੇਮ ਕਰਦੀ ਸੀ ਕਿਸਾਨਾਂ ਨੂੰ ਕਿ ਜੀ ਪਰਾਲੀ ਸੜਦੀ ਨੇ, ਪੰਜਾਬ ਹਰਿਆਣਾ ਦੇ ਕਿਸਾਨ ਸਾੜਦੇ ਨੇ, ਯੂਪੀ ਵੈਸਟਰਨ ਯੂਪੀ। ਜਦੋਂ ਹੁਣ ਸਾਰੀਆਂ ਫਿਗਰ ਸਾਹਮਣੇ ਆਈਆਂ ਕਿ ਜਿੰਨੀ ਦਿੱਲੀ ਦੀ ਪੋਲਿਊਸ਼ਨ ਹੈ ਉਹਦੇ 'ਚ ਪਰਾਲੀ ਦੇ ਸਾੜਨ ਨਾਲ ਸਿਰਫ 4% ਪੋਲਿਊਸ਼ਨ ਹੁੰਦੀ ਹੈ, ਕਿ 96% ਜਿਹੜੇ ਦੂਸਰੇ ਰੀਜ਼ਨ ਨੇ ਉਹਨਾਂ ਨੂੰ ਬਲੇਮ ਗੇਮ ਹੈ, ਕਿਉਂਕਿ ਕਿਸਾਨ ਮੈਜੋਰਟੀ ਸਿੱਖ ਨੇ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਬਲੇਮ ਕਰੋ। ਹੁਣ ਜਦੋਂ ਕਿ ਇਸ ਦੇ ਉੱਤੇ ਹੀਅਰਿੰਗ ਚੱਲ ਰਹੀ ਹੈ ਔਰ ਯੂਪੀ ਨੂੰ ਜਿਹੜੀ ਯੂਪੀ ਦੇ ਵਿੱਚ ਨਾਲ ਲੱਗਦਾ ਨੋਇਡਾ ਤੋਂ ਲੈ ਕੇ ਔਰ ਜਿਹੜਾ ਉਹਨਾਂ ਦਾ ਸਾਰਾ ਏਰੀਆ ਬੜੀਆਂ ਬੜੀਆਂ ਫੈਕਟਰੀਆਂ ਨੇ, ਸ਼ੂਗਰ ਮਿਲਸ ਨੇ ਔਰ ਗੰਦੀਆਂ ਚਿਮਨੀਆਂ, ਗੰਦਾ ਧੂਆਂ ਜਿਹੜਾ ਉਹ ਐਟਮੋਸਫੀਅਰ ਦੇ ਵਿੱਚ ਸੁੱਟ ਰਹੇ ਨੇ। ਜਦੋਂ ਉਹਨੂੰ ਸੱਦਿਆ ਗਿਆ ਉਹਨੇ ਕਿਹਾ ਕਿ ਭਾਈ ਇਹਨਾਂ ਨੂੰ ਕਰੋ, ਤੇ ਉਹਦੇ 'ਚ ਸੀਨੀਅਰ ਐਡਵੋਕੇਟ ਰਣਜੀਤ ਕੁਮਾਰ ਰਿਪਰੈਜ਼ੈਂਟਿੰਗ ਯੂਪੀ ਗਵਰਨਮੈਂਟ ਸਬਮਿਟਡ ਬਿਫੋਰ ਅ ਬੈਂਚ। ਹੁਣ ਇਹ ਬੈਂਚ ਜਿਹਨੂੰ ਚੀਫ ਜਸਟਿਸ ਹੈਡ ਕਰ ਰਿਹਾ ਉਹਦੇ ਸਾਹਮਣੇ ਇਹ ਉਹਨਾਂ ਦਾ ਵਕੀਲ ਯੂਪੀ ਦਾ ਕਹਿ ਰਿਹਾ ਕਿ ਜੇ ਅਸੀਂ ਯੂਪੀ ਦੇ ਵਿੱਚ, ਜਦੋਂ ਉਹਨਾਂ ਨੂੰ ਕਿਹਾ ਕਿ ਇਫ ਇੰਡਸਟਰੀਜ਼ ਵਰ ਟੂ ਸ਼ਟ ਡਾਊਨ ਇਨ ਯੂਪੀ it would impact sugarcane and milk industries in the state. Kumar also elaborated on various aspects of sugarcane business and vehemently argued that closure will create a major issue. ਉਹਨੇ ਕਿਹਾ ਜੀ ਜੇ ਤੁਸੀਂ ਇਹ ਪੋਲਿਊਸ਼ਨ ਦੀ ਗੱਲ ਕਰਕੇ ਸਾਨੂੰ ਇਹ ਆਰਡਰ ਕਰਦੇ ਹੋ ਤਾਂ ਸਾਡਾ ਸਾਰੀ ਇਕਨੋਮੀ ਡਿੱਗ ਪੈਗੀ। ਔਰ ਇਹਦੇ ਨਾਲ ਇਹ ਹੈ ਕਿ ਵੀ ਇਹ ਫਿਰ ਉਹਨਾਂ ਦਾ ਹੁਣ ਯੂਪੀ ਦਾ ਵਕੀਲ ਕਹਿ ਰਿਹਾ closure of industries may affect sugarcane industries. UP is on the downwind. Air is mostly coming from Pakistan. ਕਿ ਯੂਪੀ ਜਿਹੜਾ ਉਹ ਥਲੜੀ ਥਾਂ ਤੇ ਹੈ, ਪਾਕਿਸਤਾਨ ਉੱਚੀ ਥਾਂ ਤੇ ਬੈਠਾ ਹੈ, ਤੇ ਜਿਹੜੀ ਹਵਾ ਹੈ ਇਹ ਜਿਹੜੀ ਪੋਲਿਊਸ਼ਨ ਪੈਦਾ ਕਰ ਰਹੀ ਹੈ ਸਾਡੀਆਂ
ਫੈਕਟਰੀਆਂ ਨਹੀਂ ਕਰ ਰਹੀਆਂ, ਇਹ ਪਾਕਿਸਤਾਨ ਤੋਂ ਹਵਾ ਰਹੀ ਹੈ। ਸੋ ਹੁਣ ਇਹਦੇ ਤੇ ਜਿਹੜਾ ਤੁਸੀਂ ਲਫ਼ਜ਼ ਕਿਹਾ ਵੀ ਚੁਟਕੀ ਲਈ ਚੀਫ ਜਸਟਿਸ ਨੇ, ਚੀਫ ਜਸਟਿਸ ਰਿਪਲਾਈਡ, ਸੋ ਯੂ ਵਾਂਟ ਟੂ ਬੈਨ ਇੰਡਸਟਰੀਜ਼ ਇਨ ਪਾਕਿਸਤਾਨ, ਕਿ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਵੀ ਅਸੀਂ ਇੱਥੋਂ ਆਰਡਰ ਕਰੀਏ ਵੀ ਤੁਸੀਂ ਸ਼ੂਗਰ ਮਿਲਸ ਔਰ ਉਹ ਸਾਰੀਆਂ ਦੇ ਪ੍ਰੋਟੈਕਟਿਵ ਮੇਜਰਸ ਨਹੀਂ ਲੈਣੇ, ਅਸੀਂ ਪਾਕਿਸਤਾਨ ਦੇ ਜਿਹੜੀ ਹੈ ਉਹਨੂੰ ਜਿਹੜਾ ਉਹ ਕਹੀਏ ਕਿ ਵੀ ਉਹ ਬੰਦ ਕਰਨਗੇ। ਸੋ ਇੰਨਾ ਕੀ ਹੈ, ਬਾਕੀ ਤਾਂ ਚਲੋ ਉਹਨਾਂ ਦੀ ਡੀਟੇਲ ਚੱਲ ਰਹੀ ਹੈ, ਉਹਦੇ ਚੋਂ ਕੀ ਕੱਢਣਾ ਕੀ ਨਹੀਂ ਹੈ। ਪਰ ਹੁਣ ਇਹ ਹੁੰਦਾ ਜਦੋਂ ਕੋਈ ਚੀਜ਼ ਜੋਕ ਲੈਵਲ ਤੱਕ ਪਹੁੰਚ ਜਾਂਦੀ ਹੈ ਔਰ ਉਹਨੂੰ ਯੂਪੀ ਸਰਕਾਰ ਦਾ ਵਕੀਲ ਆਰਗੂ ਕਰ ਰਿਹਾ ਸੁਪਰੀਮ ਕੋਰਟ 'ਚ ਖਲੋ ਕੇ ਕਿ ਜੀ ਇਹ ਸਾਡੀਆਂ ਫੈਕਟਰੀਆਂ ਦਾ, ਇਹ ਪਾਕਿਸਤਾਨ ਤੋਂ ਹਵਾ ਜਿਹੜੀ ਆਉਂਦੀ ਹੈ ਨਾ ਉਹ ਹੈ, ਉਹ ਜਿਹਾਦੀ ਹਵਾ ਹੈ। ਜਿਹਾਦੀ ਜਿਹੜੇ ਨੇ ਉਹ ਇੱਕ ਤਾਂ ਵੈਸੇ ਜਿਹਾਦੀ ਪੋਲਿਊਸ਼ਨ ਫੈਲਾ ਰਹੇ ਨੇ ਫੈਨੇਟਿਸਿਜ਼ਮ ਦੀ, ਦੂਜੀ ਪੋਲਿਊਸ਼ਨ ਇਹ ਕਿਉਂਕਿ ਇਹੀ ਕਹਿੰਦੇ ਨੇ ਕਿ ਜੀ ਅੱਤਵਾਦ ਉੱਥੋਂ ਆ ਰਿਹਾ। ਸੋ ਕਨਕਲੂਜਨ 'ਚ ਅਸੀਂ ਜਿਵੇਂ ਅੱਜ ਦਾ ਵਿਚਾਰ ਦੇ ਥੱਲੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦਾ ਸ਼ਬਦ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹੇ ਮਨੂਰ, ਔਗਣ ਫਿਰ ਲਾਗੂ ਪਏ, ਕੂਰ ਵਜਾਵੈ ਤੂਰ, ਬਿਨ ਸ਼ਬਦੈ ਪਰਮਾਈਐ, ਦੁਬਦਾ ਡੋਬੈ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੈ ਜਾਏ। ਰਹਾਓ, ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ ਆਪਣੇ ਮਨ ਨੂੰ ਸਮਝਾਉਣ ਦੀ ਗੱਲ, ਮਨ ਰੇ ਸ਼ਬਦ ਤਰੋ ਚਿਤ ਲਾਏ, ਕਿ ਜੇ ਤੂੰ ਇਸ ਭਵ ਸਾਗਰ ਤੋਂ, ਇਸ ਮਾਇਆ ਦੀ ਘੁੰਮਣ ਘੇਰੀ ਚੋਂ ਨਿਕਲਣਾ, ਇਸ ਦੀ ਜਕੜ ਚੋਂ ਪਕੜ ਚੋਂ ਬਚਣਾ, ਤੇ ਆਪਣੇ ਅੰਦਰ ਆਪਣੇ ਚਿੱਤ ਦੇ ਨਾਲ ਸਚਾਈ ਦੇ ਨਾਲ ਰੱਬ ਦੀ ਯਾਦ ਦੇ ਵਿੱਚ ਜੁੜ, ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੈ ਆਵੈ ਜਾਏ, ਕਿ ਜਿਨ੍ਹਾਂ ਨੇ ਨਾਮ ਦਾ ਸਹਾਰਾ ਨਹੀਂ ਲਿਆ ਉਹ ਫਿਰ ਆਣ ਜਾਣ ਦੇ ਚੱਕਰ ਦੇ ਵਿੱਚ ਹੀ ਰਹਿਣਗੇ, ਜਨਮ ਮਰਨ ਦਾ ਉਹਨਾਂ ਦਾ ਗੇੜ ਰਹੇਗਾ। ਔਰ ਫਿਰ ਇਹ ਹਕੀਕਤ ਦੱਸੀ ਕਿ ਭਾਈ ਜਦੋਂ ਤੁਸੀਂ ਜ਼ਿੰਦਗੀ ਮਾਇਆ ਦੀ, ਐਆਸ਼ੀ ਦੀ, ਇੰਡਲਜੈਂਸ ਦੀ ਜਿਉਂਦੇ ਹੋ ਤਾਂ ਕੀ ਹੁੰਦਾ ਹੈ, ਤਨ ਜਲ ਬਲ ਮਾਟੀ ਭਇਆ, ਵੀ ਇਨ ਦਾ ਐਂਡ ਜਦੋਂ ਤੁਹਾਡੀ ਜ਼ਿੰਦਗੀ ਪੁੱਗ ਗਈ, ਅੰਤ ਤੁਹਾਡਾ ਆ ਗਿਆ, ਤੁਹਾਡੇ ਸਰੀਰ ਨੇ ਤਾਂ ਮਿੱਟੀ ਹੋ ਜਾਣਾ, ਉਹਨੂੰ ਭਾਵੇਂ ਤੁਸੀਂ ਸਾੜ ਦਿਓ ਭਾਵੇਂ ਉਹਨੂੰ ਦਫਨਾ ਦਿਓ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹੇ ਮਨੂਰ, ਮਨੂਰ ਹੁੰਦਾ ਸੜਿਆ ਹੋਇਆ ਲੋਹਾ, ਕਿ ਤੁਹਾਡੀ ਜ਼ਿੰਦਗੀ ਇਵੇਂ ਹੀ ਗੁਜ਼ਰੀ, ਤੁਹਾਡਾ ਮਨ ਜਿਹੜਾ ਉਹ ਸੜੇ ਹੋਏ ਲੋਹੇ ਵਾਂਗ ਮੋਹ ਦੀ ਅੱਗ ਦੇ ਵਿੱਚ ਸੜਦਾ ਰਿਹਾ, ਔਗਣ ਫਿਰ ਲਾਗੂ ਪਏ, ਜਦੋਂ ਤੁਸੀਂ ਮੋਹ ਦੀ ਅੱਗ ਦੇ ਵਿੱਚ ਸੜੇ, ਐਆਸ਼ੀ ਦੇ ਵਿੱਚ ਤੁਹਾਡੀ ਜ਼ਿੰਦਗੀ ਗੁਜ਼ਰੀ, ਤੇ ਔਗਣ ਜਿਹੜੇ ਸੀ, ਜਿਹੜੇ ਵਿਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਆ ਕੇ ਤੁਹਾਡੇ ਤੇ ਹਾਵੀ ਹੋ ਗਏ। ਕੂਰ ਵਜਾਵੈ ਤੂਰ, ਤੂਰ ਕਹਿੰਦੇ ਨੇ ਵਾਜੇ ਨੂੰ, ਕੂਰ ਹੁੰਦਾ ਕੂੜ। ਜਦੋਂ ਤੁਹਾਡੀ ਜ਼ਿੰਦਗੀ ਉਸ ਪਾਸੇ ਮਾਇਆ ਦੀ ਗੇੜ 'ਚ ਰਹੀ ਤੇ ਤੁਹਾਡੇ ਤੇ ਵਿਕਾਰ ਹਾਵੀ ਹੋ ਗਏ ਔਰ ਝੂਠ ਦੇ ਵਾਜੇ ਵੱਜਣ ਲੱਗ ਪਏ, ਕਿ ਤੁਸੀਂ ਝੂਠ ਦੀ ਜ਼ਿੰਦਗੀ ਜਿਉਣ ਲੱਗ ਪਏ। ਬਿਨ ਸ਼ਬਦੈ ਪਰਮਾਈਐ, ਦੁਬਦਾ ਡੋਬੇ ਪੂਰ, ਜੇ ਤੁਸੀਂ ਸ਼ਬਦ ਦਾ ਸਹਾਰਾ ਨਹੀਂ ਲਿਆ ਤੇ ਫਿਰ ਤੁਸੀਂ ਭਰਮ ਦੇ ਵਿੱਚ, ਦੁਬਿਧਾ ਦੇ ਵਿੱਚ ਰਹੋਗੇ ਔਰ ਉਹਦਾ ਨਤੀਜਾ ਹੋਏਗਾ ਦੁਬਿਧਾ ਡੋਬੇ ਪੂਰ। ਪੂਰ ਹੁੰਦਾ ਵੀ ਟੱਬਰਾਂ ਦੇ ਟੱਬਰ, ਨਸਲਾਂ ਦੀਆਂ ਨਸਲਾਂ, ਕਿ ਇੱਕ ਨਸਲ ਵੀ ਉਹਦੇ 'ਚ ਗਈ, ਦੂਜੀ ਵੀ ਗਈ, ਜੇ ਤੁਸੀਂ ਸੱਚ ਦਾ ਪੱਲਾ ਨਹੀਂ ਫੜਿਆ। ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਤਨ ਸੂਚਾ ਸੋ ਆਖੀਐ, ਜਿਸ ਮੈਂ ਸਾਚਾ ਨਾਉ, ਭੈ ਸੱਚ ਰਾਤੀ ਦਿਹੁਰੀ, ਜੇਵਾ ਸੱਚ ਸੁਆਓ, ਸੱਚੀ ਨਦਰ ਨਿਹਾਲੀਐ, ਬਹੁੜ ਨਾ ਪਾਵੈ ਤਾਓ। ਉਹਨਾਂ ਨੇ ਕਿਹਾ ਵੀ ਸੁੱਚਾ ਤਨ ਉਹ ਨਹੀਂ ਹੈ ਜਿਹੜਾ ਤੁਸੀਂ ਨਹਾ ਕੇ ਆਪਣੇ ਆਪ ਨੂੰ ਸਮਝਦੇ ਹੋ ਜੀ ਮੈਂ ਤਨ ਸਾਫ਼ ਕਰ ਲਿਆ, ਗੰਗਾ ਜਮਨਾ ਗੋਦਾਵਰੀ 'ਚ ਡੁਬਕੀਆਂ ਲਾਓ ਜੀ ਤੁਹਾਡੇ ਪਾਪ ਸਾਰੇ ਧੋਤੇ ਗਏ। ਗੁਰੂ ਸਾਹਿਬ ਕਹਿੰਦੇ ਇਹ ਨਹੀਂ ਹੈ। ਤਨ ਸੁੱਚਾ ਸੋ ਆਖੀਐ, ਜਿਸ ਮੈਂ ਸਾਚਾ ਨਾਉ, ਕਿ ਉਹੀ ਸੁੱਚਾ ਤਨ ਹੈ ਜਿਹਦੇ ਅੰਦਰ ਰੱਬ ਦੀ ਯਾਦ ਹੈ, ਰੱਬ ਦਾ ਨਾਂ ਹੈ। ਭੈ ਸੱਚ ਰਾਤੀ ਦਿਉਰੀ, ਦਿਉਰੀ ਹੈ ਬਾਡੀ, ਕਿ ਇਹ ਤੁਹਾਡਾ ਸਰੀਰ ਰੱਬ ਦੀ ਭੈ ਭਾਵਨੀ ਦੇ ਵਿੱਚ ਔਰ ਸੱਚ ਦੇ ਵਿੱਚ ਰੱਤੀ ਹੋਈ, ਇਮਰਸਡ ਤੁਸੀਂ ਜ਼ਿੰਦਗੀ ਜੀ ਰਹੇ ਹੋ। ਜੇਵਾ ਸੱਚ ਸੁਆਓ, ਤੁਹਾਡੀ ਜੀਭ ਤੋਂ ਸੱਚੀ ਗੱਲ ਨਿਕਲਦੀ ਹੈ, ਸੱਚਾ ਨਾਮ ਨਿਕਲਦਾ ਹੈ,
ਸੱਚ ਦਾ ਹੀ ਤੁਸੀਂ ਜਿਹੜਾ ਹੈ ਪ੍ਰਗਟਾਵਾ ਕਰਦੇ ਹੋ। ਜੀ ਔਰ ਫਿਰ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਸੱਚੀ ਨਜ਼ਰ ਨਿਹਾਲੀ ਹੈ, ਫਿਰ ਉਸ ਰੱਬ ਦੀ, ਉਸ ਵਾਹਿਗੁਰੂ ਦੀ, ਉਸ ਅੱਲਾਹ ਤਾਲਾ ਦੀ ਨਜ਼ਰ ਤੁਹਾਡੇ ਤੇ ਪੈਂਦੀ ਹੈ, ਸਵੱਲੀ ਹੁੰਦੀ ਹੈ, ਨਜ਼ਰ ਨਿਹਾਲੀ ਹੈ, ਨਿਹਾਲ ਤੁਸੀਂ ਹੋ ਜਾਂਦੇ ਹੋ ਕਿ ਉਹਦੇ ਨਾਲ ਕੀ ਹੁੰਦਾ, ਬੌਂਡ ਨਾ ਪਾਵੇ ਤਾਓ। ਫਿਰ ਤੁਸੀਂ ਮਾਇਆ ਦੀ ਅੱਗ ਦੇ ਵਿੱਚ ਸੜਦੇ ਨਹੀਂ। ਤਾਓ ਕਹਿੰਦੇ, ਤੁਸੀਂ ਕਹਿੰਦੇ ਦੇਖੋ ਤਾ ਹੋਇਆ ਕਿ ਨਹੀਂ, ਤਾ ਅੱਗ ਨੂੰ ਹੀ ਕਹਿੰਦੇ ਨੇ ਕਿ ਭਾਈ ਤੁਸੀਂ ਉਹਦੇ 'ਚ ਨਹੀਂ ਪੈਂਦੇ। ਸਾਚੇ ਤੇ ਪਵਨਾ, ਹੁਣ ਕ੍ਰੀਏਸ਼ਨ ਦੀ ਗੱਲ, ਉਸ ਅਲਟੀਮੇਟ ਰੱਬ ਨੇ ਜਿਹੜਾ ਸੱਚ ਰੂਪ ਹੈ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਏ, ਸ਼ਬਦ ਰੱਤੇ ਪਤ ਹੋਏ। ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਪਹਿਲਾਂ ਹਵਾਵਾਂ ਚੱਲੀਆਂ, ਔਰ ਇਹੀ ਸਾਇੰਟੀਫਿਕ ਵੀ ਇਸ ਦੇ ਉੱਤੇ ਇਹੀ ਗੱਲ ਹੁੰਦੀ ਹੈ ਕਿ ਕਈ ਬਿਲੀਅਨਸ ਆਫ ਈਅਰਸ ਹਵਾਵਾਂ ਚੱਲਦੀਆਂ ਰਹੀਆਂ, ਪਵਨੇ ਤੇ ਜਲ ਹੋਏ, ਉਹ ਹਵਾਵਾਂ ਆਪਸ ਟਕਰਾਈਆਂ, ਪਾਣੀ ਹੋਇਆ, ਸਾਰੀ ਧਰਤੀ ਪਾਣੀ। ਜਲ ਤੇ ਤ੍ਰਿਭਵਨ ਸਾਜਿਆ, ਵਾਟਰ ਬੇਸਿਕ ਇਨਗਰੀਡੀਐਂਟ ਹੈ ਲਾਈਫ ਲਈ, ਕ੍ਰੀਏਸ਼ਨ ਲਈ। ਫਿਰ ਇਸ ਭਵਨ ਦੀ, ਇਸ ਦੁਨੀਆ ਦੀ ਸਾਜਨਾ ਹੋਈ, ਘਟ ਘਟ ਜੋਤ ਸਮੋਏ, ਹਰ ਚੀਜ਼ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ, ਉਸ ਵਾਹਿਗੁਰੂ ਦਾ ਨੂਰ ਹੈ। ਨਿਰਮਲ ਮੈਲਾ ਨਾ ਥੀਏ, ਕਿ ਜਿਹੜਾ ਵਾਹਿਗੁਰੂ ਹੈ ਉਹ ਕਦੇ ਵੀ ਪੋਲਿਊਟ ਨਹੀਂ ਹੁੰਦਾ, ਉਹ ਨਿਰਮਲ ਹੈ, ਉਹਨੂੰ ਕੋਈ ਮੈਲ ਨਹੀਂ ਲੱਗਦੀ। ਸ਼ਬਦ ਰੱਤੇ ਪਤ ਹੋਏ, ਤੇ ਜਿਹੜੇ ਉਸ ਦੀ ਯਾਦ, ਉਸ ਦੇ ਸ਼ਬਦ ਜੁੜੇ ਹੋਏ ਨੇ, ਉਹੀ ਆਨਰਡ ਹੁੰਦੇ ਨੇ, ਉਹੀ ਪਤਵੰਤੇ ਨੇ, ਉਹੀ ਪਤਵਾਨ ਨੇ। ਇਹੋ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ, ਪੰਚ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਕਿ ਭਾਈ ਇਹ ਜਿਹੜਾ ਜਿਨ੍ਹਾਂ ਦੇ ਮਨ ਦੇ ਅੰਦਰ ਸੱਚ ਵਸਿਆ ਹੈ, ਸੱਚ ਦੇ ਨਾਲ ਉਹਨਾਂ 'ਚ ਸੰਤੋਖ ਹੈ, ਉਹਨਾਂ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੈ, ਇਹ ਜਿਹੜੇ ਪੰਜ ਭੂਤਕ ਤੁਹਾਡਾ ਸਰੀਰ ਹੈ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਜੇ ਉਸ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਸਿਰਜੇ ਗਏ, ਤੁਸੀਂ ਵੀ ਉਸ ਦੇ ਭੈ 'ਚ ਜਿਉਂਦੇ ਹੋ, ਤੇ ਤੁਹਾਡੇ ਅੰਦਰ ਉਸ ਵਾਹਿਗੁਰੂ ਦੀ ਸੱਚੀ ਜੋਤ ਦਾ ਵਾਸਾ ਹੁੰਦਾ। ਨਾਨਕ ਔਗਣ ਵਿਸਰੈ, ਜਦੋਂ ਰੱਬ ਦੀ ਰਹਿਮਤ ਦੇ ਨਾਲ ਸੱਚ ਤੁਹਾਡੇ ਅੰਦਰ ਵਸਦਾ ਤੇ ਫਿਰ ਤੁਹਾਡੇ ਅੰਦਰੋਂ ਔਗਣ ਨਿਕਲ ਜਾਂਦੇ ਨੇ। ਗੁਰ ਰਾਖੇ ਪਤ ਹੋਏ, ਔਰ ਗੁਰੂ ਦੀ ਰਹਿਮਤ ਦੇ ਨਾਲ ਤੁਹਾਡੀ ਪਤ ਦੀ ਰੱਖਿਆ ਹੁੰਦੀ ਹੈ। ਤੁਸੀਂ ਜਿਹੜਾ ਹੈ ਉਹ ਮਾਣ ਦੇ ਨਾਲ, ਪਤ ਦੇ ਨਾਲ ਉਸ ਰੱਬ ਦੀ ਦਰਗਾਹ ਦੇ ਵਿੱਚ ਜਾਓਗੇ। ਤੁਹਾਡਾ ਇਨਸਾਨੀ ਜੀਵਨ, ਇਨਸਾਨੀ ਜ਼ਿੰਦਗੀ ਪ੍ਰਵਾਨ ਹੋਏਗੀ, ਪ੍ਰਵਾਨ ਚੜ੍ਹੇਗੀ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਇਸ਼ੂ ਤੇ ਜਿਹੜਾ ਅੱਜ ਦਾ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।